ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਸਿਹਤ ਬਾਰੇ ਗੱਲਾਂ ਕਰਾਂਗੇ। ਆਯੁਰਵੈਦਿਕ ਤਰੀਕੇ ਦੇ ਨਾਲ ਕਿਹੜੀਆਂ ਚੀਜ਼ਾਂ ਲੈਣੀਆਂ, ਕਿਹੜੀ ਤੁਹਾਨੂੰ ਬਿਮਾਰੀ ਆ, ਉਸ ਦੀ ਗੱਲਬਾਤ ਕਰਾਂਗੇ। ਇਸ ਦੇ ਵਿੱਚ ਬਹੁਤੀ ਫੀਡਬੈਕ ਹੁੰਦੀ ਆ ਕਿ ਜਿਹੜੀਆਂ ਚੀਜ਼ਾਂ ਤੁਸੀਂ ਵਰਤੀਆਂ ਹੁੰਦੀਆਂ ਉਹਨਾਂ ਤੋਂ ਕਿਹਨਾਂ ਤੋਂ ਤੁਹਾਨੂੰ ਆਰਾਮ ਆਇਆ ਹੁੰਦਾ ਆ, ਉਹਨਾਂ ਦੀ ਵੀ ਗੱਲਬਾਤ ਕਰਦੇ ਹਾਂ। ਜ਼ਰੂਰ ਦੱਸਿਆ ਕਰੋ ਜੀ। ਕਾਫੀ ਟਾਈਮ ਤੋਂ ਇਹ ਇਲਾਜ ਚੱਲ ਰਿਹਾ ਤਾਂ ਤੁਸੀਂ ਇਲਾਜ ਕਰ ਵੀ ਰਹੇ ਆ, ਅਤੇ ਜਦੋਂ ਤੁਸੀਂ ਇਹਦੀ ਫੀਡਬੈਕ ਦਿੰਦੇ ਆ, ਦੱਸਦੇ ਆ, ਅਤੇ ਬਾਕੀ ਲੋਕਾਂ ਨੂੰ ਵੀ ਫਿਰ ਉਸ ਦਾ ਬਹੁਤ ਫਾਇਦਾ ਹੁੰਦਾ ਆ। ਭਲੇ ਦਾ ਕੰਮ ਇਹ ਕਰ ਲੈਣਾ ਚਾਹੀਦਾ। 408-272-5200 ਸਟੂਡੀਓ ਦਾ ਫੋਨ ਨੰਬਰ ਹੈ। ਪੰਜਾਬੀ ਰੇਡੀਓ USA ਦੇ ਨਾਲ ਤੁਸੀਂ ਜੁੜਦੇ ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ। ਗੱਡੀਆਂ ਵਿੱਚ ਸੁਣਨ ਲਈ 1350 AM ਬੇਕਰਸਫੀਲਡ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ, 1300 AM ਫਰਜ਼ਨੋ ਦੇ ਆਸ-ਪਾਸ ਦੇ ਇਲਾਕਿਆਂ ਵਿੱਚ, 1470 AM ਸੈਕਰਾਮੈਂਟੋ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ, 1450 AM 96.5 FM ਜੁਬਾ ਸਿਟੀ ਦੇ ਹੋਰ ਸ਼ਹਿਰਾਂ ਦੇ ਵਿੱਚ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ। ਸਾਈਡ ਬੈਂਡ ਰੇਡੀਓ 'ਤੇ ਸੁਣਦੇ ਹੋ, ਐਪ ਡਾਊਨਲੋਡ ਕੀਤੀ ਹੋਈ ਹੈ। ਜਿਸ ਤਰ੍ਹਾਂ ਵੀ ਤੁਸੀਂ ਜੁੜੇ ਹੋਏ ਹੋ, ਆਪ ਸਭ ਦਾ ਹੀ ਸਵਾਗਤ ਕਰਦੇ ਹਾਂ। ਅਤੇ ਇਸ ਪ੍ਰੋਗਰਾਮ ਦੇ ਵਿੱਚ ਦੱਸ ਦਈਏ ਕਿ ਸਾਡੇ ਕੋਲ ਕੋਈ ਵੀ ਡਾਕਟਰ ਨਹੀਂ ਹੁੰਦਾ, ਸਿਰਫ ਅਤੇ ਸਿਰਫ ਸਾਡੇ ਸਰੋਤੇ ਹੁੰਦੇ ਆ, ਉਹੀ ਮਰੀਜ਼ ਹੁੰਦੇ ਆ, ਉਹੀ ਸਾਡੇ ਸਰੋਤੇ ਆ, ਡਾਕਟਰ ਹੁੰਦੇ। ਬਾਕੀ ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਉਹਨਾਂ ਨੂੰ ਜਦੋਂ ਤੁਸੀਂ ਰੌਣਾ ਦੇਖ ਲੈਣਾ ਕਿ ਤੁਹਾਨੂੰ ਕਿਸੇ ਚੀਜ਼ ਤੋਂ ਐਲਰਜੀ ਤਾਂ ਨਹੀਂ ਗੀ। ਜੇ ਕਿਸੇ ਚੀਜ਼ ਤੋਂ ਐਲਰਜੀ ਆ ਤਾਂ ਉਹਨੂੰ ਨਾ ਵਰਤਿਓ। ਜੇ ਤੁਹਾਨੂੰ ਲੱਗਦਾ ਤੁਹਾਨੂੰ ਬਾਏ ਗਰਮੀ ਆ ਉਸ ਕਿਸੇ ਚੀਜ਼ ਨਾਲ ਹੁੰਦੀ ਆ, ਅਤੇ ਉਹਨੂੰ ਬੈਲੈਂਸ ਕਰਨ ਦੇ ਲਈ ਆਪਣਾ ਇਲਾਜ ਤੁਸੀਂ ਆਪ ਵੀ ਕਰ ਸਕਦੇ ਆ। ਅਤੇ ਜੇ ਤੁਹਾਨੂੰ ਪਤਾ ਹੀ ਨਹੀਂ ਤੁਹਾਨੂੰ ਬਿਮਾਰੀ ਕੀ ਆ, ਤੁਸੀਂ ਡਾਕਟਰ 'ਤੇ ਜਾ ਕੇ ਪੁੱਛ ਸਕਦੇ ਆ ਕਿ ਤੁਹਾਨੂੰ ਬਿਮਾਰੀ ਕੀ ਆ। ਫਿਰ ਉਸ ਦਾ ਕੋਈ ਨਾ ਕੋਈ ਜਿਹੜਾ ਇਹ ਹੱਲ ਆ ਇੱਥੇ ਲੱਭਿਆ ਜਾ ਸਕਦਾ ਆ। 408-272-5200 4082725200 ਸਾਡੇ ਨਾਲ ਜੁੜ ਚੁੱਕੇ ਨੇ ਹਰਵੰਸ ਕੌਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਪੁੱਛਣਾ ਸੀ ਜੀ, ਤੇ ਪੋਟਾਸ਼ੀਅਮ ਹਾਈ ਹੋਵੇ ਤਾਂ ਉਹਦਾ ਕੀ ਕੋਈ ਦੇਸੀ ਨੁਸਖਾ ਹੋਵੇ? ਪੋਟਾਸ਼ੀਅਮ ਹਾਈ ਹੈ ਤਾਂ? ਹਾਂਜੀ। ਠੀਕ ਹੈ ਜੀ, ਓਕੇ ਥੈਂਕ ਯੂ ਜੀ। ਪੋਟਾਸ਼ੀਅਮ ਹਾਈ ਹੋਵੇ ਤੇ ਕੀ ਕਰ ਸਕਦੇ ਆ, ਤੇ ਜ਼ਰੂਰ ਦੱਸਿਓ ਜੀ ਜੇ ਕਿਸੇ ਨੂੰ ਪਤਾ ਹੋਇਆ। ਕਿ ਬਲਵੰਤ ਕੌਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਕੀ ਹਾਲ ਹੈ? ਠੀਕ ਠਾਕ? ਠੀਕ ਹੈ ਜੀ। ਹਾਂਜੀ ਭੈਣ ਜੀ, ਮੈਂ ਨਾ ਥੋੜ੍ਹੀਆਂ ਦਵਾਈਆਂ ਮੰਗਾਈਆਂ ਨੇ। ਮੈਨੂੰ ਇਹਨਾਂ ਦਾ ਪਤਾ ਨਹੀਂ ਲੱਗਦਾ ਵੀ ਕਿਸ ਵਾਸਤੇ ਹੁੰਦੀਆਂ ਨੇ। ਇੱਕ ਤਾਂ ਅਸ਼ਵਗੰਧਾ ਚੂਰਨਾ, ਹਾਂਜੀ। ਹੈਲੋ, ਹਾਂਜੀ ਬੋਲੀ ਚਲੋ। ਹਾਂਜੀ, ਇੱਕ ਜੋਗਰਾਜ ਗੁੱਗਲ ਦੀਆਂ ਗੋਲੀਆਂ ਨੇ, ਇੱਕ ਕਚਨਾਰ ਗੁੱਗਲ ਦੀਆਂ ਗੋਲੀਆਂ, ਅਰਜੁਨਾ ਰੈਸਟ। ਹਾਂਜੀ ਠੀਕ ਹੈ, ਤੁਹਾਨੂੰ ਪਤਾ ਨਹੀਂ ਕਾਹਦੇ ਤੋਂ ਲੈਣੀਆਂ ਨਾ? ਹਾਂਜੀ, ਕੋਈ ਨਹੀਂ, ਹੁਣ ਸੁਣੀ ਜਾ, ਕੋਈ ਨਾ ਕੋਈ ਜ਼ਰੂਰ ਦੱਸੂਗਾ। ਕਚਨਾਰ ਗੁੱਗਲ ਦੀਆਂ ਗੋਲੀਆਂ ਤਾਂ ਲੱਤਾਂ ਰੱਖਦੀਆਂ, ਹੁਣ ਤਾਂ ਵੀ ਦੱਸਦੇ ਹੁੰਦੇ। ਅਸ਼ਵਗੰਧਾ ਤਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਤੋਂ ਜਿਹੜਾ ਆ ਉਹ ਵਧੀਆ ਰਹਿੰਦਾ। ਪਰ ਕਿਹੜੀਆਂ ਐਗਜ਼ੈਕਟਲੀ ਆ ਉਹ ਆਪਾਂ ਸਰੋਤਿਆਂ ਨੂੰ ਜ਼ਰੂਰ ਪੁੱਛਦੇ ਹਾਂ ਕਿ ਉਹ ਕਿਹੜੀ ਚੀਜ਼ ਤੋਂ ਲੈਦਾ। ਰਣਜੀਤ ਕੌਰ, ਸਤਿ ਸ਼੍ਰੀ ਅਕਾਲ ਜੀ। ਹੁਣ ਤਾਂ ਉਹ ਠੀਕ ਰਹੀ ਤੇ ਖੱਬਾ ਪਾਸਾ ਤਿੰਗਾ ਹੋ ਹੱਥ ਸੁਣਨਾ ਹੀ ਸੀ। ਉਹਦੇ ਵਾਸਤੇ ਕੋਈ ਦਵਾਈ ਦੱਸ। ਉਹਦੇ ਨਰਵ ਤੇ ਲੱਗੀ ਆ ਨਾ, ਧੌਣ ਤੇ ਲੱਗੀ ਸੀ? ਹਾਂਜੀ, ਧੌਣ ਤੇ ਬਾਂਹ ਤੇ ਬਾਵਾ ਬੁਰਕ ਨਿਕਲ ਗਿਆ ਸੀ, ਵੀ ਤੋਂ ਬਚ ਗਈ। ਠੀਕ ਹੈ, ਹੁਣ ਜਮੇ ਹੱਥ ਹੋ ਗਿਆ ਤੇ ਧੌਣ ਦੁਖਦੀ। ਠੀਕ ਹੈ, ਆਪਾਂ ਜ਼ਰੂਰ ਪੁੱਛਦੇ ਹਾਂ। 4082725200 ਸਟੂਡੀਓ ਫੋਨ ਨੰਬਰ ਹੈ। ਜੇ ਕਿਸੇ ਨੂੰ ਪਤਾ ਹੋਵੇ, ਕਈ ਵਾਰੀ ਇਹ ਹੁੰਦਾ ਗੱਲ ਕਰਨ ਦਾ ਵੀ ਜਦੋਂ ਤੁਸੀਂ ਗੱਲ ਕਰਦੇ ਆ ਨਾ ਕਿਸੇ ਨਾ ਹੈਪਨ ਹੋਇਆ ਹੁੰਦਾ ਆ, ਅਤੇ ਉਹ ਫਿਰ ਆਪਾਂ ਇੱਕ ਦੂਸਰੇ ਦੇ ਨਾਲ ਸ਼ੇਅਰ ਕਰ ਲੈਂਦੇ। ਪਰਮਿੰਦਰ, ਸਤਿ ਸ਼੍ਰੀ ਅਕਾਲ। ਹੁੰਦਾ ਕਿਤੇ ਗੇਟੀ ਜੇ ਵੱਜ ਜਾਂਦੀ ਆ? ਹਾਂਜੀ, ਠੰਡ ਦੇ ਟਾਈਮ ਇਹ ਹੁੰਦਾ ਪ੍ਰੋਬਲਮ ਆਉਂਦੀ, ਉਹਦੇ ਨਾਲ ਫਿਰ ਉਹਦੇ ਹੱਥ ਤੇ ਉਂਗਲੀਆਂ ਕੁਝ ਪੈ ਜਾਂਦੀ ਹੈ। ਸਰ ਨਹੀਂ ਪ੍ਰੋਬਲਮ ਜੀ ਸੋਲਵ ਹੋ 2-3 ਸਾਲ ਹੋ ਗਏ। ਅੱਛਾ, ਕਾਫੀ ਟਾਈਮ ਹੋ ਗਿਆ। ਠੀਕ ਹੈ, ਹਾਂਜੀ, ਉਹਦੇ ਬਾਰੇ ਤੇ ਇੱਕ ਜਿੱਦਾਂ ਉੱਪਰੋਂ ਸਕਿਨ ਖੁਸ਼ਕ ਹੁੰਦੀ ਹੈ, ਜੇ ਤਾਂ ਵੈਸਲੀਨ ਲਾ ਲਓ ਠੀਕ ਹੈ, ਜੇ ਨਹੀਂ ਲਾਓ ਤਾਂ ਮਾਸ ਪੱਟਣ ਲੱਗ ਪੈਂਦਾ ਹੈ ਜੀ। ਉਹ ਡਾਕਟਰ ਕਹਿੰਦੇ ਸਕਿਨ ਖੁਸ਼ਕ। ਹਾਂਜੀ, ਸਕਿਨ ਤੁਹਾਡੀ ਖੁਸ਼ਕ ਹੈ, ਉਹਨੂੰ ਚੰਗੀ ਤਰ੍ਹਾਂ ਤੁਸੀਂ ਨਾ ਕੁਛ ਲਾਉਣਾ ਜ਼ਰੂਰ ਪਊਗਾ। ਸਕਿਨ ਖੁਸ਼ਕ ਹੈ, ਹਾਂਜੀ। ਠੀਕ ਹੈ ਜੀ। ਗਿਲਟੀ ਬਾਰੇ ਆਪਾਂ ਜ਼ਰੂਰ ਪੁੱਛਦੇ ਹਾਂ। ਸਕਿਨ ਖੁਸ਼ਕ ਆ ਅਤੇ ਤੁਸੀਂ ਉਹ ਕਰੀਮਾਂ ਵੀ ਹੁੰਦੀਆਂ, ਉਹ ਵੈਸਲੀਨ ਵਗੈਰਾ ਆ, ਸਭ ਤੋਂ ਵਧੀਆ ਹੈਗੀਆਂ ਵੈਸਲੀਨ ਜਿਹੜੀਆਂ, ਇਹ ਤੁਸੀਂ ਲਾ ਸਕਦੇ ਹਾਂ। ਬਾਕੀ ਕੋਕੋਨਟ ਆਇਲ ਆ ਉਹ ਲਾ ਸਕਦੇ ਹਾਂ। ਹੋਰ 40-100 ਕੁਛ ਜਿਹੜਾ ਆ ਗਿਆ ਆ। ਬਸ ਇਹ ਸਿਆਣੇ ਸਰੋਂ ਦਾ ਤੇਲ ਲਾਉਂਦੇ ਹੁੰਦੇ ਸੀ, ਖੁਸ਼ਕੀ ਛੇਤੀ ਨਿਕਲ ਜਾਂਦੀ ਹੁੰਦੀ। ਪਰ ਆ ਜਿਹੜੀ ਗਿਲਟੀ ਵੱਜਦੀ ਇਹਨਾਂ ਨੇ ਪੁੱਛਿਆ, ਉਹਦੇ ਬਾਰੇ ਜ਼ਰੂਰ ਦੱਸਿਓ। 4082725200 ਸਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਉਹਨਾਂ ਨੂੰ ਐਲਰਜੀ ਜਿੱਦਾਂ ਡੇਅਰੀ ਤੋਂ, ਲਸਣ, ਸੰਤਰਾ, ਮਸੰਮੀ, ਇਦਾਂ ਦੇ ਫਰੂਟ ਤੋਂ, 1-2 ਸਬਜ਼ੀਆਂ ਜਿੱਦਾਂ ਬੈਂਗਣ ਵਗੈਰਾ ਹੋਏ, ਉਹਨਾਂ ਨੂੰ ਬਹੁਤ ਪ੍ਰੋਬਲਮ ਆਏ। ਉਹਦੇ ਬਾਰੇ ਪੁੱਛ। ਜਦੋਂ ਖਾਂਦੇ ਤਾਂ ਪਚਦੀਆਂ ਨਹੀਂ ਹੈਗੀਆਂ, ਫਿਰ ਉਹਨਾਂ ਦੀਆਂ ਅੱਖਾਂ ਲਾਲ ਹੋ ਯੂਜ਼ ਕਰਦੇ। ਇੰਨੀਆਂ ਸਾਰੀਆਂ ਚੀਜ਼ਾਂ ਤੋਂ? ਹਾਂਜੀ, ਬਹੁਤ। ਨਹੀਂ ਸੰਤਰਾ, ਨਿੰਬੂ ਨਹੀਂ ਲੈ ਸਕਦੇ। ਉਹਦਾ ਮਤਲਬ ਉਹਨੇ ਚੈੱਕ ਕਰਵਾ ਲਈ ਨਾ ਆਪਣੀ ਐਲਰਜੀ? ਹਾਂਜੀ, ਇਦਾਂ ਮੈਨੂੰ ਦੱਸਿਆ ਨਹੀਂ ਉਹਨਾਂ ਨੂੰ। ਇਹ ਕਹੋ
ਕਿ ਆਪਣੀ ਨਾ ਫੂਡ ਐਲਰਜੀ ਚੈੱਕ ਕਰਾਉਣ। ਸੂਈਆਂ ਲਾ ਕੇ ਕਰਨੀ ਆ ਨਹੀਂ, ਹਾਂ ਕਿਸੇ ਕਿਸੇ ਡਾਕਟਰ ਕੋ ਕੋਈ ਵਧੀਆ ਹੋਰ ਵੀ ਤਰੀਕਾ ਹੈਗਾ, ਇੱਕ ਵਾਰੀ ਖੂਨ ਕੱਢ ਕੇ ਚੈੱਕ ਕਰਦੇ, ਪਰ ਕਈ ਸੂਈਆਂ ਲਾ ਕੇ ਕਰਦੇ। ਹਾਂਜੀ, ਤੇ ਫਿਰ ਉਹ ਮੇਕ ਸ਼ੋਰ ਕਰਨ ਕਿ ਉਹਨਾਂ ਨੂੰ ਕਿਹੜੀ ਕਿਹੜੀ ਚੀਜ਼ ਤੋਂ ਐਲਰਜੀ ਆ। ਠੀਕ ਆ, ਥੈਂਕ ਯੂ ਸਨੀ ਜੀ, ਥੈਂਕ ਯੂ। ਐਲਰਜੀ ਕਈ ਵਾਰੀ ਨਾ ਸਾਡੇ ਦਿਮਾਗ 'ਚ ਪੈ ਜਾਂਦੀ ਵੀ ਮੈਨੂੰ ਆਹ ਐਲਰਜੀ ਆ, ਮੇਰੇ ਨਾਲ ਖੁਦ ਨਾ ਹੋਇਆ, ਪਰ ਜਦੋਂ ਮੈਂ ਚੈੱਕ ਕਰਾਈ ਮੈਨੂੰ ਉਸ ਚੀਜ਼ ਤੋਂ ਐਲਰਜੀ ਨਹੀਂ ਸੀਗੀ। ਜਿਸ ਚੀਜ਼ ਨੂੰ ਮੈਂ 5-7 ਸਾਲ ਖਾਧਾ ਨਹੀਂ ਕਿ ਮੈਨੂੰ ਇਸ ਚੀਜ਼ ਤੋਂ ਐਲਰਜੀ ਆ। ਹੋ ਸਕਦਾ ਵੀ ਜਿਹੜੀ ਚੀਜ਼ ਤੋਂ ਮੈਂ ਸਮਝਿਆ ਹੋਊਗਾ ਵੀ ਉਹ ਕੁਛ ਹੋਰ ਕਾਰਨਾਂ ਕਰਕੇ ਉਹ ਤੁਹਾਡੇ ਕੋਈ ਨਾ ਕੋਈ ਰਿਐਕਟ ਕਰਦਾ ਬੋਡੀ 'ਤੇ, ਪਰ ਕਈ ਵਾਰੀ ਤੁਹਾਡੇ ਉਹ ਹੁੰਦਾ ਨਹੀਂ। ਤੁਸੀਂ ਚੈੱਕ ਜ਼ਰੂਰ ਕਰਵਾ ਸਕਦੇ ਆ, ਐਲਰਜੀ ਜ਼ਰੂਰ ਕਰਵਾਉਣੀ ਚਾਹੀਦੀ ਹੈ। ਸਾਰੇ ਫੂਡ ਡਾਕਟਰ ਨੂੰ ਜਾਓ ਜਦੋਂ ਜਾਂਦੇ ਆ ਨਾ ਤੁਸੀਂ ਚੈੱਕ ਕਰਾਉਣ, ਆਪਣਾ ਫੂਡ ਐਲਰਜੀ ਚੈੱਕ ਕਰਾਉਣੀ ਆ ਤੁਸੀਂ, ਜਾਂ ਸਾਰਾ ਕੁਛ ਉਹ ਸਾਰਾ ਕੁਛ ਹੀ ਕਰਦੇ ਆ। ਉਹਨਾਂ ਨੂੰ ਇਹ ਜ਼ਰੂਰ ਦੱਸ ਦਿਓ ਕਿ ਤੁਸੀਂ ਕਿਹੜੀ ਕਿਹੜੀ ਚੀਜ਼ ਨਹੀਂ ਖਾਂਦੇ। ਕਈ ਹੁਣ ਪੂਰੇ ਵੈਜੀਟੇਰੀਅਨ ਨੇ, ਉਹ ਮੀਟ ਨਹੀਂ ਖਾਂਦੇ, ਉਹਨਾਂ ਨੂੰ ਦੱਸ ਦਿਓ। ਉਹ ਟਾਈਮ ਨਹੀਂ ਵੇਸਟ ਕਰਨਗੇ ਵੀ ਆਹ ਫਿਸ਼ 'ਤੇ ਵੀ ਕਰੀ ਜਾਓ, ਐਗ 'ਤੇ ਵੀ ਕਰੀ ਜਾਵੋ, ਮੀਟ ਕਿੰਨੇ ਤਰ੍ਹਾਂ ਦੇ ਆ ਉਹਨਾਂ 'ਤੇ ਕਰੀ ਜਾਵੋ, ਕਿਉਂਕਿ ਜ਼ਿਆਦਾ ਐਲਰਜੀਆਂ ਜਾਂ ਕੋਈ ਨਾ ਕੋਈ ਸਿਕਨੈਸ ਹੈ ਲੋਕਾਂ ਨੂੰ ਇਹਨਾਂ ਚੀਜ਼ਾਂ ਤੋਂ ਵੀ ਹੁੰਦੀ ਆ। ਉਹਨਾਂ ਨੂੰ ਇਹ ਜ਼ਰੂਰ ਦੱਸੋ ਕਿ ਅਸੀਂ ਵੈਜੀਟੇਰੀਅਨ, ਅਸੀਂ ਸਾਡਾ ਫਰੂਟ ਚੈੱਕ ਕਰ ਦਿਓ, ਸਾਡੇ ਡਾਇਰੀ ਚੈੱਕ ਕਰ ਦਿਓ, ਸਾਡੀਆਂ ਵੈਜੀਟੇਬਲਸ ਚੈੱਕ ਕਰ ਦਿਓ, ਹੋਰ ਆਪਾਂ ਕੀ ਖਾਂਦੇ ਹਾਂ, ਇੰਨੀਆਂ ਕੁ ਚੀਜ਼ਾਂ ਹੀ ਖਾਂਦੇ ਆ ਨਾ, ਤੇ ਉਹ ਜ਼ਰੂਰ ਕਰ ਦੇਣਗੇ। ਤਾਂ ਫਿਰ ਤੁਸੀਂ ਪੁੱਛ ਸਕਦੇ ਆ। ਰਮਨ, ਸਤਿ ਸ਼੍ਰੀ ਅਕਾਲ ਰਮਨ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੈਂ ਐਕਚੁਅਲੀ ਨਾ ਤੁਹਾਡੇ ਪੜ੍ਹ ਰਿਹਾ ਸੀ ਕਾਲੇ ਮੋਤੀਏ ਬਾਰੇ ਜੀ। ਉਹ ਹਾਂਜੀ ਉਮਰ 22 ਸਾਲ ਦੀ ਨਿਗਾਹ ਘੱਟ ਹੈ, ਤਾਂ ਉਹ ਲੈ ਸਕਦਾ ਦਵਾਈ? ਉਹ ਜਿਹੜੀ ਬਦਾਮ ਸਾਰਾ ਕੁਝ ਮਿਕਸ ਕੀਤਾ ਹੋਇਆ ਸੀਗਾ। ਦੇਖੋ ਇਹ ਦਵਾਈਆਂ ਥੋੜੀ ਹੈਗੀਆਂ, ਇਹ ਤਾਂ ਕੋਈ ਵੀ ਲੈ ਸਕਦਾ ਆ। ਹਾਂਜੀ, ਨਹੀਂ ਆਈ ਮੀਨ ਉਹ ਕੱਲੇ ਕਾਲੇ ਜਾਂ ਨਿਗਾਹ? ਨਹੀਂ, ਉਹ ਨਿਗਾਹ ਲਈ ਹੈਗਾ ਆ, ਉਹ ਤੁਸੀਂ ਲੈ ਸਕਦੇ ਆ। ਤੇ ਇਹ ਇੱਕ ਵੀ ਲਾਸਟ ਮੰਥ ਦਾ ਪਾਇਆ ਸੀ, ਉਸ ਤੋਂ ਬਾਅਦ ਫਿਰ ਪਾਉਂਗੇ? ਕਿਉਂਕਿ ਮੈਂ ਇਸ ਵਾਰੀ ਹਾਂਜੀ ਅਸੀਂ ਬਹੁਤ ਸਲੋ ਪ੍ਰੋਸੈਸ ਆ। ਫੇਸਬੁੱਕ ਵਾਲਾ YouTube ਚੈਨਲ ਤੇ ਤੁਸੀਂ ਗੱਲ ਕਰਦੇ ਆ, ਫੇਸਬੁੱਕ ਤੇ ਨਹੀਂ, YouTube ਤੇ ਪਾਉਂਦੇ ਆ ਅਸੀਂ। ਤੇ ਮੈਂ ਤੁਹਾਡੇ ਪੇਜ ਤੇ ਪੇਜ ਤੇ YouTube ਪੇਜ, ਹਾਂ ਠੀਕ ਆ। ਤੇ ਇੱਕ ਮੈਂ ਹੋਰ ਪੁੱਛਣਾ ਸੀ, ਮੈਂ ਨਾ ਮੇਰੇ ਮਦਰ ਇਨ ਲਾ ਨੇ ਸੀਗਾ ਆਪਣੀ ਹਲਦੀ, ਆਂਟੀ ਦੱਸਿਆ ਸੀ ਹਲਦੀ ਘਿਓ ਦੇ ਵਿੱਚ, ਕੱਚੀ ਹਲਦੀ, ਕਿਉਂਕਿ ਮੇਰੇ ਦੋਨੋਂ ਹੱਥ ਸੌਂਦੇ ਤੇ ਇੱਕ 8 ਨੇ ਹੋ ਗਏ ਨਹੀਂ ਕੋਲੋਂ ਟੈਨਿਸ ਐਲਬੋ। ਪਹਿਲਾਂ ਮੈਨੂੰ ਡਾਕਟਰ ਨੇ ਸਟੀਰੋਇਡ ਦੇ ਸ਼ਾਟ ਦੇ ਤੇ ਗਲਤ ਐਕਸਰਸਾਈਜ਼ ਕਰਾਈ ਗਏ, ਤਾਂ ਉਹ ਵਿੱਚੋਂ ਹੁਣ ਨਿਕਲਿਆ ਕਿ ਮਸਲ ਪਾਟਿਆ ਹੋਇਆ। ਠੀਕ ਆ, ਉੱਪਰਲੇ ਪਾਸੇ ਮਸਲ ਪਾਟਿਆ ਤੇ ਨੀਚੇ ਵਾਲੇ ਪਾਸੇ ਉਹਦੇ ਨਰਵ ਬਲੌਕ ਹੈ। ਤਾਂ ਹਲਦੀ ਲਈ ਗਈ ਮੈਂ, ਆਈ ਡੋਨਟ ਨੋ ਸਾਈਡ ਇਫੈਕਟ, ਮੈਨੂੰ ਪੀਰੀਅਡ ਹੀ ਬਹੁਤ ਜ਼ਿਆਦਾ ਹੈਵੀ ਆਉਣ ਲੱਗ ਗਏ। ਸੋ ਕੋਈ ਦੱਸ ਗਰਮ ਹੁੰਦੀ ਆ, ਤੁਹਾਨੂੰ ਪਤਾ ਹੈਗਾ? ਪਤਾ ਨਹੀਂ ਸੀ ਜੀ ਮੈਨੂੰ। ਹਾਂ, ਘਰ 'ਚ ਕੁਛ ਸਿਆਣਾ ਹੋਵੇ ਨਾ, ਉਹਨੂੰ ਤਸੀਰ ਜ਼ਰੂਰ ਪੁੱਛ ਲਿਆ ਕਰੋ ਕਿ ਇਸ ਚੀਜ਼ ਦੀ ਤਸੀਰ ਕੀ ਆ। ਹਾਂਜੀ, ਤੇ ਉਸ ਮੈਨੂੰ ਮਸਲ ਪੁੱਲ ਤੋਂ ਡਾਕਟਰ ਕਹਿੰਦਾ ਇੱਕ ਜਿਹੜੀ ਨੀਚੇ ਬਾਂਹ ਦੇ ਨੀਚੇ ਵਾਲੀ ਨਰਵ ਬਿਲਕੁਲ ਬਲੌਕ ਹੈ। ਪੁੱਛਣਾ ਸੀ ਦੋ ਚੀਜ਼ਾਂ। ਕੋਈ ਨਹੀਂ, ਤੁਸੀਂ ਆਪ ਹੁਣ ਸੁਣਦੇ ਰਹੋ ਥੋੜੇ ਕੁ ਦਿਨ, ਤੇ ਜਿਹਨਾਂ ਦੀਆਂ ਬਹੁਤਿਆਂ ਦੇ ਹੱਥ ਪੈਰ ਸੌਂ ਗਏ ਸੀ ਉਹ ਠੀਕ ਹੋ ਗਏ, ਕਾਹਦੇ ਨਾਲ ਹੋਇਆ ਉਹ ਜ਼ਰੂਰ ਪੁੱਛਦੇ ਆ। ਓਕੇ, ਤੇ ਇੱਕ ਪਲੀਜ਼ ਉਹ ਮਸਲ ਪੁੱਲ ਬਾਰੇ ਪੁੱਛੀ, ਕੋਈ ਦੱਸ ਸਕਦਾ? ਠੀਕ ਹੈ ਜੀ, ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਪਰਮਜੀਤ, ਹੈਲੋ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਜੀ ਭੈਣ ਜੀ। ਮੈਂ ਇਹ ਪੁੱਛਣਾ ਸੀ ਕਿ ਮੇਰੀ ਉਮਰ 65 ਸਾਲ ਤੇ ਡਾਕਟਰ ਨੂੰ ਨਿਗਾਹ ਚੈੱਕ ਕਰਾਈ ਸੀ ਜੀ। ਉਹਨਾਂ ਨੇ ਕਿਹਾ ਕਿ ਚਿੱਟਾ ਮੋਤੀਆ ਤੁਹਾਡੇ ਸ਼ੁਰੂ ਆ, ਜਿੱਦਾਂ 2 ਸਾਲ ਤੱਕ ਸਰਜਰੀ ਹੋਊਗੀ। ਤੇ ਮੈਂ ਤੁਹਾਤੋਂ ਸੁਣਿਆ ਸੀ ਕਿ ਕੁਆਰ ਪਾਣੀ ਵਿੱਚ ਉਬਾਲ ਕੇ ਉਹਦੇ ਵਿੱਚ 4 ਹਿੱਸੇ ਪਾਣੀ ਤੇ 5ਵਾਂ ਹਿੱਸਾ ਰਲਾ ਕੇ। 5ਵਾਂ ਹਿੱਸਾ ਕਾਹਦਾ ਰਲਾਉਣਾ? ਹਾਂਜੀ, 5ਵਾਂ ਹਿੱਸਾ ਕਾਹਦਾ ਸੀਗਾ? 5ਵਾਂ ਹਿੱਸਾ ਹੈ ਨਹੀਂ ਸ਼ਾਇਦ, ਨਹੀਂ ਏਦਾਂ ਨਹੀਂ ਸੀਗਾ। ਹਾਂਜੀ, ਚਲੋ ਅੱਗੇ। ਹਾਂਜੀ, ਅੱਛਾ ਕੀ ਜੀ ਤੁਸੀਂ ਹੋਰ ਪੁੱਛ ਲਓ ਕੁਝ, ਫਿਰ ਦੱਸ ਦਾਂਗੇ। ਅੱਛਾ ਜੀ, ਚਿੱਟੇ ਮੋਤੀਏ ਬਾਰੇ ਫਿਰ ਦੱਸਿਓ ਭੈਣ ਜੀ। ਠੀਕ ਹੈ ਜੀ, ਜ਼ਰੂਰ। ਥੈਂਕ ਯੂ ਜੀ, ਥੈਂਕ ਯੂ। 408 272 5200 ਜਿਹਨੂੰ ਵੀ ਠੀਕ ਆ ਹੋਮ ਰੈਮਡੀ ਆਉਂਦੀ ਆ ਉਹ ਜ਼ਰੂਰ ਦੱਸਦਾ ਆ। ਰਮਨ ਜੀ, ਸਤਿ ਸ਼੍ਰੀ ਅਕਾਲ ਜੀ। ਉੱਚੀ ਬੋਲੋ ਥੋੜਾ। ਹਾਂਜੀ, ਮੈਂ ਨਾ ਥੋੜਾ ਨਵਾਂ ਹੀ ਲੱਗਾ ਪ੍ਰੋਗਰਾਮ, ਸੁਣ 20 ਦਿਨ ਹੋਏ ਆ ਮੈਨੂੰ ਸੁਣਦੇ ਨੂੰ। ਪ੍ਰੋਗਰਾਮ ਬਹੁਤ ਵਧੀਆ ਤੁਹਾਡਾ ਲੱਗਾ। ਤੇ ਉਸ ਦਿਨ ਇੱਕ ਬਾਈ ਸਾਹਿਬ ਨੇ ਦੱਸਿਆ ਸੀ ਵੀ ਕਿਡਨੀ ਸਟੋਨ ਤੋਂ ਦਵਾਈ ਮੈਨੂੰ ਨਾ ਰੇਂਜ ਟੁੱਟ ਗਈ। ਉਹਦੇ ਮੈਂ ਹਿੱਲ ਤੇ ਸੀਗਾ, ਡਰਾਈਵ ਕਰਦਾ ਸੀ। ਕਿਹੜੀ ਚੀਜ਼ ਦੱਸ ਰਿਹਾ ਸੀ? ਮੈਂ ਜੀ ਕਿਡਨੀ ਸਟੋਨ ਆ ਮੇਰੇ, ਇੱਕ ਬੰਨੇ 3 mm, ਇੱਕ ਬੰਨੇ 5 mm। ਪਹਿਲਾਂ ਮੈਂ ਸਰਜਰੀਆਂ ਤਾਂ ਕਾਫੀ ਕਰਾਈਆਂ, ਇੱਥੇ ਆ ਕੇ 18 mm ਸੀ ਮੇਰੇ ਇੱਕ, ਉਹ ਮੈਂ ਸਰਜਰੀ ਕਰਾ ਲਈ ਸੀ, ਉਹ ਬਲੌਕ ਕਰਕੇ ਤੇ ਉਹ ਨਿਕਲ ਗਈ ਆ, ਕਾਫੀ ਪਾਸ ਹੋ ਗਈ। ਪਰ ਹੁਣ ਇੱਕ ਬੰਨੇ 3 mm ਹੈ, ਇੱਕ ਬੰਨੇ ਹੈਗੀ ਆ 5 mm, ਪਰ ਮੈਂ ਸਰਜਰੀ ਨਹੀਂ ਕਰਾਉਣਾ। ਮੈਂ 4-5 ਵਾਰੀ ਹੋ ਗਈ ਸਰਜਰੀ ਜੀ। ਲਓ ਜੀ, ਤੁਹਾਡੀ ਲਾਈਨ ਫੇਰ ਟੁੱਟ ਗਈ ਆ। ਤੇ ਸਰੋਤਿਓ, ਆ ਜੇ ਕਿਸੇ ਨੂੰ ਪਤਾ ਆ ਤੇ ਦੱਸ ਜ਼ਰੂਰ ਦਿਓ ਇਹਨਾਂ ਨੂੰ।
ਕਿ ਇਹਨਾਂ ਦੇ 2 ਕਿਡਨੀ ਸਟੋਨ ਹੈਗੇ ਆ ਇਉਂ ਲੱਗਦਾ ਕਿ ਬੂਟੇ ਹੀ ਬੀਜੇ ਹੋਏ ਆ ਇਹਨਾਂ ਨੇ ਸਟੋਨਾਂ ਦੇ ਤਾਂ ਦੋਹਾਂ 'ਚ ਹੀ ਆ। ਅਤੇ ਜ਼ਰੂਰ ਦੱਸਿਓ ਜੇ ਕਿਸੇ ਨੂੰ ਪਾਇਆ। ਰਜਿੰਦਰ ਸਤਿ ਸ਼੍ਰੀ ਅਕਾਲ। ਆਪਣਾ ਰਜਿੰਦਰ ਸਮਰਾਲ ਜੀ। ਹਾਂਜੀ, ਜਿਹਨਾਂ ਦਾ ਕਹਿੰਦੇ ਸੀ ਨਾ ਪੋਟਾਸ਼ੀਅਮ ਹਾਈ ਆ, ਹਾਂਜੀ, ਉਹ ਅਵੋਕਾਡੋ, ਬਨਾਨਾ ਅਤੇ ਔਰੇਂਜ ਵਗੈਰਾ ਇਹ ਖਾਣਾ ਛੱਡ ਦੇਣ। ਔਰੇਂਜ ਬਨਾਨਾ ਜਿਹਨਾਂ 'ਚ ਜ਼ਿਆਦਾ ਆ। ਠੀਕ ਆ। ਹਾਂਜੀ, ਪਹਿਲੀ ਗੱਲ ਇਹ ਹੈ ਬਈ ਵਿੱਚ ਆਪਣੇ ਕਾਲਰ ਬਹੁਤ ਟਾਈਮ ਲੈ ਲੈਂਦੇ ਨੇ, ਬਾਰ-ਬਾਰ ਰਿਪੀਟ ਕਰੇ ਗੱਲ ਨੂੰ, ਉਹ ਟਾਈਮ ਬੜਾ ਖਰਾਬ ਹੁੰਦਾ। ਹਾਂਜੀ, ਕੋਈ ਨਹੀਂ, ਦੱਸੋ ਹੋਰ। ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਮਹਿੰਦਰ ਕੌਰ ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਉਹ ਦੱਸਣਾ ਹੈ ਜਿਹਨਾਂ ਦੇ ਕਹਿੰਦੇ ਨਹਾਉਣ ਤੇ ਫੋੜ ਆਇਆ ਇੰਡੀਆ ਜੀ। ਰੇਡੀਓ ਹੌਲੀ ਕਰੋ ਆਪਣਾ। ਫੇਰ ਹੋ ਜਾਂਦਾ। ਹਾਂਜੀ, ਉਹ ਭੈਣ ਜੀ ਉਹ ਹੈ ਨਾ, ਉਹ ਇੰਡੀਆ 'ਚ ਹੀ ਆ। ਇੰਡੀਆ ਤੋਂ ਮਿਲ ਜਾਣੀਆਂ ਸਾਰੀਆਂ ਚੀਜ਼ਾਂ, ਇੱਕ ਤਵਾਸੀਰ, ਇੱਕ ਕੱਥ, ਇੱਕ ਮੁਸ਼ਕਪੂਰ, ਤੇ ਮੱਖਣ ਲੈ ਲੈਣਾ। ਮੱਖਣ ਨੂੰ 101 ਵਾਰੀ ਧੋਣਾ ਆ, ਧੋ ਕੇ ਫਿਰ ਉਹਦੇ ਵਿੱਚ ਉਹ ਤਿੰਨੇ ਚੀਜ਼ਾਂ ਮਤਲਬ ਪੀਸ ਕੇ ਇੱਦਾਂ ਉੱਦਾਂ ਉਹ ਰਲ ਜਾਣੀਆਂ, ਰਲਾ ਲੈਣੀਆਂ, ਤੇ ਉਹ ਉੱਤੇ ਲਾਉਣਾ ਆ। ਤੇ ਉਹਦੇ ਨਾਲ ਉਹ ਪਹਿਲਾਂ ਤਾਂ ਇੱਦਾਂ ਲੱਗਣਾ ਵੀ ਜਿੱਦਾਂ ਜ਼ਿਆਦਾ ਹੋ ਗਿਆ, ਪਰ ਫਿਰ ਉਹ ਐਨ ਜੜੋਂ ਦੁੱਖ ਨੂੰ ਹਟਾ ਦਊਗਾ ਜੀ। ਠੀਕ ਆ। ਹਾਂਜੀ, ਤਵਾਸੀਰ, ਮੁਸ਼ਕਪੂਰ ਤੱਕ। ਹਾਂਜੀ, ਠੀਕ ਹੈ। ਤਿੰਨੇ ਚੀਜ਼ਾਂ ਮੱਖਣ 101 ਵਾਰੀ ਧੋ ਕੇ ਉਹਦੇ ਵਿੱਚ ਮਿਲਾ ਲੈਣਾ ਸਾਰਾ ਕੁਛ। ਠੀਕ ਆ, ਥੈਂਕ ਯੂ ਜੀ। ਹਾਂਜੀ, ਉਹ ਨਾ ਬਿਲਕੁਲ ਠੀਕ ਹੋ ਜਾਊਗਾ। ਜ਼ਰੂਰ ਜੀ, ਜ਼ਰੂਰ, ਥੈਂਕ ਯੂ। ਹਾਂਜੀ ਜੀ, ਕਰਕੇ ਜ਼ਰੂਰ ਦੇਖ ਲਿਆ ਕਰੋ। ਇਹ ਚੀਜ਼ਾਂ ਜਿਹੜੀਆਂ ਪਰਖੀਆਂ ਹੁੰਦੀਆਂ ਆ, ਐਵੇਂ ਨਾ ਸੋਚੋ ਕਿ ਐਵੇਂ ਹੈਗਾ, ਇਹਨਾਂ ਨਾਲ ਆਰਾਮ ਕੁਛ ਨਹੀਂ ਆਉਂਦਾ। ਜਸਵੀਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੇਰੇ 3-4 ਕੁਐਸਚਨ ਆ ਵਿੱਚ ਜੀ। ਇੱਕ ਤਾਂ ਜਿਹੜੇ ਸੌਗੀ ਕਹਿੰਦੇ ਜਿੰਨ ਚ ਭੇਂਕੇ ਨੇ, ਉਹ ਭੈਣ ਜੀ ਕਿੱਦਾਂ ਦਰਦਾਂ ਤੋਂ ਹੁੰਦੇ ਆ? ਕਈ ਕਾਸੇ ਤੋਂ ਆਰਾਮ ਆਇਆ। ਪਹਿਲਾਂ ਤੁਸੀਂ ਬਿਮਾਰੀ ਸੁਣ ਲਿਆ ਕਰੋ, ਉਸ ਤੋਂ ਬਾਅਦ ਫਿਰ ਤੁਸੀਂ ਦੂਜਾ ਸੁਣਿਆ ਕਰੋ। ਹਾਂਜੀ ਹਾਂਜੀ, ਤੇ ਇੱਕ ਜਿਹੜੇ ਉਹ ਹਰੀਆਂ ਛੱਲੀਆਂ ਦੇ ਬਾਲ ਵਰਤਨੇ ਆ ਕਿ ਸੁੱਕੀਆਂ ਛੱਲੀਆਂ ਦੇ ਬਾਲ ਵਰਤਨੇ ਆ? ਜਿਹੜੇ ਧਨੀਆ ਸੁੱਕੀਆਂ ਦੇ ਤਾਂ ਮੈਂ ਵੇਖੇ ਨਹੀਂ ਕਦੀ, ਵੈਸੇ ਮੈਂ ਤਾਂ ਹਰੀਆਂ ਦੇ ਦੇਖਦੀ ਹਾਂ ਇੱਥੇ। ਹਾਂਜੀ ਹਾਂਜੀ ਹਾਂਜੀ। ਤੇ ਇੱਕ ਕੁਐਸਚਨ ਮੇਰਾ ਇਹ ਆ ਵੀ 25 ਕੁ ਸਾਲ ਦੀ ਉਮਰ ਹੈ ਕੁੜੀ ਦੀ, ਤੇ ਉਹਦੇ ਪਿਸ਼ਾਬ ਦੇ ਵਿੱਚ ਨਾ ਪ੍ਰੋਟੀਨ ਨਿਕਲਦੀ ਆ, ਤੇ ਭੁੱਖ ਵੀ ਘੱਟ ਲੱਗਦੀ ਆ, ਭਾਰ ਵੀ ਉਹਨਾਂ ਦਾ ਘੱਟ ਹੋ ਜਾਂਦਾ ਆ, ਤੇ ਉਹਨਾਂ ਵਿੱਚ ਆਇਰਨ ਵੀ ਘੱਟ ਆ, ਤੇ ਉਹਨਾਂ ਨੂੰ ਸ਼ੂਗਰ ਵੀ ਆ। ਹਾਂਜੀ, ਇਹਦਾ ਕੋਈ ਇਲਾਜ ਹੋਵੇ ਤਾਂ ਜ਼ਰੂਰ ਪੁੱਛਦੇ ਜੇ ਆਪਾਂ। ਹਾਂਜੀ, ਤੇ ਇੱਕ ਮੇਰਾ ਕੁਐਸਚਨ ਹੋਰ ਆ ਵੀ ਸੱਜੇ ਹੱਥ ਦਾ ਗੁੱਟ ਤੇ ਯਾਨੀ ਕਿ ਨਬਜ ਵਾਲੇ ਪਾਸੇ ਤੇ ਹਥੇਲੀ ਵਾਲਾ ਹਨਾ, ਤੇ ਉੱਥੋਂ ਨਾੜਾਂ ਬਲੌਕ ਹੋਈਆਂ ਆ, ਤੇ ਡਾਕਟਰ ਤਾਂ ਆਪਰੇਸ਼ਨ ਦੱਸਦੇ ਹੈਗੇ ਆ। ਹਾਂਜੀ, ਤੇ ਉਹ ਦੁਖਦਾ ਰਹਿੰਦਾ ਆ, ਯਾਨੀ ਕਿ ਭਾਰਾ ਕੰਮ ਨਹੀਂ ਹੁੰਦਾ ਹੈਗਾ। ਇਹਦਾ ਕੋਈ ਆਪਰੇਸ਼ਨ ਤੋਂ ਬਗੈਰ ਕੋਈ ਇਲਾਜ ਹੋਵੇ ਤਾਂ ਕਿਸੇ ਨੂੰ ਪਤਾ ਹੋਵੇ ਤਾਂ ਨਾ ਦੱਸਿਆ ਜ਼ਰੂਰ। ਠੀਕ ਹੈ ਜੀ। ਹਾਂਜੀ ਜ਼ਰੂਰ ਸੁਣਦੇ ਰਹੋ ਜੀ, ਸੁਣਦੇ। ਹਰ ਇੱਕ ਤਰ੍ਹਾਂ ਦੀ ਆ ਜਸਵੀਰ ਜੀ ਬਿਮਾਰੀ ਆ ਜਿਹੜੀ ਪੁੱਛੀ ਜਾਂਦੀ, ਉਹਦਾ ਜੇ ਕਿਸੇ ਕੋਲ ਇਲਾਜ ਵੀ ਹੁੰਦਾ ਤੇ ਕੋਈ ਨਾ ਕੋਈ ਜ਼ਰੂਰ ਸ਼ੇਅਰ ਕਰ ਲੈਂਦਾ। ਤੇ ਅੱਜ ਵੀ ਅਸੀਂ ਰਿਕੁਐਸਟ ਕਰਾਂਗੇ ਕਿ ਜੇ ਕਿਸੇ ਨੂੰ ਕਿਸੇ ਇਲਾਜ ਦਾ ਪਤਾ ਤੇ ਪਲੀਜ਼ ਜ਼ਰੂਰ ਸ਼ੇਅਰ ਕਰ ਲਓ। 408 272 5200। ਜਗਦੀਸ਼ ਪੱਟੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਕਹਿ ਗਿਆ ਨਾ ਲੜਕੀ ਤੇ ਸਭ ਤੋਂ ਫਿਕਰ ਵਾਲੀ ਗੱਲ, ਚੰਗੇ ਡਾਕਟਰ ਦਿਖਾਉਣੇ ਚਾਹੀਦੀ। ਲੜਕੀ ਦੀ ਉਮਰ ਬਹੁਤ ਥੋੜੀ ਆ। ਹਾਂਜੀ ਜਿਹੜੇ ਹੈਗੇ ਨਾ ਜੀ ਆਪਣੇ ਹੱਥ ਸੌਂਦੇ ਨੇ, ਹਾਂਜੀ, ਉਹ ਨਾ ਬੁਰਾ ਇਲਾਜ ਦਾ ਭਾਈ ਠੀਕ ਆ। ਤੇ ਮੈਂ ਵੀ ਬਾਂਹ ਨਾ ਸਵੇਰੇ ਖੜ ਕੇ ਜੀ, ਸਵੇਰੇ ਸ਼ਾਮ ਜਿਹੜੇ ਮਰਜੀ ਐਨ ਪੈਰ ਜੋ ਸਿੱਧੇ ਬਿਲਕੁਲ ਮਤਲਬ ਲੱਤਾਂ ਸਿੱਧੀਆਂ ਖੜ ਕੇ ਤੇ ਬਾਹਾਂ ਨੂੰ ਘੁਮਾਉਣ ਜੀ। ਠੀਕ ਹੈ। ਆਪਣੇ ਸਰਕਲ ਦੇ ਹੱਥ ਖੋਲ ਕੇ ਮੂੰਗਲੀ ਫੇਰਨੀ ਆ। ਹਾਂ ਬਸ, ਹਾਂਜੀ ਹਾਂਜੀ। ਉਹ ਦੋਵੇਂ ਪਾਸੇ ਜਿੰਨਾ ਤੇਜ਼ ਹੋ ਸਕਦਾ, ਜਿੰਨੇ ਕੁ ਦੋ ਤਿੰਨ ਉਹਦਾ ਸ਼ਾਇਦ ਫਰਕ ਪੈ ਜਾਵੇ। ਠੀਕ ਹੈ। ਇੱਕ ਇਹ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਜੀ ਵੀ ਨਾ ਆੜਾ ਹੁਣ ਮੈਂ ਮੋਤੀਆ ਸੁਣ ਕੇ ਮੈਨੂੰ ਉੱਥੇ ਪੰਜਾਬ ਵਿੱਚ ਬੜੇ ਵਧੀਆ ਸਿਆਣੇ ਡਾਕਟਰ ਤੇ ਅੱਖਾਂ ਦੇ ਵਿੱਚ ਨਾ ਗੁਲਾਬ ਜਲ ਪਲਾਣਾ ਚਾਹੀਦਾ। ਹਾਂਜੀ, ਉਹ ਤਾਂ ਸਭ ਤੋਂ ਵਧੀਆ ਹੈ। ਉਹ ਨਾਲ ਫੇਰ ਕਹਿੰਦੇ ਮੋਤੀ ਮਾਤੀ ਕੋਈ ਨਿਗਾਹ ਨੂੰ ਅੱਖਾਂ ਨੂੰ ਸੋਹਣਾ ਦਿੰਦਾ, ਉਦਾਂ ਕੋਈ ਬਿਮਾਰੀ ਅੱਖਾਂ ਨੂੰ ਹੋਣ ਦਿੰਦਾ ਨਹੀਂ ਹੈਗਾ, ਅੱਖਾਂ ਗਿੱਲੀਆਂ ਕਰ ਦਿੰਦਾ ਉਹ। ਜੀ ਡਰਾਈ ਨਹੀਂ ਕਹਿੰਦੇ ਵੀ ਡਰਾਈ ਹੋਣ ਨਾਲ ਵੀ ਕਾਫੀ ਬਿਮਾਰੀਆਂ ਜੀ। ਇੱਕ ਨਾ ਜਿਹੜੇ ਕਿਡਨੀ ਆਪਣੇ ਕਿਡਨੀ ਸਟੋਨ ਜੇ, ਉਹ ਤਾਂ ਹੈਗਾ ਹੀ ਆ, ਪਰ ਉਹਦਾ ਆਪਾਂ ਨੂੰ ਕਹਿੰਦੇ ਵੀ ਮੂਲੀ ਖਾਣੀ ਚਾਹੀਦੀ। ਮੂਲੀ ਦੇ ਨਾਲ ਵੀ ਜਿਹੜੀ ਉਹਦਾ ਵਿੱਚ ਉਹਦਾ ਹੁੰਦਾ ਨਾ ਆਪਣਾ ਉਹਦਾ ਜੂਸ ਹੁੰਦਾ ਮੂਲੀ ਵਿੱਚ, ਉਹਦੇ ਵਿੱਚ ਜਿੱਦਾਂ ਚੀਜ਼ਾਂ ਵੀ ਉਹ ਉਦੋਂ ਕਦੇ ਖੋਰ ਖਾ ਦਿੰਦੀ। ਠੀਕ ਹੈ। ਸਿਸਟਮ ਨੂੰ ਸਾਫ਼ ਕਰ ਦਿੰਦੀ, ਕੋਲੈਸਟਰੋਲ ਤੱਕ ਵੀ ਉਹ ਜੀ ਮਨ ਸਾਫ਼ ਕਰ, ਹਾਜ਼ਮੇ ਨੂੰ ਸਾਫ਼ ਕਰ। ਠੀਕ ਹੈ। ਇੱਕ ਸੀ ਨਾ ਉਹ ਆਪਣੇ ਮਸਲ ਪੁੱਲ ਹੋਇਆ ਜੀ। ਹਾਂਜੀ। ਜੇ ਇੱਕ ਹੋਰ ਵਧੀਆ, ਮੈਨੂੰ ਤਾਂ ਮਾੜੇ ਮਾੜੇ ਪਤਾ ਕਹਿੰਦੇ ਆਪਣੇ ਉੱਤੇ ਮਿਲ ਜੇ, ਜਿਹੜਾ ਨਹੀਂ ਕੁਝ ਪਤਾ ਲੱਗਦਾ ਹੈਗਾ,
ਇੱਥੋਂ ਟਾਈਗਰ ਬੰਮ ਮਿਲ ਜਾਣ, ਬੜੀ ਸਸਤੀ ਦੇਖੀਏ ਛੋਟੀ, ਉਹ ਲਾ ਕੇ ਪੋਲਾ ਲਾ ਲੈਣ ਉਹਦੇ ਤੇ ਮਾੜਾ ਜਿਹਾ ਕੁਛ ਦਾ ਕੋਈ ਪੱਟੀ ਪੁੱਟੀ ਨਾਲ ਜਾਂ ਗੁਜਰਾਬ ਥੋੜਾ ਢੱਕ ਲੈਣ ਉਹਨੂੰ, ਉਹ ਮਾੜੀ ਲਾ ਲੈਣ ਜੀ, ਉਹ ਵੀ ਹੈਲਪ ਕਰ ਦਿੰਦੇ ਟਾਈਗਰ ਬੰਮ। ਠੀਕ ਹੈ ਜੀ, ਹਾਂਜੀ ਉਹ ਤਸ਼ੀਰ ਦੇ ਫੋਟੋ ਹੁੰਦੇ। ਠੀਕ ਹੈ ਜੀ, ਠੀਕ ਹੈ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਐਕਸਰਸਾਈਜ਼ ਤਾਂ ਬਹੁਤ ਸਾਨੂੰ ਜ਼ਰੂਰੀ ਹੈ ਕਿ ਐਕਸਰਸਾਈਜ਼ ਵੈਸੇ ਵੀ ਆਪਾਂ ਕਰਦੇ ਰਹੀਏ ਤਾਂ ਵਧੀਆ ਰਹਿੰਦੀ ਆ। ਗੁਰਦੀਪ ਕੌਰ ਜੀ ਸਤਿ ਸ਼੍ਰੀ ਅਕਾਲ। ਅੱਖਾਂ ਵਾਲੇ ਤੁਸੀਂ ਸੁਣ ਰਹੇ ਜੀ ਕਿੰਨੀ ਗਲਤ ਦਵਾਈ ਬਣਾ ਰਹੇ ਸੀ ਅੱਖਾਂ ਨੇ। ਕਈ ਵਾਰੀ ਦੱਸਿਆ ਕੁਆਰ ਦਾ ਗੁੱਦਾ ਉਬਾਲ, ਉਹਨੂੰ ਪਿੜ ਕੇ ਪਤਲਾ ਕਰ ਲਓ, ਉਹਨੂੰ ਉਬਾਲੋ, ਠੰਡਾ ਕਰੋ, 4 ਚਮਚੇ ਪਾਣੀ ਉਹਦਾ ਪਾਓ, 1 ਚਮਚਾ ਸ਼ਾਇਦ ਅੱਖਾਂ 'ਚ ਪਾ ਲਓ। ਤੇ ਹੁਣ ਕਹਿੰਦੇ ਸੀ ਇੰਨਾ ਪਾਣੀ ਵਿੱਚ ਉਬਾਲ ਲਿਆ, ਗਲਤ ਅੱਖਾਂ 'ਚ ਦਵਾਈ ਪਾ ਕੇ ਫਿਰ ਕਹਿਣਗੇ ਉੱਥੋਂ ਨੁਕਸਾ ਪੁੱਛਿਆ ਸੀ। ਇੱਕ ਜਿਹੜੇ ਚਿੱਟਾ ਮੋਤੀਆ ਵਾਲੇ ਤਾਂ ਪਹਿਲੇ ਸ਼ੁਰੂ ਹਰਾ ਧਨੀਆ ਦੇ ਪੱਤਿਆਂ ਦਾ ਜੂਸ ਹੀ ਪਾਉਣਾ ਸ਼ੁਰੂ ਕਰਨ, 3 ਦਿਨ ਪਾਇਆ, ਫਿਰ ਡੋਲ ਪਾ ਫਿਰ ਕੱਢ ਲਿਆ ਨਵਾਂ। ਹੋਰ ਹੱਥ ਪੈਰ ਸੌਣ ਵਾਲੇ ਤੁਸੀਂ ਸੁਣਿਆ ਸੀ ਨਾ, ਉਹਨੂੰ ਕਹਿੰਦੇ ਸੀ ਇੰਨੇ ਸਾਲਾਂ ਤੋਂ ਆਪਣਾ ਉਹ ਸੋਜ ਸੀ ਤੇ ਨਾਲੇ ਨਾੜਾਂ ਬਲੌਕ ਹੋਈਆਂ ਸਾਰੀਆਂ ਖੁੱਲ ਗਈਆਂ, ਪਰਕੜੀ ਜ਼ਰੂਰ ਖਾਣ, ਜਿਹਨੇ ਹੱਥ ਪੈਰ ਸੋ, ਇੱਕ ਗਾਜਰ ਵਾਲੀ ਤੇ ਲਸਣ ਵਾਲੀ ਖੀਰ ਖਾਣ। ਸਾਡੇ ਇੱਥੇ ਕੁੜੀ ਨੂੰ ਬਿਲਕੁਲ ਆਰਾਮ ਆ ਗਿਆ, 15 ਦਿਨਾਂ 'ਚ ਹੀ ਖੁੱਲ ਗਏ ਹੱਥ ਪੈਰ। ਇੱਕ ਜਿਹੜਾ ਤੇਲ ਹੈ ਨਾ ਆਪਣਾ ਕੋਕੋਨਟ, ਤੇ ਉਹਦੇ ਚ ਜੈਪਲ ਪੀਸ ਕੇ ਨਾ ਗਰਮ ਦੀ ਮਾਲਿਸ਼ ਕਰਨ। ਪਾਸਾ ਸੁੰਨ ਹੋਇਆ ਹੈ, ਅਧਰੰਗ ਦਾ ਕੁਛ ਸਟੋਕ ਹੋਇਆ ਹੈ, ਜਾਂ ਪੈਰ ਹੱਥ ਸੌਂਦੇ ਨਾ, ਜਿਹੜਾ 12 ਚੀਜ਼ਾਂ ਦਾ ਤੇਲ ਹੈ ਨਾ, ਇੰਨੀਆਂ 12 ਚੀਜ਼ਾਂ ਦੇ ਸਿੰਗਰਕ ਰੂਮੀ ਪਾ ਦੇਣ, 20 ਗ੍ਰਾਮ ਸੂਰ ਦੀ ਚਰਬੀ 20 ਗ੍ਰਾਮ ਸਾੜ ਕੇ ਨਾ ਇਹਦੀ ਮਾਲਿਸ਼ ਕਰਨ, ਜਿੰਨਾ ਮਰਜ਼ੀ ਆਰਾਮ ਆ ਜਾਏਗਾ, ਉਹਨੂੰ ਸੁੰਨ ਛੇਤੀ ਹਟ ਜਾਏਗਾ। ਇੱਕ ਰੋਜ਼ ਸੁੱਕੀ ਖੰਘ ਵਾਲੇ ਪੁੱਛਦੇ ਨੇ, ਸਰੋਂ ਦਾ ਤੇਲ 'ਚ ਵੇਸਣ ਭੁੰਨ ਲੈਣ, ਆਟਾ ਭੁੰਨ ਲੈਣ, ਬਰਾਊਨ ਕਰਕੇ ਸ਼ੱਕਰ ਪਾ ਕੇ ਨਾ ਜ਼ਿਆਦਾ ਤੇਲ 'ਚ ਭੁੰਨ ਕੇ ਖਾਂਦੇ ਜਾਣਗੇ ਤਾਂ ਉਹਨਾਂ ਦੀ ਸੁੱਕੀ ਖੰਘ ਸੰਘ 'ਚ ਰੱਖ ਕੇ ਗਰਮ ਖਸਖਸ ਤੇ ਮਨੱਕਾ ਬਦਾਮ ਕੁੱਟ ਕੇ ਨਾ ਚਟਨੀ ਜੀ ਬਣਾ ਕੇ ਉਹ ਵੀ ਦੁੱਧ ਨਾਲ ਖਾਣ। ਮਿਸ਼ਰੀ ਭੁੰਨ ਕੇ ਰੋਟੀ ਖਾ ਕੇ ਨਾ ਮਗਰੋਂ ਚੂਸਣੀ ਸ਼ੁਰੂ ਕਰ ਲੈਣ ਤਾਂ ਆਰਾਮ ਆ ਜਾਏਗਾ। ਤੇ ਬਥੇਰੀਆਂ ਪਈਆਂ ਨੇ। ਹੁਣ ਮੈਂ ਤੁਹਾਨੂੰ ਬੇਟਾ ਦੱਸਣ ਲੱਗੀ, ਜਿਹੜਾ ਜੜ੍ਹਾਂ ਵਾਲੇ ਫੋੜੇ ਦੀ ਉਹ ਦਿਨ ਗਰਦਨ ਤੇ ਕਹਿੰਦੇ ਸੀ, ਮੈਂ ਲੱਭ ਕੇ ਰੱਖਿਆ ਸੀ, ਮੈਂ ਦੱਸਿਆ ਸੀ, ਮੈਂ ਦੱਸਾਂਗੀ। ਉਹ ਐਂ ਕਰਨਾ, 250 ਗ੍ਰਾਮ ਨਾ ਲੈ ਲੈਣ ਆਪਣਾ ਤਿਲਾਂ ਦਾ ਤੇਲ। ਅੱਛਾ ਜੀ, ਇੱਕ ਲੈ ਲੈਣ ਮੁਸ਼ਕ ਕਪੂਰ, ਮਿੱਠਾ ਸੰਧੂਰ ਤੇ ਸਮੁੰਦਰ ਝੱਗ, 40 ਗ੍ਰਾਮ ਸਾਰੀ ਇਕੱਠੀ ਕਰ ਲੈਣ। ਤੇਲ ਨੂੰ ਚੁੱਲ੍ਹੇ ਤੇ ਰੱਖ ਕੇ ਨਾ ਉਹਨੂੰ ਉਬਾਲਾ ਦੇਣ, ਜਦੋਂ ਤਿੜਕ ਹੋਵੇਗੀ ਨਾ ਉਹਦਾ ਥੱਲੇ ਲਾ ਲੈਣ। ਉਹਨੂੰ ਠੰਡਾ ਕਰਕੇ ਪਹਿਲੋਂ ਇੱਕ ਚੀਜ਼ ਪਾਣ, ਮੁਸ਼ਕ ਕਪੂਰ ਪਾਇਆ, ਕੜਛੀ ਮਾਰੀ ਜਾਣ, ਹਿਲਾਈ ਜਾਣ, ਮਿੱਠਾ ਸੰਧੂਰ, ਫਿਰ ਸਮੁੰਦਰ ਝੱਗ, ਉਹ ਇੱਕ ਪੇਸਟ ਜਿਹੀ ਬਣ ਜਾਏਗੀ। ਸਾਡੀ ਕੁੜੀ ਨੂੰ ਬੜੇ ਨਿਕਲੇ ਸੀ ਜੜ੍ਹਾਂ ਵਾਲੇ, ਇਸੇ ਨਾਲ ਹੀ ਆਰਾਮ ਆਇਆ ਉੱਥੇ ਇੰਡੀਆ। ਤਾਂ ਉਹਨੂੰ ਨਾ ਤੁਸੀਂ ਉਹਦੇ ਉੱਤੇ ਫੋੜੇ ਤੇ ਲਾਉਣ ਕਰਨ, 6-7 ਘੰਟੇ ਲੱਗਾ ਰਹਿਣ ਦੇਣ, ਕੱਪੜਾ ਨਾ ਨਾਲ ਲੱਗੇ। ਫਿਰ ਉਹਨੂੰ ਜੇ ਡਟੋਲ ਹੈ ਤਾਂ ਉਹਦੇ ਨਾਲ ਪਾਣੀ 'ਚ ਘੋਲ ਕੇ ਕੋਸੇ ਨਾਲ ਕਿਸੇ ਕੱਪੜੇ ਨਾਲ ਸਾਫ਼ ਕਰਨ, ਜਾਂ ਨਿੰਮ ਦੇ ਪੱਤੇ ਉਬਾਲ ਕੇ ਉਹਦੇ ਨਾਲ ਸਾਫ਼ ਕਰਨ। 7 ਦਿਨ ਲਗਾਤਾਰ ਕਰਨ, ਉਹਨਾਂ ਦਾ ਫੋੜਾ ਜੜ੍ਹਾਂ ਜੁੜਾਂ ਜੜੀਆਂ ਸਾਰਾ ਠੀਕ ਹੋ ਜਾਏਗਾ। ਸਾਡੀ ਕੁੜੀ ਨੂੰ ਉੱਥੇ 4-5 ਨਿਕਲੇ ਜੜ੍ਹਾਂ ਵਾਲੇ, ਇਸੇ ਨੁਕਸੇ ਨਾਲ ਠੀਕ ਹੋ ਗਏ ਨੇ। ਇੱਕ ਉਹ 1.5 ਕਿਲੋ ਵੇਸਣ ਲੈ ਲੈਣ, ਛੋਲੇ ਦਾ ਆਟਾ ਲੈ ਲੈਣ, ਕਣਕ ਦਾ ਲੈ ਲੈਣ, ਸਰੋਂ ਦਾ ਤੇਲ ਵਿੱਚ ਦੱਬ ਕੇ ਭੁੰਨ ਕੇ ਨਾ ਉਹਦਾ ਸ਼ੱਕਰ ਪਾ ਦੇਣ। 250 ਗ੍ਰਾਮ ਚਾਸਕੂ ਪੀਸ ਕੇ ਭੁੰਨ ਕੇ ਪੀਸ ਲੈਣ, ਚਾਸਕੂ ਪੀਸ ਕੇ ਫਿਰ ਭੁੰਨੇ ਆਟੇ 'ਚ ਪਾ ਦੇਣ, ਥੋੜਾ ਫਰਾਈ ਕਰਕੇ ਨਾ ਉਹਨੂੰ ਪੀਸ ਲੈਣ। ਅੱਧਾ ਕਿਲੋ ਵਿੱਚ ਖੋਇਆ ਪਾ ਦੇਣ, ਕਿਉਂਕਿ ਵੀਕਨੈਸ ਬੜੀ ਹੁੰਦੀ ਹੈ। ਡਰਾਈ ਫਰੂਟ ਪਾਉਣ ਉਹਨਾਂ ਦੀ ਮਰਜ਼ੀ ਨਾਲ, ਤੇ ਇਹ ਬਣਾ ਕੇ ਨਾਲ ਤੁਸੀਂ ਉਹ ਪੰਜੀਰੀ ਖਾਣ ਨਾਲ ਉਹਨਾਂ ਜਿਹੜਾ ਜੜ੍ਹਾਂ ਵਾਲਾ ਫੋੜੇ ਵਾਲਾ ਜਿਹੜਾ ਅੰਦਰ ਗਲੀਏ ਜਿਹੀ ਨਿਕਲ ਜਾਏਗੀ। ਇੱਕ ਕੁੜੀ ਕਹਿੰਦੀ ਗਿਲਟੀਆਂ, ਮੈਂ ਇੰਨੀ ਵਾਰੀ ਦੱਸਿਆ ਇਹਦੇ ਨਾਲ, ਕਈ ਲੋਕਾਂ ਦੇ ਪੇਟ 'ਚ ਇੰਨੀਆਂ ਗਿਲਟੀਆਂ ਸੀ, ਲੋਕਾਂ ਨੂੰ ਹਟ ਗਈਆਂ ਨੇ। ਕਾਲੀ ਮਿਰਚ, ਨਮਕ, ਕਾਲੀ ਮਿਰਚ ਦਾ ਨਮਕ, ਅਲਵੇਰਾ ਦਾ ਗੁੱਦਾ ਭੁੰਨ ਕੇ ਖਾ ਲਓ, ਗਿਲਟੀਆਂ ਹਟ ਜਾਣਗੀਆਂ। ਜੈਫਲ, ਦਾਲਚੀਨੀ, ਸੁੰਡ, ਜਵੈਣ, ਕਾਲੀ ਮਿਰਚ ਕੁੱਟ ਕੇ 1 ਚਮਚ ਪਾਣੀ ਨਾਲ ਖਾਓ, ਗਿਲਟੀਆਂ ਹਟੀਆਂ। ਫੜਕੜੀ ਵੇਸਣ ਨਾਲ ਹੀ ਗਿਲਟੀਆਂ ਹਟ ਗਈਆਂ ਨੇ। ਤੇ ਜੇ ਕਰਕੇ ਤੇ ਇੱਕੋ ਕਹਿੰਦੀ ਨਾ ਸਾਲਮ ਪੰਜਾ ਮੰਗਾਇਆ ਹੈ, ਤੇ 3 ਚੀਜ਼ਾਂ ਚੌਥੀ ਚੀਜ਼ ਪਾਉਣ ਨਾ ਪਾਉਣ, ਉਹ ਆਪਣੇ ਨੁਕਸੇ ਦਾ ਕੋਈ ਜ਼ਿੰਮੇਵਾਰੀ ਨਹੀਂ। ਅਸੀਂ ਤਾਂ ਇਹ ਖਾਧਾ ਸੀ, ਤੇ ਇੱਕ ਵਾਰ ਭਾਈ ਜਗਵੀਰ ਸਿੰਘ ਨੇ ਮੈਨੂੰ ਦੱਸਿਆ ਤਾਂ ਉਹਨਾਂ ਵੀ ਖਾਧਾ ਸੀ। ਸਾਲਮ ਪੰਜਾ, ਸਫੈਦ ਮੁਸਲੀ, ਸਾਲਮ ਮਿਸ਼ਰੀ, ਸਾਲਮ ਪੰਜਾ, ਸਫੈਦ ਮੁਸਲੀ, ਸਾਲਮ ਮਿਸ਼ਰੀ, 3 ਚੀਜ਼ਾਂ ਖਾਧੀ, ਚੌਥੀ ਦਾ ਸਾਨੂੰ ਨਹੀਂ ਪਤਾ ਉਹ ਕੀ ਚੀਜ਼ ਉਹਨਾਂ ਦੀ। ਜਿਹੜੇ ਗਿਲਟੀਆਂ ਵਾਲੇ ਜਿਹਨੂੰ ਹੁਣ ਮੈਂ ਨੁਕਸਾ ਦੱਸ ਕੇ ਗਈ ਨਾ, ਕੁੜੀ ਸੁਣ ਰਹੀ ਹੈ, ਤਾਂ ਅਨਾਰ ਦਾ ਰਸ ਤੇ ਨਿੰਮ ਦੇ ਪੱਤੇ, ਅਲਵੇਰਾ ਦੇ ਗੁੱਦੇ ਸਾੜ ਕੇ ਨਾ ਉਹ ਵੀ ਗਿਲਟੀਆਂ ਤੇ ਲਾ ਕੇ ਵੇਖਣ, ਤੇ ਉਹਨਾਂ ਨੂੰ ਸ਼ਾਇਦ ਇਹਦੇ ਨਾਲ ਹੀ ਖੜ ਜਾਣਗੀਆਂ। ਇੱਕ ਜਿਹੜੇ ਕਹਿੰਦੇ ਪਏ ਸੀ ਨਾ
ਆਪਣਾ ਉਂਗਲਾਂ ਦੀਆਂ ਉਹ ਕੋਰਾਂ ਪੱਕੀਆਂ ਹੋਈਆਂ ਨੇ। ਜ਼ਿਆਦਾ ਗਰਮ ਪਾਣੀ ਜਦੋਂ ਪਾਇਆ ਆਪਾਂ ਭਾਂਡੇ ਭੁੰਡੇ ਧੋਨੇ ਉਹਦਾ ਪੱਕਦੀਆਂ ਨੇ। ਮੈਂ ਛੱਡ ਦਿੱਤਾ ਥੋੜੇ ਪਾਣੀ ਧੋਨੀ, ਹੁਣ ਮੇਰੀਆਂ ਵੀ ਪੱਕਦੀਆਂ ਸੀ। ਇੱਕ ਤਾਂ ਹਲਦੀ ਤੇ ਲਸਣ ਸਾੜ ਕੇ ਨਾ ਗਰਮ ਗਰਮ ਕਿਸੇ ਚੀਜ਼ ਨਾਲ ਨਾ ਉਹਨਾਂ ਨਤੂਰਾਂ ਦੇ ਜਿਹੜੀਆਂ ਕੋਰਾਂ ਦੀਆਂ ਇੱਕ ਜਦੋਂ ਨਹੁੰ ਲਾਉਂਦੇ ਨੇ ਨਾ ਉਹਨਾਂ ਸਾਈਡਾਂ ਤੋਂ ਨੀਵੇਂ ਨਹੀਂ ਕਰਨ, ਉਹ ਤਾਂ ਕਰਕੇ ਪੱਕਦੀਆਂ ਨੇ। ਇੱਕ ਡੀਜ਼ਲ ਦਾ ਤੇਲ ਲੈ ਕੇ ਨਾ ਵਿੱਚ ਨਤੂਰਾਂ ਦੇ ਪਾਉਣ। ਉਦੋਂ ਕੋਈ ਕਹਿੰਦੇ ਜੀ ਫੰਗਸ ਨਹੀਂ ਪਾਉਣਾ, ਇਹ ਨਤੂਰਾਂ 'ਚ ਪਾਉਣਾ। ਗੈਲਸਰੀਨ ਤੇ ਹਰੇ ਨਿੰਬੂ ਦਾ ਰਸ ਲੈ ਕੇ ਨਾ ਵੈਸਲੀਨ, ਜਦੋਂ ਕੋਈ ਕੰਮ ਕੀਤਾ ਹੈ ਭਾਂਡੇ ਚ ਨਾ ਕੋਈ ਕੀਤਾ ਉਹਨੂੰ ਮਾਲਸ਼ ਉਸੇ ਵੇਲੇ ਉਹਦੀ ਮਸਾਜ ਕਰਨ ਹੱਥਾਂ ਨੂੰ, ਉਹ ਬੜੀ ਛੇਤੀ ਉਹਨਾਂ ਨੂੰ ਆਰਾਮ ਆ ਜਾਏਗਾ। ਇੱਕ ਮੈਂ ਕਹਾਂਗੀ ਜਿਹੜੇ ਭੈਣ ਜੀ ਕਹਿੰਦੇ ਨੇ 70 ਸਾਲ ਦੇ ਨੇ ਤੇ ਬਲੱਡ ਦੀ ਸ਼ਿਕਾਇਤ ਹੈ, ਇੱਕ ਤਾਂ ਪੱਕਾ ਕੇਲਾ ਸਵੇਰੇ ਨਿਰਣੇ ਕਾਲਜੇ ਦੁੱਧ ਚ ਮਿਧ ਕੇ ਪੱਕਿਆ ਖਾਣ। ਇੱਕ ਸੁੱਕਾ ਧਨੀਆ ਰਾਤ ਨੂੰ ਭਿਉਂ ਕੇ ਰੱਖਣ 2 ਚਮਚੇ ਤੇ ਸਵੇਰੇ ਉੱਠ ਕੇ ਨਾ ਉਹ ਤੇ ਆਪਣਾ ਪੁਣ ਕੇ ਮਿਧ ਕੇ ਪੁਣ ਕੇ ਨਾ ਪਾਣੀ ਪੀਣ। ਇੱਕ ਡਾਕਟਰ ਨੂੰ ਚੈੱਕ ਕਰਾਉਣ ਉਮਰ ਦੇ ਹਿਸਾਬ ਨਾਲ, ਕਈ ਵਾਰੀ ਯੂਟਰਸ ਕਈ ਪ੍ਰੋਬਲਮ ਆ ਜਾਂਦੀਆਂ ਨੇ। ਇੱਥੇ ਕਿਸੇ ਵਡੇਰੀ ਜਨਾਨੀ ਨੇ ਇਸ ਤਰ੍ਹਾਂ ਹੋ ਗਿਆ ਸੀ। ਸਿਰ ਦਰਦ ਵਾਲੇ ਛੋਟਾ ਜਿਹਾ ਇਲਾਜ ਮੈਂ ਆਪ ਹੀ ਕੀਤਾ ਹੈ। ਖਸਖਸ ਦਾ ਤੇਲ ਮੈਂ 1 ਚਮਚਾ ਲੈ ਕੇ ਨਾ ਦੁੱਧ 'ਚ ਪਾ ਕੇ ਰਾਤ ਨੂੰ ਪੀਂਦੀ ਰਹੀ ਹਾਂ ਤੇ ਮੈਨੂੰ ਆਰਾਮ ਆ ਗਿਆ। ਸ਼ੱਕਰ ਵਿੱਚ ਕਾਲੀ ਮਿਰਚ ਥੋੜੀ ਜਿਹੀ ਪਾ ਕੇ ਤੇ ਘਿਓ 2-3 ਚਮਚੇ ਪਾਏ ਤੇ ਮੈਂ ਰਾਤ ਨੂੰ ਜਦ ਸਵੇਰੇ ਰੋਟੀ ਨਾ ਖਾਂਦੀ ਸਾਂ, ਬੜੀ ਚੰਗੀ ਟੇਸਟੀ ਬਣ ਜਾਂਦੀ। ਤੇ ਥੋੜੇ ਦਿਨ ਘਿਓ ਦੀ ਮਾਲਿਸ਼ ਇੱਕ ਵਾਰੀ ਕੀਤੀ, ਮੁੜ ਕੇ ਮੇਰੀ ਸਿਰ ਭੀੜ ਨਹੀਂ ਹੋਈ, ਵੇਖ ਲਓ ਹੈ ਨਾ। ਇੱਕ ਜਿਹੜੇ ਕਹਿੰਦੇ ਸੀਨੇ ਕੱਚਾ ਕੇਲਾ ਲੈ ਕੇ ਖਾਓ, ਈਸ ਬਗੌਲ ਦਾ ਛਿਲਕਾ ਰਾਤ ਦੁੱਧ 'ਚ ਭਿਓ, ਸਵੇਰੇ ਸ਼ੱਕਰ ਪਾ ਕੇ ਖਾਓ, ਤੁਹਾਨੂੰ ਉਹਦੇ ਨਾਲ ਬੜਾ ਫਰਕ ਪਏਗਾ। ਤੇ ਉਹ ਕਹਿੰਦੇ ਸੀ ਨਾ ਵਾਲ ਆਪਣੇ ਜਿਹੜੇ ਕਹਿੰਦੇ ਸੀ ਨਾ ਵਾਲ ਝੜਦੇ ਨਾ, ਨਿੱਕਾ ਜਿਹਾ ਨੁਕਸਾ ਮੈਂ ਤੁਹਾਨੂੰ ਦੱਸਣੀ ਆ, ਕਿੰਨੀ ਵਾਰੀ ਦੱਸਿਆ। ਇੱਕ ਤਾਂ 250 ਗ੍ਰਾਮ ਜਿਹੜੇ ਨਾ ਮੇਥੇ ਰਾਤ ਨੂੰ ਭਿਓ ਕੇ ਪਾਣੀ 'ਚ ਰੱਖ ਲਓ, ਸਵੇਰੇ ਨਿਚੋੜ ਕੇ ਨਾ ਛਾਵੇਂ ਸੁਕਾ ਕੇ ਤੇ ਉਹਨਾਂ ਨੂੰ ਪੀਸ ਕੇ ਨਾ ਕੋਕੋਨਟ ਤੇਲ ਪਾ ਕੇ 3 ਦਿਨ ਧੁੱਪੇ ਰੱਖੋ। ਸਿਰ ਨੂੰ ਲਾਉਂਦੇ ਰਹੋ, ਤੁਹਾਡੀ ਇੱਕ ਸਿਕਰੀ ਵੀ ਜਾਏਗੀ ਤੇ ਵਾਲ ਵੀ ਮੁੱਢਾਂ ਤੋਂ ਕਾਲੇ ਹੋਣ ਲੱਗ ਜਾਣਗੇ ਤੇ ਝੜਨਗੇ ਵੀ ਨਹੀਂ। ਕਲੌਂਜੀ ਦਾ ਤੇਲ, ਕੋਕੋਨਟ ਤੇਲ, ਬਦਾਮ ਰੋਗਨ, ਔਲੇ ਦਾ ਤੇਲ ਮਿਕਸ ਕਰਕੇ ਨਾ ਸਿਰ ਨੂੰ ਲਾਉਂਦੇ ਰਹੋ, ਝੜਨਗੇ ਵੀ ਨਹੀਂ ਤੇ ਕਾਲੇ ਵੀ ਹੋ ਜਾਣਗੇ, ਹੈ ਨਾ। ਚਿੱਟੇ ਗੰਢੇ ਦਾ ਪਾਣੀ ਲੈ ਕੇ ਨਾ ਵਿੱਚ ਨਿੰਬੂ ਨਿਚੋੜ ਕੇ ਨਾ ਤੇ ਅਦਰਕ ਦਾ ਰਸ ਸਿਰ ਨੂੰ ਲਾਓ, ਤੁਹਾਡੇ ਸਵਾਲ ਵੀ ਕਾਲੇ ਝੜਨਗੇ ਨਹੀਂ। ਮੈਂ ਇੱਕ ਹੋਰ ਦੱਸ ਦਿੰਦੀ ਹਾਂ, ਔਲੇ ਦਾ ਤੇ ਇੱਕ ਤੁਸੀਂ ਆਹ ਕਰਨ, ਮੇਥੇ, ਸ਼ਿਕਾਕਾਈ, ਕਲੌਂਜੀ ਤੇ ਬਦਾਮ, ਸਰੋਂ ਦਾ ਤੇਲ ਸਾੜ ਕੇ ਨਾ ਇਹ ਲਾਉਣ ਤੇ ਆਪਣਾ ਨੁਕਸਾ ਪੁਰਾਣਾ। ਇਹਦੇ ਨਾਲ ਬੜੇ ਵਾਲ ਲੋਕਾਂ ਦੇ ਲੰਬੇ ਵੀ ਹੋ ਗਏ ਨੇ। ਲੰਬੇ ਤਾਂ ਕੀ ਕਰੋ ਨਾ ਕਟਾ ਲੈਂਦੀਆਂ, ਚਲ ਕਾਲੇ ਵੀ ਹੋਣਗੇ ਤੇ ਸਿਕਰੀ ਵੀ ਹਟ ਜਾਏਗੀ ਤੇ ਉਹਨਾਂ ਦਾ ਬਹੁਤ ਫਰਕ ਪੈ ਜਾਏਗਾ। ਜਿਵੇਂ ਉਹ ਕਹਿੰਦੀ ਪਈ ਸੀ ਨਾ ਕੁੜੀ ਇੱਕ ਪਹਿਲਾਂ ਬੋਲਦੀ ਸੀ, ਉਹ ਜਿਹਨਾਂ ਅੱਖਾਂ ਵਾਲੇ ਨੇ ਨਾ ਉਹ ਤਾਂ ਉਹਨੂੰ ਤਾਂ ਉਹੀ ਕਰਨ ਜਿਹੜਾ ਆਪਣੇ ਮੋਤੀਏ ਵਾਲਾ ਪਹਿਲੋਂ ਆਰਾ ਧਨੀਆ ਦੇ ਪਾਲਣ ਪੱਤੇ ਉਹ ਪਾਲਣ। ਜਿਹੜੇ ਪੋਟਾਸ਼ੀਅਮ ਵਾਲੇ ਨਾ ਸਾਰੀਆਂ ਚੀਜ਼ਾਂ ਛੱਡਦੇ ਨੇ, ਆਪਣੀਆਂ ਫੈਟ ਵਾਲੀਆਂ ਖਾਣੀਆਂ, ਆਪੇ ਠੀਕ ਹੋ ਜਾਣਗੇ। ਮੇਰੇ ਬੇਟੇ ਤੇ ਮੈਂ ਅੱਗੇ ਵੀ ਦੱਸਿਆ ਸੀ ਵੱਧ ਗਿਆ ਤੇ ਸਾਰੀ ਚੀਜ਼ ਪੈਣ ਤੋਂ ਠੀਕ ਹੋ ਗਿਆ। ਜਿਹੜੇ ਕਹਿੰਦੇ ਨੇ ਕੁੜੀ ਨੂੰ ਡਾਕਟਰ ਨੂੰ ਵਿਖਾਓ, ਕਾਲੀਆਂ ਮਿਰਚਾਂ ਦੀ ਦਵਾਈ ਖਾਏ, ਸਵੇਰੇ 1 ਚਮਚਾ ਭਰ ਕੇ ਕਿ ਸ਼ਾਮ ਨੂੰ 2 ਚਮਚੇ ਨਿੰਮ ਦੇ ਉਹਨੂੰ ਕੁੱਟਣ ਲੱਗਿਆ ਪਾਓ। ਪਖੜੇ ਦਾ ਜਿਹੜਾ ਪਾਊਡਰ ਹੈ ਨਾ ਕੱਚੀ ਲਈ ਉਹਦੀ ਜਿਹੜੀ ਆਪਣੀ ਉਹ ਪਿਸ਼ਾਬ ਚ ਆ ਰਹੀ ਹੈ, ਕੀ ਉਹ ਦੱਸ ਗਿਆ ਸੀ ਪ੍ਰੋਟੀਨ, ਉਹ ਹਟ ਜਾਏਗੀ। ਨਿੱਕੇ ਨਿੱਕੇ ਇਲਾਜ ਦੇਸੀ ਨੁਕਸੇ ਜੇ ਡਾਕਟਰਾਂ ਕੋਲ ਜਾਣਗੇ ਜੀ ਸਦਕੇ ਚੈੱਕ ਕਰਾਓ, ਬਿਮਾਰੀ ਪੁੱਛੋ। ਪਖੜੇ ਵਾਲੀ ਦਵਾਈ ਖਾ ਲਓ, ਕਾਲੀਆਂ ਮਿਰਚਾਂ ਵਾਲੀ 2 ਚਮਚੇ ਸਵੇਰੇ ਸ਼ਾਮੀ ਖਾ ਲਓ ਤੇ ਉਹ ਕੁੜੀ ਖਾਂਦੀ ਜਿਹੜੀ ਸ਼ੂਗਰ ਛਾਗਰ ਹਟ ਜਾਏਗੀ ਉਹਦੀ, ਹੈ ਨਾ। ਉਹ ਪਿੱਛੇ ਜੇ ਕਹਿੰਦੇ ਇੱਕ ਬੇਟੇ ਇੱਥੇ ਨਾ ਸਾਡੇ ਕੋਈ ਹੈ ਸੀ, ਸਾਡੇ ਸਟੋਰ ਤੇ ਕੰਮ ਕਰਦਾ ਸੀ, 6-7 ਉਹਦੇ ਬੱਚੇ ਸਪੈਨਿਸ਼ ਦੇ, ਉਹਨੂੰ ਇੰਨੀ ਲਿਵਰ ਫੈਟ ਹੋ ਗਈ ਨਾ ਬਹੁਤ ਜ਼ਿਆਦਾ, ਸਾਡਾ ਜੀ ਉਹਨੂੰ ਕਰੇ ਵੀ ਨਾ ਢਾਣ ਦੇ ਵਿਚਾਰੇ ਨੂੰ। ਵੀਰਾ ਬਹੁਤ ਪੀਂਦਾ ਸੀ ਉਹ, ਤੇ ਉਹਨੂੰ ਮੈਂ ਇੰਨਾ ਹੀ ਨੁਕਸਾ ਦੱਸਿਆ। ਮੈਂ ਕਿਹਾ ਇੱਕ ਤਾਂ ਕੱਚੀ ਹਲਦੀ ਲਿਆ ਕੇ ਨਾ ਇਹਨੂੰ ਦੱਸੋ, ਮੇਰੇ ਬੇਟੇ ਨੂੰ ਮੈਂ ਕਿਹਾ ਇਹਨੂੰ ਉਬਾਲ ਕੇ ਅੱਧਾ ਗਲਾਸ ਪਾਣੀ ਬਣਾ ਕੇ ਨਾ ਕੱਚੀ ਹਲਦੀ ਉਬਾਲ ਕੇ ਪੀਵੇ, ਦਹੀਂ ਚ ਪਾ ਕੇ ਖੀਵੇ। ਤੇ ਇੱਕ ਉਹ ਜਿਹੜੀ ਬੜ ਦਾ ਮੈਂ ਜੂਸ ਦੱਸਿਆ, ਇੱਕ ਪਪੀਤਾ ਦੱਸਿਆ ਬਲਵਿੰਦਰ, ਉਹ 1 ਮਹੀਨੇ ਚ ਹੁੰਦਾ। ਇੰਨਾ ਲਿਵਰ ਖਰਾਬ ਹੋਇਆ ਸਾਰਾ ਠੀਕ ਹੀ ਹੋ ਗਿਆ। ਰੋਜ਼ ਲਿਵਰ ਵਾਲੇ ਪੁੱਛਦੇ ਨੇ ਇੰਨਾ ਕੀ ਇਲਾਜ ਹੀ ਕਰ ਲੈਣ ਤੇ ਲਿਵਰ ਠੀਕ ਹੋ ਜਾਏਗਾ। ਓਕੇ ਬੇਟੇ, ਲਵੋ ਤੁਸੀਂ ਕਾਲ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਹਾਂ ਜੀ, ਬਿਲਕੁਲ ਛੋਟੇ ਛੋਟੇ ਇਲਾਜ ਹੁੰਦੇ ਆ, ਜੇ ਕਰਾਂਗੇ ਤਾਂ ਫੇਰ ਹੀ ਮੇਰੇ ਖਿਆਲ 'ਚ ਫਰਕ ਪਊਗਾ। 408-272-5200। ਕੁਲਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਾਡੇ ਇੰਡੀਆ ਆ ਇੱਕ ਮੁੰਡਾ, ਉਹਨੂੰ ਕਾਲਾ ਪੀਲੀਆ ਹੋਇਆ, ਜੇ ਕੋਈ ਭੈਣ ਕਾਲਾ ਪੀਲੀਆ, ਠੀਕ ਹੈ ਜੀ, ਜ਼ਰੂਰ ਦੱਸਿਓ। ਜ਼ਰੂਰ ਪੁੱਛਦੇ ਜੀ, ਉਹਦਾ ਨੁਸਖਾ ਹੈਗਾ। ਠੀਕ ਹੈ ਜੀ, ਤੁਸੀਂ ਕਾਪੀ ਪੈਨ ਲੈ ਲਓ, ਜੇ ਕੋਈ ਦੱਸੂਗਾ ਤਾਂ ਲਿਖ ਜ਼ਰੂਰ ਲਿਓ ਜੀ। ਨਰਿੰਦਰ ਕੌਰ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਇਹ ਭੈਣ ਜੀ ਸਾਡੇ ਹੈ ਨਾ ਵੀ ਦਾਣੇ ਜੇ ਬਾਂਹ ਦੇ ਨਿਕਲ ਕੇ ਖਾਜ ਆਉਂਦੀ ਆ,
ਖਾ ਜਾਣ ਕੇ ਤਾਂ ਪਾਣੀ ਨਿਕਲਦਾ ਵਿੱਚ ਸਿਮ ਦਾ ਆ। ਬਾਂਹ ਇੱਕ ਤੇ ਹੀ ਆ? ਬਾਂਹ ਇੱਕ ਤੇ ਆ ਸਾਰੀ, ਤੇ ਬਾਂਹ ਭਰ ਗਈ ਆ, ਜਾਣੀ ਕਿ ਜ਼ਖਮ ਜਿਹਾ ਹੋ ਗਿਆ ਆ। ਜਿਹਨੂੰ ਵੀ ਹੈਗਾ ਆ ਉਹਨੂੰ ਸ਼ੂਗਰ ਵੀ ਆ? ਨਹੀਂ ਸ਼ੂਗਰ ਤਾਂ ਨਹੀਂ ਹੈਗੀ। ਠੀਕ ਆ, ਠੀਕ ਆ। ਹਾਂ ਠੀਕ ਆ, ਕੋਈ ਨਹੀਂ। ਹਾਂਜੀ, ਉਹਦਾ ਕੋਈ ਸਾਨੂੰ ਤੁਸੀਂ ਦੱਸੋ ਇਲਾਜ। ਜ਼ਰੂਰ ਜੀ, ਜ਼ਰੂਰ ਜ਼ਰੂਰ ਪੁੱਛਦੇ ਹਾਂ ਆਪਾਂ। ਬਹੁਤ ਸਾਰਿਆਂ ਨੂੰ ਹੁੰਦੀ ਆ। ਇੱਕ ਕੱਲ ਵੀ ਕਾਲ ਆਈ ਸੀ ਕਿ ਏਦਾਂ ਹੁੰਦੀ ਆ। ਜਸਵੀਰ ਕੌਰ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਆਪਣੇ ਆ ਵੀਰ ਜੀ ਪਥਰੀ ਦਾ ਕਹਿ ਕੇ ਗਏ, ਕਹਿੰਦੇ ਵਾਰ-ਵਾਰ ਆਉਂਦੀਆਂ। ਹਾਂਜੀ, ਕਿਡਨੀ ਚ। ਹਾਂਜੀ ਹਾਂਜੀ, ਉਹ ਚੀਜ਼ਾਂ ਤਾਂ ਉਹੀ ਆਪਣੀਆਂ। ਮੈਂ ਬੋਲ ਦਿੰਦੀ ਇੱਕ ਵਾਰੀ ਇਹਨਾਂ ਨੂੰ, ਤੇ ਇਹਨਾਂ ਨੂੰ ਮਹੀਨੇ ਦਾ ਸੰਨ ਪਾ ਕੇ 3-4 ਵਾਰੀ ਖਾਣੀ ਪੈਣੀ ਆ, ਫੇਰ ਜਾਣੀਆਂ। ਹਾਂਜੀ ਹਾਂਜੀ, ਇਹ ਲਈ ਵੀ ਤਾਂ ਫਿਰਦੇ ਹੀ ਆ, ਖਾ ਲੈਣੀ ਚਾਹੀਦੀ ਆ। ਅਸੀਂ ਘਰ ਵਿੱਚ ਇਹ ਵਰਤੀ ਆ ਨਾ ਚੀਜ਼। ਇਹ ਜਿਹੜੀਆਂ ਪਥਰੀਆਂ ਵੀ 4-5 ਤਰ੍ਹਾਂ ਦੀਆਂ ਆ। ਹਾਂਜੀ ਹਾਂਜੀ, ਕਿਉਂ ਸਾਡੇ ਫੈਮਿਲੀ ਮੈਂਬਰ ਵੀ ਏਦਾਂ ਦੇ ਕੰਮ ਕਰਦੇ ਰਹੇ ਹੈਗੇ। ਮੈਂ ਪੁੱਛਦੀ ਹੁੰਦੀ ਉਹਨਾਂ ਨੂੰ ਵੀ। ਠੀਕ ਹੈ, ਅੱਜ ਇਹਦੇ ਪਹਿਲੋਂ ਲਿਖਾ ਦਿੰਦੇ ਆ, ਬਾਕੀ ਇਹਨਾਂ ਨੇ ਬਰਾਬਰ ਮਾਤਰਾ ਚ ਲੈਣੀਆਂ। ਆਪਣੇ ਤੇ ਇੱਥੇ ਹੁਣ ਪੈਕਟ ਪੂਰਾ ਹੀ ਮਿਲਣਾ, ਆਪਾਂ ਨੂੰ ਉਨੀ ਤਾਂ ਮਿਲਣੀ ਨੀ। ਜੀ ਜੀ, ਹੈਨਾ। ਤੇ ਪਹਿਲਾਂ 10-10 ਗ੍ਰਾਮ ਦੀਆਂ ਬਣਾ ਲੈਣ ਪਹਿਲਾਂ ਇੱਕ ਵਾਰੀ। ਜੰਗ ਹਰੜ, ਜੌਂ ਖਾਰ। ਇਹ ਕਈਆਂ ਨੂੰ ਇਹ ਵੀ ਨੀ ਪਤਾ ਲੱਗਦਾ ਜੌਂ ਦੂਜੇ ਆ ਕੇ ਖਾ ਰਹੇ, ਚਿੱਟੇ ਰੰਗ ਦੀ ਹੁੰਦੀ ਜੌਂ ਖਾਰ ਵੀ ਜੀ। ਕਲਮੀ ਸ਼ੋਰਾ, ਸੁਹਾਗਾ, ਧਨੀਆ, ਸੁੰਡ ਤੇ ਠੀਕਰੀ ਨਸ਼ਾਦਰ। ਇਹ ਜਿਹੜਾ ਠੀਕਰੀ ਨਸ਼ਾਦਰ ਜੇ 10-10 ਗ੍ਰਾਮ ਪਾਇਆ ਤੇ 5 ਗ੍ਰਾਮ ਪਾਉਣਾ। ਠੀਕ ਹੈ ਜੀ। ਜੇ 20 ਪਾਇਆ ਤੇ ਫਿਰ 10 ਪਾਉਣਾ। ਇਹ 25-20 ਦਿਨ। ਚੌਥਾ ਹਿੱਸਾ ਚਮਚੇ ਦਾ ਸਵੇਰ ਨੂੰ, ਚੌਥਾ ਸ਼ਾਮ ਨੂੰ। ਕੱਚੀ ਲੱਸੀ ਨਾਲ, ਗਾਜਰ ਦੇ ਜੂਸ ਨਾਲ ਲੈ ਲੈਣਾ। ਉਹ ਤਾਂ ਉਹਨਾਂ ਦਾ ਜਿੰਨਾ ਵੀ ਹੈ। ਤੇ ਇਹਨਾਂ ਨੂੰ ਫੇਰ ਇਹਨਾਂ 1 ਮਹੀਨਾ ਕਰਕੇ, ਇਹਨੂੰ ਮਹੀਨਾ ਇੱਕ ਸਟਾਪ ਕਰਕੇ, ਫੇਰ ਇੱਕ ਵਾਰੀ ਕਰਨ, ਫੇਰ ਮਹੀਨਾ ਸਟਾਪ ਕਰਕੇ ਫੇਰ ਕਰਨ, ਫੇਰ ਬਿਲਕੁਲ ਜੜ੍ਹਾਂ ਤੋਂ ਚੱਲ ਜਾਣਗੀਆਂ। ਠੀਕ ਹੈ ਜੀ। ਇਹ 3 ਵਾਰੀ ਕਰਨਾ ਪੈਣਾ ਇਹਨਾਂ ਨੂੰ। ਵਿੱਚੋਂ ਸਟਾਪ ਜ਼ਰੂਰ ਕਰਨਾ। ਜਿੰਨਾ ਚਿਰ ਉਹ ਖਾਣੀ ਉਹਨਾਂ ਚਿਰ ਸਟਾਪ ਰੱਖਣੀ। ਠੀਕ ਹੈ ਜੀ। ਤੇ ਇਹਦੇ ਨਾਲ ਉਹਨਾਂ ਨੂੰ ਫੇਰ ਜਿਹੜੀਆਂ ਵਾਰ-ਵਾਰ ਆਉਂਦੀਆਂ ਇਹ ਹਟ ਜਾਣਗੀਆਂ। ਠੀਕ ਹੈ ਜੀ। ਚੰਗਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕਰਨੇ ਵਿੱਚ ਕੀ ਜਾਂਦਾ, ਇਹਨਾਂ ਦਾ ਨੁਕਸਾਨ ਕੋਈ ਨਹੀਂ। ਤੁਹਾਨੂੰ ਹੋਰ ਵੀ ਕਈ ਬਿਮਾਰੀਆਂ ਤੋਂ ਆਰਾਮ ਆਊਗਾ। ਸੁਮਨਜੀਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਸਿਮਰਨਜੀਤ ਬੋਲਦੀ। ਮੇਰੇ ਪਾਪਾ ਰੇਡੀਓ ਸੁਣਦੇ ਹੁੰਦੇ ਆ ਤੇ ਮੈਨੂੰ ਪ੍ਰੋਬਲਮ ਆ ਰਹੀ ਹੈ ਇਸ ਵੇਲੇ। ਮੈਂ 24 ਸਾਲ ਦੀ ਹਾਂ ਤੇ ਮੇਰੇ ਵਾਲ ਬਹੁਤ ਝੜਦੇ ਆ। ਜਿੱਦਾਂ ਮੇਰੇ ਵਾਲ ਬਹੁਤ ਭਾਰੇ ਹੁੰਦੇ ਸੀ, ਬਹੁਤ ਲਾਈਕ ਯੂ ਨੋ ਥਿਕ ਹੁੰਦੇ ਸੀ, ਤੇ ਹੁਣ ਬਹੁਤ ਪਤਲੇ ਹੋ ਗਏ ਆ। ਤੇ ਜਿਸ ਤਰ੍ਹਾਂ ਥੋੜ੍ਹੇ ਥਾਵਾਂ ਤੇ ਫਿੰਸੀਆਂ ਵੀ ਨਿਕਲੀਆਂ ਤੇ ਥੋੜ੍ਹੇ ਵਾਲ ਝੜ ਗਏ ਤੇ ਗੰਜੀ ਹੋ ਗਈ। ਤਾਂ ਥੋੜ੍ਹੇ ਜਿਹੇ ਥਾਂ ਜਿੱਦਾਂ ਡਾਲਰ ਹੁੰਦਾ ਨਾ, ਕੁਆਟਰ ਹੁੰਦਾ, ਉੱਥੋਂ ਏਦਾਂ ਲਿੱਥ ਗਏ ਤੇਰੇ ਵਾਲ। ਹਾਂ ਨਹੀਂ ਹਾਂ। ਤੇ if ਕਿਸੇ ਕੋਲ ਹੈਗਾ ਕੋਈ ਇਲਾਜ ਜਾਂ ਕੁਛ, ਮੈਂ ਤੇ ਤੇਲ ਬਹੁਤ ਲਾਇਆ ਤੇ ਬਾਇਓਟਿਨ ਉਹ ਵੀ ਹੈਗੀ। ਅੱਛਾ, ਉਹਨਾਂ ਵੀ ਨਹੀਂ ਠੀਕ ਹੋਇਆ? ਨਾ, ਉਹਦੇ ਨਾਲ ਵੀ ਨਹੀਂ ਹੋਇਆ। ਠੀਕ ਹੈ, ਕੋਈ ਨਹੀਂ। ਉੱਦਾਂ ਤਾਂ ਬਹੁਤਾ ਸੁਮਨਜੀਤ ਇਹਦਾ ਨਾ ਮਸਾਜ ਹੀ ਹੁੰਦਾ ਹੈ ਇਹ। ਜੇ ਤੇਰੇ ਕੋਲ ਤੇਲ ਨਹੀਂ ਵੀ ਹੈਗਾ, ਜਦ ਤੂੰ ਡਰਾਈਵ ਵੀ ਕਰਦੀ ਹੈ ਨਾ, ਉੱਥੇ ਟਰਾਈ ਮਸਾਜ ਜਿਹੜੀ ਜਗ੍ਹਾ ਤੇ ਹੈ ਨੀਗੇ। ਅੱਛਾ, ਹਾਂ, ਬਹੁਤੀ ਗੱਲ ਮਸਾਜ ਹੀ ਆ ਕਿ ਉਹ ਥੱਲਿਓਂ ਫਿਰ ਉੱਗਦੇ ਆ ਪਿਓਰ ਲੱਕੇ। ਠੀਕ ਹੈ। ਤੇ ਵੈਸੇ ਆਪਾਂ ਹੋਰ ਵੀ ਪੁੱਛਦੇ ਹੈਗੇ ਆ। ਜਿਹੜੇ ਪਹਿਲਾਂ ਗੁਰਦੀਪ ਕੌਰ ਆਂਟੀ ਸੀ, ਉਹਨਾਂ ਨੇ ਵੀ ਕੁਛ ਦੱਸੇ ਸੀਗੇ। ਉਹਦਾ ਰਿਪੀਟ ਵੀ ਸੁਣ ਸਕਦੇ ਆ ਤੁਸੀਂ, ਤੇ ਫੋਨ ਤੇ ਵੀ ਸੁਣ ਸਕਦੇ ਆ। ਆਪਾਂ ਹੋਰ ਵੀ ਕਿਸੇ ਨੂੰ ਪੁੱਛ ਲੈਂਦੇ ਹਾਂ। ਠੀਕ ਹੈ। ਠੀਕ ਹੈ, ਓਕੇ, ਥੈਂਕ ਯੂ ਜੀ, ਥੈਂਕ ਯੂ। ਹਾਂ, ਤੇ ਸਰੋਤਿਓ, ਇੱਕ ਹੁਣ ਬ੍ਰੇਕ ਦਾ ਟਾਈਮ ਆ। ਬ੍ਰੇਕ ਲੈ ਕੇ ਆਪਾਂ ਵਾਪਸ ਆਉਂਦੇ ਆ। ਜੇ ਤੁਹਾਡਾ ਕੋਈ ਸਵਾਲ ਆ ਜਾਂ ਤੁਸੀਂ ਕੋਈ ਇਲਾਜ ਦੱਸਣਾ ਆ ਤੇ ਤੁਸੀਂ ਕਾਲ ਕਰ ਸਕਦੇ ਹੋ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਕਾਲ ਕਰਕੇ ਆਪਣੇ ਇਲਾਜ ਸ਼ੇਅਰ ਕਰ ਸਕਦੇ ਆ। ਇਹੀ ਪ੍ਰੋਗਰਾਮ ਹੈ ਜਿਹੜਾ ਐਤਵਾਰ ਨੂੰ ਰਿਪੀਟ ਕੀਤਾ ਜਾਂਦਾ, ਪਰ ਉਸ ਦੇ ਵਿੱਚ ਕੋਈ ਕਾਲ ਨਹੀਂ ਲਈ ਜਾਂਦੀ ਕਿਉਂਕਿ ਰਿਪੀਟ ਹੁੰਦਾ, ਰਿਕਾਰਡਡ ਹੁੰਦਾ ਆ ਤੇ ਫੋਨ ਦੇ ਉੱਤੇ ਵੀ ਪਾ ਦਿੱਤਾ ਜਾਂਦਾ ਹੈ। ਹੁਣ ਇੱਕ ਬ੍ਰੇਕ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਨਾਲ। ਸਿਹਤ ਸੰਭਾਲ ਪ੍ਰੋਗਰਾਮ ਮੰਗਲਵਾਰ ਨੂੰ ਹੁੰਦਾ 4 ਤੋਂ ਲੈ ਕੇ 5:30 ਵਜੇ ਤੱਕ, ਜਿਸ ਦੇ ਵਿੱਚ ਤੁਸੀਂ ਕਾਲ ਕਰਕੇ ਕੋਈ ਤੁਹਾਨੂੰ ਪ੍ਰੋਬਲਮ ਹੁੰਦੀ ਉਹਦੇ ਬਾਰੇ ਪੁੱਛਦੇ ਹੋ। ਨਾਲ ਦੀ ਨਾਲ ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ, ਸਾਡੇ ਸਰੋਤੇ ਹੀ ਡਾਕਟਰ ਹੁੰਦੇ ਆ, ਸਰੋਤੇ ਮਰੀਜ਼ ਹੁੰਦੇ ਆ, ਉਹ ਚੀਜ਼ਾਂ ਨੂੰ ਵਰਤਦੇ ਹੋ ਅਤੇ ਉਸ ਦੀ ਫੀਡਬੈਕ ਵੀ ਦਿੰਦੇ ਹੋ। ਆਪ ਸਭ ਨੂੰ ਇਹੀ ਗੁਜ਼ਾਰਿਸ਼ ਹੈ ਕਿ ਫੀਡਬੈਕ ਪਲੀਜ਼ ਜ਼ਰੂਰ ਦਿਓ ਤਾਂ ਕਿ ਬਾਕੀਆਂ ਨੂੰ ਵੀ ਕੋਈ ਨਾ ਕੋਈ ਆਰਾਮ ਆ ਸਕੇ। ਇਸ ਦੇ ਵਿੱਚ ਕੋਈ ਡਾਕਟਰ ਨਹੀਂ ਜਿਸ ਦੇ ਕੋਲ ਕੋਈ ਵੀ ਲਾਇਸੈਂਸ ਹੋਵੇ, ਨਾ ਅਸੀਂ ਦਵਾਈ ਵੇਚਦੇ ਹਾਂ ਅਤੇ ਨਾ ਹੀ ਇੱਥੇ ਕੋਈ ਡਾਕਟਰ ਹੈਗਾ ਤੁਹਾਡੀ ਨਬਜ਼ ਦੇਖ ਕੇ ਕੋਈ ਦੱਸ ਦੇਵੇ ਕਿ ਕਿਹੜੀ ਬਿਮਾਰੀ ਆ ਤੁਹਾਨੂੰ। ਜੇ ਨਹੀਂ ਪਤਾ ਲੱਗਦਾ ਤੁਹਾਨੂੰ ਕੀ ਪ੍ਰੋਬਲਮ ਹੈ, ਡਾਕਟਰ ਦੇ ਕੋਲ ਜਾ ਕੇ ਜ਼ਰੂਰ ਪਤਾ ਕਰ ਲੈਣਾ ਚਾਹੀਦਾ। ਚੱਲਦੇ ਤੁਹਾਡੀਆਂ ਕਾਲਸ ਵੱਲ। ਕਾਲਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਮਹਿੰਦਰ ਸਿੰਘ ਭੰਗਲ, ਅੰਡਿਆਨਾ, ਬਹਾਦਰ ਸਿੰਘ ਗਿੱਲ ਫੋਲਰ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਗਰਮੀਤ ਸਿੰਘ ਜੁਕੇ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸੁਰਿੰਦਰ ਕੌਰ ਸੰਘਾ ਸ਼ਿਕਾਗੋ,
ਬਲਵੰਤ ਕੌਰ ਮੰਗਟ ਓਹਾਇਓ, ਦਲਵੀਰ ਸਿੰਘ, ਜਸਵੰਤ ਕੌਰ ਅਟਵਾਲ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿਆਓ, ਜੁਬਾ ਸਿਟੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਕਾਲਰਸ। ਵਾਰੀ ਵਾਰੀ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਅਤੇ ਜੇ ਅਜੇ ਕਿਸੇ ਨੇ ਕਾਲ ਕਰਨੀ ਆ 408 272 5200 ਸਟੂਡੀਓ ਦਾ ਫੋਨ ਨੰਬਰ ਹੈ। ਜੁੜੇ ਹੋਏ ਨੇ ਸਰਬਜੀਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਦੱਸਣਾ? ਹਾਂਜੀ, ਉਹ ਮੈਡਮ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ, ਮੈਂ ਹਰ ਰੋਜ਼ ਸੁਣਦੀ ਹਾਂ ਅੱਜ ਦੇ ਦਿਨ। ਤੇ ਮੈਂ ਇਹ ਕਾਲ ਇਸ ਕਿ ਮੇਰਾ ਬੇਟਾ ਹੈ ਜੀ, ਉਹਦਾ 96 ਦਾ ਵਰਸ ਹੈ ਤੇ ਉਹਦਾ ਢਿੱਡ ਨਹੀਂ ਦੁਖਦਾ। ਢਿੱਡ ਦੁਖਦਾ? ਬਾਥਰੂਮ ਵੀ ਜ਼ਿਆਦਾ ਜਾਂਦਾ? ਨਹੀਂ, ਬਾਥਰੂਮ ਤਾਂ ਨਹੀਂ ਜਾਂਦਾ ਜ਼ਿਆਦਾ। ਤੁਹਾਨੂੰ ਪਤਾ ਹੀ ਅੱਜ ਕੱਲ੍ਹ ਬੱਚੇ ਬਾਥਰੂਮ 'ਚ ਜਾ ਕੇ ਮੋਬਾਈਲ ਲੈ ਕੇ ਬੈਠ ਜਾਂਦੇ ਆ। ਤੇ ਪਰ ਉਹ ਢਿੱਡ ਬੜਾ ਦੁਖਦਾ ਜੀ। ਉਹ ਉਸ ਕੰਮ ਤੇ ਖੜਾ ਤਾਂ ਵੀ ਕਹੋ ਮੰਮੀ ਮੇਰੇ ਢਿੱਡ ਦੁਖਦਾ, ਕੋਈ ਰੋਟੀ ਖਾ ਲੈਂਦਾ ਤੇ ਫਿਰ ਕਹਿ ਜਾਂਦਾ ਮੇਰਾ ਢਿੱਡ ਦੁਖਦਾ ਜੀ। ਬਹੁਤ ਚਿਰ ਹੋ ਗਿਆ ਜੀ ਢਿੱਡ ਦੁਖਦੇ ਨੂੰ। ਠੀਕ ਹੈ ਜੀ। ਤੇ ਕੋਈ ਦੱਸਿਓ ਮੈਡਮ, ਕੋਈ ਹੋਵੇ ਨਾ ਤਾਂ ਮੈਂ ਠੀਕ ਹੈ ਸਰਬਜੀਤ ਜੀ, ਆਪਾਂ ਪੁੱਛਦੇ ਹਾਂ। ਕਈ ਤਾਂ ਸੰਗਰਾਣੀ ਕਹਿ ਦਿੰਦੇ ਆ, ਪਤਾ ਨਹੀਂ ਉਹ ਕਿੰਨੇ ਤਰ੍ਹਾਂ ਦੀ ਹੁੰਦੀ ਹੋਊਗੀ, ਪਰ ਫਿਰ ਵੀ ਆਪਾਂ ਪੁੱਛਦੇ ਹਾਂ। ਹਰਦੀਪ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੀ ਨਾ ਬੇਟੀ ਹੈ ਜੀ, ਪੌਣੇ ਇਹਦੇ ਨਾ ਜਿਵੇਂ ਗੈਸ ਪਾਸ ਕਰਦੀ ਆ ਉਦੋਂ ਪੇਟ ਬਹੁਤ ਮਤਲਬ ਔਖੀ ਹੁੰਦੀ ਹੈ ਇੱਕ ਗੈਸ ਪਾਸ ਕਰਨ ਤੋਂ ਪਹਿਲਾਂ। ਤੇ ਇੱਕ ਇਹ ਦੁੱਧ ਬਹੁਤ ਜ਼ਿਆਦਾ ਕੱਢਦੀ ਹੈ, ਜਿਵੇਂ ਪਿਲਾਉਂਦੇ ਆ ਤਾਂ ਵੀ ਕੱਢਦੀ ਹੈ, ਨਾ ਕੱਢੀ ਹੋ ਜਾਂਦੀ ਹੈ ਸਾਰਾ ਦਿਨ। ਚਾਹੇ ਇਹਨੂੰ ਢਕਾਰ ਵੀ ਦਵਾ ਦੋ ਫਿਰ ਵੀ ਕੱਢੀ ਜਾਂਦੀ ਹੈ। ਤੇ ਮੂੰਹ ਚੋਂ ਨਾ ਪਾਣੀ ਦੀ ਕੁਲਣੀ ਵੀ ਮਾਰਦੀ ਹੈ। ਹੁਣ 3-4 ਦਿਨ ਹੋ ਗਏ ਜਿਵੇਂ ਪਾਣੀ ਜਿਹਾ ਕੱਢਦੀ ਹੈ ਮੂੰਹ ਤੋਂ ਬਹੁਤ ਜ਼ਿਆਦਾ। ਤੇ ਜਿਹੜਾ ਦੁੱਧ ਕੱਢਦੀ ਹੈ ਫਿਰ ਤੁਸੀਂ ਡਾਕਟਰ ਨੂੰ ਪੁੱਛ ਤਾਂ ਆਏ ਆ ਮੇਰੇ ਖਿਆਲ? ਹਾਂਜੀ, ਉਹ ਕਹਿੰਦਾ ਨੋਰਮਲ ਆ। ਹਾਂਜੀ ਹਾਂਜੀ, ਇਹ ਨੋਰਮਲ ਹੀ ਹੁੰਦਾ ਆ। ਕਈ ਬੱਚੇ ਪੀਂਦਿਆਂ ਸਾਰ ਹੀ ਉਹ ਪਚਾਉਂਦੇ ਨਹੀਂ, ਉਹ ਉੱਦਾਂ ਹੀ ਕੱਢ ਦਿੰਦੇ ਆ। ਤੇ ਫਿਰ ਆ ਜਿਹੜਾ ਪਾਣੀ ਕੱਢਦੀ ਹੈ ਇਹਦੇ ਪਾਣੀ ਤੋਂ ਦੱਸਦੇ ਆ, ਕੋਈ ਨਾ ਕੋਈ ਦੱਸੂਗਾ। ਪਾਣੀ ਜਿਹੜਾ ਮੂੰਹ ਚ ਆਉਂਦਾ ਹੈ ਨਾ, ਉਹ ਬੱਚਿਆਂ ਨੂੰ ਕਈ ਵਾਰੀ ਬਾਏ ਹੁੰਦੀ ਆ। ਹਾਂਜੀ। ਕਿੰਨੇ ਚਿਰਾਂ ਦੀ? ਪੌਣੇ 2 ਮਹੀਨੇ। ਹਾਂ, ਉਹਨੂੰ ਹਜੇ ਵੈਸੇ ਤਾਂ ਕੁਝ ਦੇਣਾ ਨਹੀਂ ਮੇਰੇ ਖਿਆਲ ਦੇ ਵਿੱਚ। ਕੁਝ ਉਬਾਲ ਕੇ ਦੱਸਦੇ ਹੁੰਦੇ, ਆਪਾਂ ਪੁੱਛ ਲੈਂਦੇ ਹਾਂ। ਕੋਈ ਨਾ ਕੋਈ ਜ਼ਰੂਰ ਦੱਸੂਗਾ। ਠੀਕ ਹੈ ਜੀ, ਥੈਂਕ ਯੂ। ਤੇ ਇੱਕ ਹੋਰ ਜਿਹੜਾ ਇੱਕ ਚੂਨਾ ਕਹਿੰਦੇ ਸੀ, ਉਹ ਕਿਵੇਂ ਲਈਦਾ ਜਿਹੜਾ ਗੋਡਿਆਂ ਦੇ ਦਰਦਾਂ ਤੋਂ ਕਹਿੰਦੇ ਸੀ? ਉਹ ਤੇ ਚੌਲ ਦੇ ਦਾਣੇ ਜਿੰਨਾ ਲੈਣਾ ਜਾਂ ਦਹੀਂ ਦੇ ਵਿੱਚ ਲੈ ਲਓ, ਜਿਸ ਤਰ੍ਹਾਂ ਵੀ ਤੁਸੀਂ ਖਾ ਸਕਦੇ ਹੋ। ਅੱਛਾ ਜੀ, ਠੀਕ ਹੈ। ਠੀਕ ਹੈ, ਥੈਂਕ ਯੂ। ਓਕੇ ਜੀ, ਓਕੇ। ਬੱਚੇ ਦੇ ਮੂੰਹ ਵਿੱਚ ਪਾਣੀ ਆਉਂਦਾ। ਪੌਣੇ 2 ਮਹੀਨੇ ਦਾ ਬੱਚਾ ਬਹੁਤ ਛੋਟਾ ਹੁੰਦਾ ਆ। ਜੇ ਕਿਸੇ ਨੂੰ ਇਹ ਐਕਸਪੀਰੀਅੰਸ ਆ ਤੇ ਜ਼ਰੂਰ ਸ਼ੇਅਰ ਕਰ ਲਿਆ, ਕਿਉਂਕਿ ਦਵਾਈ ਕੋਈ ਨਹੀਂ ਹੁੰਦੀ। ਸਾਲ ਤੱਕ ਬੱਚੇ ਨੂੰ ਦਵਾਈ ਨਹੀਂ ਦਿੱਤੀ ਜਾਂਦੀ। ਸਤਿ ਸ਼੍ਰੀ ਅਕਾਲ। ਅੱਗੇ ਵੀ ਮੈਂ ਦੱਸਿਆ ਸੀ ਮੇਰਾ ਗਿੱਟਾ ਸੁੱਜ ਜਾਂਦਾ, ਪੈਰ ਸੁੱਜਿਆ ਹੈ ਨਾਲ ਸਾਰਾ, ਲੱਤ ਵੀ ਥੋੜੀ ਜਿਹੀ ਸੁੱਜੀ। ਠੀਕ ਆ, ਫਿਰ ਤੁਸੀਂ ਕੀ ਕੀਤਾ? ਮੈਂ ਤਾਂ ਲੂਣ ਜਿਹਾ ਵਰਗਾ ਪੈਕਟ ਆ ਕੁੜੀ ਲਿਆਈ ਸੀਗੀ, ਉਹਦੇ ਗੋਰ ਕਰਦੀ ਪਾਣੀ ਚ ਪਾ ਕੇ। ਠੀਕ ਆ। ਤੇ ਫਿਰ ਸ਼ਾਮ ਨੂੰ ਉਹ ਕੋਕੋਨਟ ਤੇਲ ਪੈਣੀ ਨਾ ਮੰਜੇ ਤੇ, ਫਿਰ ਉਹ ਲਾ ਕੇ ਜਰਾਬਾਂ ਚਾੜ ਲੈਣੀ। ਠੀਕ ਆ। ਥੋੜਾ ਜਿਹਾ ਸੋਜ ਘਟਦੀ ਆ, ਜਿੱਦਾਂ ਮੈਂ ਸਰਾਣਾ ਰੱਖ ਕੇ ਪੈਣੀ ਆ। ਸਵੇਰ ਨੂੰ ਫੇਰ ਫਿਰਦੀ ਤੁਰਦੀ ਤੇ ਫੇਰ ਹੋ ਜਾਂਦੇ। ਥੋੜੀ ਘਟਦੀ ਹੈ, ਬਹੁਤੀ ਨਹੀਂ ਲੈਂਦੀ। ਨਾਲੋਂ ਗਿੱਟਿਆ ਦੋਹਾਂ ਪਾਸਿਆਂ ਤੋਂ ਪੱਥਰ ਵਾਂਗਰ ਕਰੜਾ ਹੋਇਆ ਪਿਆ। ਇੱਥੋਂ ਲੈਥੀ ਨਹੀਂ ਨਾ ਸੋਜ ਜਿਆਦੀ ਚੜੀ। ਠੀਕ ਹੈ ਜੀ, ਜਰੂਰ ਭੈਣ ਜੀ ਕੋਈ ਦੱਸਿਓ। ਠੀਕ ਆ, ਆਪਾਂ ਪੁੱਛਦੇ। ਮੈਨੂੰ ਯਾਦ ਹੈ ਕਿ ਤੁਸੀਂ ਪਿਛਲੀ ਵਾਰ ਵੀ ਪੁੱਛਿਆ ਸੀਗਾ। ਕਹਿੰਦੇ ਆ ਵੀ ਐਪਲ ਸਾਈਡਰ ਵਿਨੇਗਰ ਥੋੜਾ ਲੈ ਲਓ। ਜੇ ਤੁਹਾਨੂੰ ਨਹੀਂ ਵੀ ਚੰਗਾ ਲੱਗਦਾ ਨਾ, ਬਿਲਕੁਲ ਬੇਸ਼ੱਕ ਅੱਧਾ ਚਮਚਾ ਲੈ ਲਓ ਕੋਸੇ ਜਿਹੇ ਪਾਣੀ ਦੇ ਵਿੱਚ। ਤੇ ਵੈਸੇ ਹੋਰ ਵੀ ਆਪਾਂ ਨੂੰ ਜ਼ਰੂਰ ਪੁੱਛਦੇ ਹਾਂ ਕਿਸੇ ਨਾ ਕਿਸੇ ਨੂੰ ਵੀ ਜੇ ਕਿਸੇ ਦੇ ਇਸ ਤਰ੍ਹਾਂ ਦਾ ਕੁਝ ਹੋਇਆ ਤੇ ਜ਼ਰੂਰ ਤੁਸੀਂ ਸ਼ੇਅਰ ਕਰ ਸਕਦੇ ਆ। ਸੰਦੀਪ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਰੇਡੀਓ ਹੌਲੀ ਕਰੋ। ਹਾਂਜੀ ਭੈਣ ਜੀ, ਮੈਂ ਅੱਗੇ ਵੀ ਪੁੱਛਿਆ ਸੀ। ਇੱਕ ਦਿਨ ਮੇਰੀਆਂ ਹੱਡੀਆਂ ਬਹੁਤ ਖੜਕਦੀਆਂ ਆ। ਹੱਡੀਆਂ ਖੜਕਦੀਆਂ? ਠੀਕ ਆ। ਉਹ ਇਲਾਜ ਦੱਸਿਆ ਸੀ। ਉਹ ਮੈਂ ਕਿਹਾ ਉਹਲਾ ਮੈਂ ਤਾਂ ਸੁਣ ਨਹੀਂ ਹੋਇਆ। ਮੈਂ ਕਿਹਾ ਜਿਹੜੀ ਹਾਂਜੀ ਆਇਆ ਨਹੀਂ ਵਿੱਚ ਉਹ ਪ੍ਰੋਗਰਾਮ ਦੇ। ਫਿਰ ਨਹੀਂ ਦੱਸਿਆ ਨਹੀਂ ਹੋਣਾ ਕਿਸੇ। ਹਾਂਜੀ, ਹੱਡੀਆਂ ਖੜਕਦੀਆਂ ਜੀ, ਜਿੱਦਾਂ ਜਿਹੜਾ ਤੁਰਦੀਆਂ ਉਸਲਾ ਵੀ ਨਾ ਲੱਕ। ਠੀਕ ਹੈ ਜੀ। ਹੈਲੋ, ਠੀਕ ਹੈ, ਪੁੱਛਦੇ ਆਪਾਂ ਹੱਡੀਆਂ ਖੜਕਦੀਆਂ ਜੀ ਇਹਨਾਂ ਦੀਆਂ, ਤੇ ਉਹਦੇ ਬਾਰੇ ਪੁੱਛਣਾ ਇਹਨਾਂ ਨੇ। ਮਨਦੀਪ ਆਸਟ੍ਰੇਲੀਆ ਤੋਂ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਚੱਲਦਾ ਜੀ। ਥੈਂਕ ਯੂ ਜੀ। ਇੱਕ ਹੀ ਉਧਰ ਤੁਸੀਂ ਫਟਕੜੀ ਬੇਸਣ ਦਾ ਦੱਸਿਆ ਸੀਗਾ, ਐਕਚੁਅਲੀ ਪਲੀਜ਼ ਜੀ ਉਹਨੂੰ ਰਿਪੀਟ ਕਰ ਦਿਓ ਤਾਂ ਸਾਡਾ ਬਹੁਤ ਠੀਕ ਹੈ ਜ਼ਰੂਰ ਜੀ। ਹਾਂਜੀ, ਓਕੇ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਵਿੱਚ ਪੂਰੀ ਕੋਸ਼ਿਸ਼ ਰਹੂਗੀ ਜੀ ਕਿ ਫਟਕੜੀ ਵਾਲਾ ਬੇਸਣ ਜ਼ਰੂਰ ਦੱਸ ਦਿੱਤਾ ਜਾਵੇ। ਹਾਂਜੀ, ਠੀਕ ਹੈ ਜੀ। ਅਗਲੇ ਸਾਡੇ ਕਾਲਰ ਨੇ ਭਜਨ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਜਨ ਕੌਰ ਜੀ। ਸੁੱਤੇ ਰਹਿੰਦੇ ਆ ਤਾਂ ਇੱਕ ਠੀਕ ਪੈਰ ਸੌਂਦਾ, ਹੱਥ ਸੌਂਦੇ ਆ, ਪੈਰ ਸੌਂਦੇ ਆ, ਹੱਡੀ ਤੇ ਸੱਟ ਲੱਗੀ ਆ, ਤੇ ਮੇਰੇ ਖਿਆਲ ਦੇ ਵਿੱਚ ਨਰਵ ਦੀ ਪ੍ਰੋਬਲਮ ਹੋ ਜਾਂਦੀ ਆ। ਜ਼ਰੂਰ ਪੁੱਛਦੇ ਹਾਂ ਜੀ ਆਪਾਂ ਕਿਸੇ ਨਾ ਕਿਸੇ। ਬਲਜੀਤ ਕੌਰ ਜੀ, ਸਤਿ ਸ਼੍ਰੀ ਅਕਾਲ। ਜਿੱਦਾਂ ਡਾਕਟਰ ਦੇ ਗਠੀਏ ਤੋਂ ਗਈ ਜੀ, ਦਵਾਈ ਦਿੱਤੀ, ਤੇਜ਼ ਚੱਕਰ ਬਹੁਤ। ਠੀਕ ਆ। ਦਵਾਈ ਨਹੀਂ ਚੇਂਜ ਕਰਾਈ? ਦਵਾਈ ਮੈਂ ਚੇਂਜ ਕੀਤੀ। ਦੂਸਰਾ ਭੈਣ ਜੀ ਨਾ ਮੇਰੇ ਨਾ ਸਿਰ ਨੂੰ ਗਰਮੀ ਬਹੁਤ ਚੜਦੀ। ਠੀਕ ਆ।
ਦਾ ਦਿਮਾਗ ਮੇਰਾ ਕਮਜ਼ੋਰ, ਕੋਈ ਪਤਾ ਪਲੀਜ਼ ਕੋਈ। ਠੀਕ ਹੈ ਜੀ। ਹਾਂਜੀ, ਕੋਈ ਵੀ ਬਿਮਾਰੀ ਆਪਣੀ ਤਾਂ ਦੱਸਦਾ ਕਿ ਸ਼ਾਇਦ ਤੁਹਾਡੇ ਕੋਲੋਂ ਕੋਈ ਨਾ ਕੋਈ ਉਸ ਦਾ ਹੱਲ ਮਿਲ ਜਾਏ। ਜਿਹੜਾ ਵੀ ਹੱਲ ਤੁਹਾਡੇ ਕੋਲ ਹੁੰਦਾ ਪਲੀਜ਼ ਸ਼ੇਅਰ ਕਰ ਲਿਆ ਕਰੋ। 408 272 5200। ਅਮਰੀਕ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਕੀਤੀ ਗੱਲ, ਮੈਨੂੰ ਪਿਛਲੇ ਵੀਕ ਮੈਂ ਜਿਹੜੀ ਤੁਹਾਡੇ ਲੋਡ ਕੀਤਾ ਹੁੰਦਾ ਉਹ ਵੀ ਸੁਣਦਾ ਰਿਹਾ ਜੀ। ਉਹਦੇ ਵਿੱਚ ਇੱਕ ਮੈਂ ਦਵਾਈ ਦੇਖਦਾ ਸੀ ਜਿਹਦੇ ਟੋਇਲਟਾਂ ਬਹੁਤ ਆਉਂਦੀਆਂ ਮੈਨੂੰ ਵੀ। ਕਿਸੇ ਬੀਬੀ ਨੇ ਦੱਸਿਆ ਸੀਗਾ ਹਿੰਗ ਤੇ 4 ਚੀਜ਼ਾਂ ਦੱਸੀਆਂ ਸੀ, ਜੀਰਾ, ਕਾਲਾ ਲੂਣ ਤੇ ਉਹ ਜਿਹੜੀਆਂ ਉਹਨੇ ਕਿਹਾ ਸੀ ਇਹਨਾਂ ਨੂੰ ਕੱਚਾ ਭੁੰਨਾ ਕਰਨਾ ਤੇ ਉਹ ਸਾਰੀਆਂ ਚੀਜ਼ਾਂ ਨੂੰ ਕਰਨਾ ਤੇ ਇੱਕ ਜਿਹੜੀ ਹਿੰਗ ਆ ਉਹਦੀ ਖਿੱਲ ਕਰਨੀ ਜਾਂ ਨਹੀਂ ਕਰਨੀ, ਅਸੀਂ ਕਿੰਨਾ ਕਿੰਨਾ ਪਾਉਣਾ ਇਹਨਾਂ ਦੱਸ ਸਕਦੇ ਜੇ ਮਿਹਰਬਾਨੀ। ਉਹਦੇ ਵਿੱਚ ਦੱਸਿਆ ਨਹੀਂ, ਅਸੀਂ ਰਿਕਾਰਡਿੰਗ ਮੈਂ ਸੁਣੀ, ਉਹਦੇ ਵਿੱਚ ਇਹ ਗੱਲ ਹੈ ਨਹੀਂ ਸੀ ਜੀ। ਠੀਕ ਹੈ। ਹਾਂਜੀ, ਜੇ ਉਹ ਬੀਬੀ ਆ ਕੇ ਦੱਸ ਦੇ ਤਾਂ ਬੜੀ ਮਿਹਰਬਾਨੀ। ਥੋੜੀ ਵੱਡੀ ਪ੍ਰੋਬਲਮ ਹੈ ਜੀ ਇਸ ਗੱਲ। ਕੋਈ ਨਹੀਂ, ਆਪਾਂ ਜ਼ਰੂਰ ਪੁੱਛਦੇ ਹਾਂ, ਕੋਈ ਦੱਸ ਦਊਗਾ। ਹਾਂਜੀ, ਵੀ ਉਹਦੀ ਕਿੰਨੀ ਮਿਕਦਾਰ ਪਾਉਣੀ ਤਿੰਨਾਂ 4 ਚੀਜ਼ਾਂ ਦੀ, ਤਾਂ ਜੇ ਕਰਨੀ ਤਾਂ ਕਿੱਦਾਂ ਕਰਨੀ ਮੈਨੂੰ ਇਹ ਵੀ ਨਹੀਂ ਆਉਂਦੀ ਜੀ। ਹਾਂਜੀ, ਕੋਈ ਨਹੀਂ ਜ਼ਰੂਰ ਕੋਈ ਨਾ ਕੋਈ ਦੱਸ ਦਊਗਾ। ਖਿੱਲ ਵੈਸੇ ਤੁਸੀਂ ਕਿਸੇ ਵੀ ਚੀਜ਼ ਦੀ ਕਰਨੀ ਆ, ਚੁੱਲ੍ਹਾ ਗਰਮ ਕਰੋ, ਉੱਤੇ ਤਵਾ ਰੱਖੋ, ਚੀਜ਼ ਨੂੰ ਰੱਖ ਦਿਓ ਅਤੇ ਉਹਦੇ ਲੁਇਓ ਨਾ, ਉਹਦੀ ਮੰਦਮ ਜਿਹੀ ਅੱਗ ਰੱਖੋਗੇ ਤਾਂ ਉਹਦੀ ਖਿੱਲ ਚੀਜ਼ ਦੀ ਬਣ ਜਾਂਦੀ ਆ। ਫਟਕੜੀ ਦੀ ਕਰਨੀ ਆ, ਸੁਹਾਗੇ ਦੀ ਕਰਨੀ ਆ। ਹੁਣ ਇਹਨਾਂ ਨੇ ਹਿੰਗ ਦਾ ਪੁੱਛਿਆ ਪਰ ਉਹਦੀ ਮੈਨੂੰ ਪਤਾ ਨਹੀਂ ਉਹਦਾ ਬਾਰੇ ਕੀ ਦੱਸਿਆ ਸੀਗਾ। ਕੋਈ ਨਾ ਕੋਈ ਜ਼ਰੂਰ ਦੱਸੂਗਾ। ਸਰਜੀਤ ਕੌਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੁੱਛਿਆ ਕਿ ਹੱਡੀਆਂ ਰੜਕ ਤੋਂ। ਹਾਂਜੀ, ਭਾਜੀ ਜਗਵੀਰ ਸਿੰਘ ਨੇ ਜਿਹੜਾ ਨਾ ਚੂਨਾ ਲੈਣਾ ਜਿਹਨਾਂ ਦੀ ਹੱਡੀਆਂ ਖੜਕ, ਚੂਨਾ ਕਣਕ ਦੇ ਦਾਣੇ ਫੇਰ ਪੂਰੀ ਦੇ ਨਾਲ ਏਦਾਂ ਹੀ ਨਹੀਂ ਲੈਣਾ, ਘੋਲ ਕੇ ਤਾਂ ਉਹਨੂੰ ਪੁਣਨਾ। ਠੀਕ ਹੈ, ਦੇ ਨਾਲ ਫੇਰ ਕਿਸੇ। ਠੀਕ ਹੈ। ਤੇ ਉਹ ਜਿਹੜੀ ਕੁੜੀ ਕਹਿੰਦੀ ਪਿੱਛੇ ਗਲਤੀਆਂ ਆ, ਹਾਂਜੀ, ਤੇ ਉਹਦੇ ਲਈ ਵੀ ਉਹਨਾਂ ਨੇ ਉਦੋਂ ਚੂਨਾ ਹੀ ਦੱਸਿਆ। ਠੀਕ ਹੈ। ਉਹ ਕਹਿੰਦੇ ਚੂਨਾ ਕਣਕ ਦੇ ਦਾਣੇ ਜਿਹੜੀ ਚੀਜ਼ ਮਰਜ਼ੀ ਭਾਵੇਂ ਪਾਣੀ 'ਚ ਘੋਲ ਕੇ ਪੀ ਲਵੇ, ਪਰ ਉਹਨੂੰ। ਤੇ ਜਿਹੜਾ ਇੱਕ ਬੀਬੀ ਕਹਿੰਦੀ ਆ ਮੇਰੇ ਹੱਥ ਪੈਰ ਸੁੰਦੇ ਆ, ਉਹ ਉਹਨਾਂ ਨੇ ਦੱਸਿਆ ਸੀ ਤਿਲਾਂ ਦਾ ਤੇਲ ਲੈ ਕੇ ਉਹਦੇ ਵਿੱਚ ਇੱਕ ਗੱਠਾ ਲਸਣ ਦਾ ਛਿੱਲ ਕੇ ਉਹ ਵਿੱਚ ਪਾ ਦੇਣਾ। ਕੱਪ ਲੈ ਲਓ ਤੇਲ ਦਾ, ਅੱਧਾ ਕੱਪ ਲੈ ਲਓ, ਉਹ ਜਿਹੜੀਆਂ ਗੱਠੀਆਂ ਲਸਣ ਦੀਆਂ ਉਹਦੇ ਵਿੱਚ ਪਾ ਦੇਣੀਆਂ। ਜਦੋਂ ਉਹ ਨਾ ਉੱਤੇ ਤਰ ਕੇ ਉੱਤੇ ਆ ਜਾਣਗੀਆਂ ਭੁੱਜ ਕੇ ਹਲਕੀਆਂ ਪੈ ਕੇ, ਫਿਰ ਉਹਨਾਂ ਨੂੰ ਪੁਣ ਕੇ ਤੇ ਉਹ ਤੇਲ ਦੀ ਮੱਛੀ ਹੱਥਾਂ ਪੈਰਾਂ। ਤੇ ਬਾਕੀ ਮੈਂ ਤੁਹਾਨੂੰ ਪੁੱਛਣਾ ਸੀਗਾ, ਤੁਸੀਂ ਜਿਹੜਾ ਦਿੰਦੀ ਹੈ ਨਾ 100 ਗ੍ਰਾਮ ਤੁਸੀਂ ਚਿੱਟੀ ਫਟਕੜੀ ਸੀ 1 ਕਿਲੋ ਘੀ ਹੈ ਨਾ, ਤੇ ਉਹ ਮੈਂ ਪੁੱਛਣਾ ਸੀ ਵੀ ਜਦੋਂ ਹਨਾ ਫਿਰ ਆਪਾਂ ਉਹਨੂੰ ਬੰਦ ਕਰ ਦੇਣਾ, ਫਿਰ ਉਹ ਤਾਂ ਬੰਦ ਹੋਣਾ ਪਤੀਲਾ ਇਹਦੇ ਵਿੱਚ ਹੀ ਦਿਸਣਾ ਕੁਛ, ਫਿਰ ਪਤਾ ਉਹ ਕਿੰਨਾ ਚਿਰ ਰੱਖਣਾ ਪਤਾ ਲੱਗ ਜਾਊ ਆਪਾਂ ਨੂੰ ਵੀ ਸਾਰੀ ਫਟਕੜੀ ਮੇਲਟ ਹੋ ਗਈ। ਜਦੋਂ ਤੁਹਾਡੀ ਪੌਣੀ ਦੇ ਵਿੱਚੋਂ ਉਹ ਮੁੱਕ ਗਈ ਤੇ ਤੁਹਾਨੂੰ ਆਪੇ ਪਤਾ ਲੱਗ ਜਾਣਾ। ਪੌਣੀ ਦੇ ਵਿੱਚ ਪਾਉਣੀ ਆ। ਪੌਣੀ ਨੂੰ ਨੰਗੀ ਰੱਖਣਾ, ਕੰਢੇ ਢਕਣੇ ਇਕੱਲੇ ਪਤੀਲੇ ਦੇ? ਹਾਂਜੀ, ਕੋਈ ਜ਼ਰੂਰੀ ਨਹੀਂ ਕਿ ਉਹ ਤਾਂ ਆਪਾਂ ਕਹਿੰਦੇ ਛੇਤੀ ਹੋ ਜਾ, ਤਾਂ ਕਰਕੇ ਫੋਇਲ ਪੇਪਰ ਲਾਉਣ ਨੂੰ ਕਹਿੰਦੇ ਆ। ਅੱਛਾ, ਤੇ ਪੌਣੀ ਦੇ ਉੱਤੇ ਨਾ ਲਾਵਾਂ ਜਿਹਦੇ ਵਿੱਚ ਫਟਕੜੀ ਪਾਈ ਹੋਣੀ? ਥੋੜਾ ਜਿਹਾ ਉਹਨੂੰ ਭਾਫ ਨਿਕਲਣੇ ਨੂੰ ਰੱਖ ਦੇ, ਥੋੜਾ ਜਿਹਾ ਰੱਖ ਲੂੰ, ਫਿਰ ਉਹਦੇ ਵਿੱਚ ਦੇਖ ਲਵਾਂ ਸਾਰੀ ਥੱਲੇ ਚਲੇ ਗਈ। ਹਾਂਜੀ ਹਾਂਜੀ। ਤੇ ਫਿਰ ਉਹਨੂੰ ਫਟਕੜੀ ਨੂੰ ਕੀ ਕਰਨਾ, ਵਿੱਚੋਂ ਕੱਢ ਦੇਣੀ ਫਟਕੜੀ ਪਾਉਣ ਕੇ? ਉਹ ਮੈਂ ਤੁਹਾਨੂੰ ਦੁਬਾਰਾ ਦੱਸ ਦਾਂਗੀ, ਅੱਜ ਦੱਸਾਂਗੇ। ਠੀਕ ਹੈ। ਅੱਛਾ ਜੀ, ਚਲੋ ਠੀਕ ਹੈ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਰਾਮ ਪ੍ਰਕਾਸ਼। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਆ ਜਿਹੜਾ ਇੱਕ ਕਹਿੰਦੇ ਸੀ ਕਿ ਮੁੰਡੇ ਦੇ ਪੇਟ 'ਚ ਦਰਦ ਹੁੰਦਾ ਬਹੁਤ ਜ਼ਿਆਦਾ, ਹਾਂਜੀ, ਤੇ ਮੈਂ ਉਹਦੇ ਵਾਸਤੇ ਦੱਸਣ ਲੱਗਾ ਜੀ। ਬਹੁਤ ਮਤਲਬ ਉਪਯੋਗੀ ਹੈ, ਬਹੁਤ ਪਰਖਿਆ ਹੈ ਉਹ ਨੁਸਖਾ ਜੀ। ਹਾਂ, ਜ਼ਰੂਰ ਦੱਸੋ ਜੀ। ਇਹ ਕਿਸੇ ਦੇ ਵੀ ਹੋਵੇ ਪੇਟ 'ਚ ਦਰਦ ਰਹਿੰਦਾ ਹੋਵੇ, ਕਿਸੇ ਤਰ੍ਹਾਂ ਦਾ ਵੀ ਕਾਫੀ ਦੇਰ ਦਾ ਪੁਰਾਣਾ ਵੀ ਹੋਵੇ ਨਾ, 8 ਪੈਰੀ ਜਵੈਣ ਪੀਣੀ ਚਾਹੀਦੀ ਹੈ ਜੀ। ਅੱਛਾ, ਜਵੈਣ ਪੀ ਕੇ? ਹਾਂ, ਉਹ 8 ਪੈਰੀ ਜਵੈਣ ਦਾ ਮਤਲਬ ਹੁੰਦਾ ਜੀ, ਕੋਈ ਹੁਣ ਮਿਲ ਜਾਂਦੇ ਇੱਥੇ ਕੱਚੇ ਭਾਂਡੇ ਮਿਲ ਜਾਂਦੇ, ਜਿਸ ਤਰ੍ਹਾਂ ਕੋਈ ਪਿਆਲਾ ਜਿਹਾ ਜਾਂ ਕੁੱਜਾ ਜਿਹਾ, ਕੋਈ ਟੋਟੀ ਜਿਹੇ ਮਿਲਦੇ ਆ ਜੀ, ਮਿੱਟੀ ਦੇ ਭਾਂਡੇ। ਉਹਦੇ ਵਿੱਚ ਮਤਲਬ 1 ਮੁੱਠ ਜਵੈਣ ਦੀ ਪਾ ਦੇਣ, 1 ਗਲਾਸ ਪਾਣੀ ਦਾ ਪਾ ਦੇਣ ਜੀ। ਠੀਕ ਆ। ਤੇ ਉਹ ਮਤਲਬ ਸਵੇਰ ਨੂੰ ਸੂਰਜ ਨਿਕਲਦੇ ਨਾਲ ਉਹਨੂੰ ਬਾਹਰ ਧੁੱਪੇ ਰੱਖ ਦੇਣ, ਉੱਪਰ ਦੇ ਦੇਣ, ਉਹਦੇ ਛਾਣ ਨਹੀਂ, ਤਾਂ ਕਿ ਕੋਈ ਜਨੌਰ ਉੱਪਰੋਂ ਆ ਕੇ ਵਿੱਚ ਠੋਂਗ ਨਾ ਮਾਰ ਸਕੇ ਜੀ। ਠੀਕ ਹੈ ਜੀ। ਤੇ ਉਹ ਸਾਰਾ ਦਿਨ ਧੁੱਪੇ ਪਿਆ ਰਹੇ ਤੇ ਰਾਤ ਨੂੰ ਵੀ ਏਦਾਂ ਪਿਆ ਰਹੇ ਜੀ, ਉਹ ਏਦਾਂ ਬਾਹਰ। ਤੇ ਉਹਦੇ ਵਿੱਚ 2 ਪਾ ਦੇਣ ਆਪਣੇ ਬਦਾਮ ਜੀ, ਤੇ 1-2 ਛੋਟੀਆਂ ਇਲਾਇਚੀਆਂ ਵੀ ਪਾ ਦੇਣ ਉਸੇ ਵੇਲੇ ਪਹਿਲੇ। ਠੀਕ ਹੈ। ਹਾਂਜੀ, ਇਹੋ ਵਿੱਚ ਜਦੋਂ ਸਵੇਰ ਨੂੰ ਫੇਰ ਉੱਠਣਾ ਆਪਾਂ, ਉਸ ਵੇਲੇ ਇਹਨੂੰ ਵਿੱਚੋਂ ਜਵੈਣ ਨੂੰ ਏਦਾਂ ਹਿਲਾ ਕੇ ਕੱਢ ਲੈਣਾ, ਪੁਣ ਲੈਣਾ। ਜਵੈਣ ਨੂੰ ਪੁਣ ਕੇ ਉਹਨੂੰ ਮਤਲਬ ਕੁੰਡੇ ਸੋਟੇ ਕੁੱਟ ਲੈਣ ਜੀ ਚੰਗੀ ਤਰ੍ਹਾਂ, ਉਹਦੇ ਵਿੱਚੋਂ ਦੁੱਧ ਨਿਕਲਣਾ ਜੀ। ਠੀਕ ਹੈ। ਤੇ ਉਹ ਜਿਹੜਾ ਦੁੱਧ ਹੋਣਾ ਜੀ, ਮਤਲਬ ਉਹਨੂੰ ਨਾ ਚੰਗੀ ਤਰ੍ਹਾਂ ਐਨ ਜਦੋਂ ਕੁੱਟ ਹੋ ਗਈ ਕੱਪੜੇ ਨਾਲ ਪੁਣ ਲੈਣ, ਤੇ ਉਹਦੇ ਵਿੱਚ ਥੋੜਾ ਜਿਹਾ ਮਤਲਬ ਇਹੋ ਪਾ ਲੈਣ ਜੀ, ਕੀ ਜਿਸ ਤਰ੍ਹਾਂ ਮਸਾਲਾ ਬਣਾਇਆ ਹੁੰਦਾ, ਜੀਰਾ, ਮਤਲਬ ਥੋੜੀ ਜਿਹੀ ਕਾਲੀ ਮਿਰਚ ਜਾਂ ਜੀਰਾ, ਲੂਣ ਪਾ ਕੇ, ਕਾਲਾ ਲੂਣ ਪਾ ਕੇ ਉਹ ਮਸਾਲਾ ਬਣਾ ਕੇ ਰੱਖ ਲੈਣ। ਉਹ ਦੁੱਧ ਜਿਹੇ ਦੇ 1 ਕੱਪ ਵਿੱਚ ਪਾਣੀ ਦਾ ਹੋਰ ਪਾ ਲੈਣ, ਪਾਣੀ ਦਾ ਉਹ ਪੁਣ ਲੈਣ ਜੀ। ਪੁਣ ਕੇ ਫਿਰ ਉਹਦੇ ਵਿੱਚ ਉਹ ਮਸਾਲਾ ਪਾ ਕੇ ਨਿਰਣੇ ਪੀਣ, ਇਹੋ 7 ਦਿਨ।
ਠੀਕ ਹੈ। 3-4 ਦਿਨ ਪੀਣ ਦੇ ਵਿੱਚ ਠੀਕ ਹੋ ਜਾਣਾ, ਫਿਰ ਉਹਨੂੰ ਛੱਡਣ ਹੌਲੀ ਹੌਲੀ, ਲਗਾਤਾਰ 3-4 ਦਿਨ ਪੀ ਕੇ ਫਿਰ ਇੱਕ ਦਿਨ ਛੱਡ ਕੇ ਫਿਰ ਏਦਾਂ ਕਰ ਦੇਣ ਜਦੋਂ ਆਰਾਮ ਆਉਣਾ ਸ਼ੁਰੂ ਹੋ ਜਾਏ। ਠੀਕ ਹੈ ਜੀ। ਹਾਂਜੀ ਹਾਂਜੀ, ਇਹਦੇ ਨਾਲ ਬਿਲਕੁਲ ਸ਼ਰਤੀਆ ਠੀਕ ਹੋਊਗਾ ਜੀ, ਇਹਦੇ ਚ ਕੋਈ ਨੁਕਸ ਨਹੀਂ ਹੁੰਦਾ ਜੀ। ਠੀਕ ਹੈ। ਹਾਂ ਹਾਂਜੀ, ਬਹੁਤ ਕਿਰਪਾ ਜੀ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਤੁਹਾਡਾ ਜੀ। ਥੈਂਕ ਯੂ ਜੀ, ਬਹੁਤ ਧੰਨਵਾਦ ਹੈ ਜੀ। ਹਰਜੀਤ ਸਿੰਘ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਹਰਜੀਤ ਸਿੰਘ ਬੋਲਦਾ ਨਿਊਯਾਰਕ ਤੋਂ। ਮੈਂ ਪੁੱਛਿਆ ਸੀਗਾ ਜਿਹੜੇ ਅਲਰਜੀ ਤੋਂ ਬੜੀ ਪ੍ਰੋਬਲਮ ਆ ਮੈਨੂੰ, ਜੇ ਪੋਲਨ ਵਗੈਰਾ ਪੱਤੇ ਆਉਂਦੇ ਆ ਨਾ। ਹਾਂਜੀ ਹਾਂਜੀ। ਇਹ ਬਹੁਤ ਜ਼ਿਆਦਾ ਹੈਗੀ ਆ। ਤੇ ਇੱਕ ਮੈਨੂੰ ਆਰਥੋਰਾਈਟਸ ਦੀ ਪ੍ਰੋਬਲਮ ਆ, ਗਠੀਏ ਦੀ, ਤੇ ਉਹ ਫਿਊਜ਼ਨ ਲੱਗਦਾ ਮੇਰੇ ਮਹੀਨੇ ਬਾਅਦ ਆਈਵੀ ਦੇ ਥਰੂ। ਅੱਛਾ। ਉਹ ਤੁਹਾਨੂੰ ਪਤਾ ਸਟੀਰਾਇਡ ਤਾਂ ਵੈਸੇ ਬਹੁਤ ਮਾੜਾ। ਹਾਂਜੀ ਹਾਂਜੀ, ਉਹ ਤਾਂ ਉਹਦੇ ਬਾਰੇ ਜੇ ਕੋਈ ਦੱਸ ਸਕਦਾ ਦੋਵਾਂ ਚੀਜ਼ਾਂ ਬਾਰੇ ਤਾਂ ਜ਼ਰੂਰ ਪੁੱਛਦੇ ਆ। ਕਹਿੰਦੇ ਅਲਰਜੀ ਬੰਦੇ ਨੂੰ ਫਿਰ ਉਦੋਂ ਹੁੰਦੀ ਆ, ਕਈ ਵਾਰੀ ਤਾਂ ਬੋਡੀ ਇੱਦਾਂ ਦੀ ਹੁੰਦੀ ਆ ਵੀ ਜਦੋਂ ਸਾਡਾ ਇਮਿਊਨ ਸਿਸਟਮ ਆ ਨਾ ਕਮਜ਼ੋਰ ਹੁੰਦਾ। ਇਮਿਊਨ ਸਿਸਟਮ ਦੀ ਆਪਾਂ ਕੋਈ ਕੇਅਰ ਹੀ ਨਹੀਂ ਕਰਦੇ ਕਿ ਸਾਡੇ ਇਨਸਾਈਡ ਸਾਡੇ 'ਚ ਤਾਕਤ ਕਿੰਨੀ ਹੈਗੀ ਆ, ਉਹਦੀ ਨਹੀਂ। ਸਾਡੇ ਅੱਜ ਕੱਲ੍ਹ ਤਾਕਤ ਅਸੀਂ ਪਤਾ ਕਿਹਨੂੰ ਸਮਝਦੇ ਜ਼ਿਆਦਾ, ਡਾਲਰ ਬਣਾਉਣ ਨੂੰ ਆ। ਸੋ ਜਦੋਂ ਤੁਹਾਡੇ ਅੰਦਰੋਂ ਤਾਕਤ ਮੁੱਕ ਜਾਂਦੀ, ਇਮਿਊਨ ਸਿਸਟਮ ਹੀ ਤੁਹਾਡਾ ਕਮਜ਼ੋਰ ਹੋ ਜਾਂਦਾ ਨਾ, ਅਲਰਜੀਆਂ ਫਿਰ ਆਉਂਦੀਆਂ ਤਾਂ ਸਾਰਿਆਂ ਨੂੰ। ਜਿਨ੍ਹਾਂ 'ਚ ਤਾਕਤ ਹੁੰਦੀ ਆ ਅੰਦਰ ਸਟਰੋਂਗ ਹੁੰਦਾ ਨਾ, ਉਹ ਤਾਂ ਫਾਈਟ ਕਰ ਲੈਂਦੇ। ਸੋ ਤੁਸੀਂ ਕੋਸ਼ਿਸ਼ ਕਰ ਸਕਦੇ। ਬਾਕੀ ਆਪਾਂ ਪੁੱਛਦੇ ਹਾਂ ਕਿ ਜਿਸ ਤਰ੍ਹਾਂ ਲਸਣ ਨੂੰ ਦੱਸਦੇ ਹੁੰਦੇ ਕਿ ਛੋਟੇ ਛੋਟੇ ਕੱਟ ਕੇ ਰੱਖ ਲਓ ਅਤੇ ਉਹਦੇ ਵਿੱਚ ਸ਼ਹਿਦ ਪਾ ਲਓ ਅਤੇ ਉਹਨੂੰ ਥੋੜ੍ਹਾ ਥੋੜ੍ਹਾ ਲੈਂਦੇ ਰਹੋ, ਉਹਦੇ ਨਾਲ ਬਹੁਤ ਫਰਕ ਪਿਆ ਲੋਕਾਂ ਨੂੰ। ਬਲਜਿੰਦਰ ਕੌਰ। ਜਸਵਿੰਦਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ ਜੀ। ਮੈਮ ਮੇਰਾ ਨਾ ਖੁਸ਼ਕੀ ਬਹੁਤ ਹੈ ਸਰੀਰ, ਉਹਦੇ ਬਾਰੇ ਜੇ ਕੋਈ ਦੱਸ ਦੇ। ਨਾਲੇ ਇੱਕ ਸੂਈਆਂ ਜਾਂ ਚੁੱਭਦੀਆਂ, ਉਹ ਬਹੁਤ ਚੁੱਭਦੀਆਂ ਧੁੱਪ 'ਚ ਤਾਂ ਚੁੱਭਣੀਆਂ ਹੀ ਹੁੰਦੀਆਂ, ਵੈਸੇ ਪੁੱਛ ਵੀ ਲੈਂਦੇ ਆ। ਥੈਂਕ ਯੂ ਜੀ। ਖੁਸ਼ਕੀ ਆ ਜੀ, ਦੇਖੋ ਬਹੁਤਿਆਂ ਦੀ ਜਿਹੜੀ ਬੋਡੀ ਇੱਦਾਂ ਦੀ ਹੁੰਦੀ ਆ ਕਿ ਕਈਆਂ ਨੂੰ ਖੁਸ਼ਕੀ ਬਹੁਤ ਜ਼ਿਆਦਾ ਹੁੰਦੀ ਆ। ਕੋਸ਼ਿਸ਼ ਕਰਦੇ ਆ ਕਰੋ ਕਿ ਬਹੁਤ ਸਾਰੇ ਲੋਕਾਂ ਦਾ ਮੈਨੂੰ ਪਤਾ ਹੈ ਕਿ ਉਹ ਕਿੰਨੇ ਸਾਲ ਹੋ ਗਿਆ ਕਦੀ ਸਿਰ ਨੂੰ ਵੀ ਤੇਲ ਨਹੀਂ ਲਾਇਆ। ਜਦੋਂ ਤੁਸੀਂ ਨਹਾ ਕੇ ਹਟਦੇ ਆ ਨਾ, ਲੋਸ਼ਨ ਜ਼ਰੂਰ ਲਾਇਆ ਕਰੋ ਸਾਰੇ। ਜਿਹਨੇ ਇਹ ਨਹੀਂ ਕਰਨਾ, ਜਿਹਨੇ ਤੇਲ ਲਾਉਣਾ ਹੈ ਨਾ, ਉਹ ਤੇਲ ਜ਼ਰੂਰ ਲਾ ਲਿਆ ਕਰੋ। ਬੋਡੀ ਤੁਹਾਡੀ ਆਪਣੀ ਆ, ਇਹਨੂੰ ਖੁਸ਼ਕੀ ਨੂੰ ਜ਼ਰੂਰ ਦੂਰ ਕਰ ਸਕਦੇ ਆ। ਮਨਜੀਤ ਕੌਰ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਸੁਣਾਓ ਠੀਕ ਹੈ ਜੀ। ਹਾਂਜੀ, ਵਧੀਆ ਪ੍ਰੋਗਰਾਮ ਚੱਲਦਾ ਜੀ। ਤੇ ਮੈਂ ਦੱਸਣਾ ਸੀਗਾ ਜਿਹੜਾ ਆਪਾਂ ਚੂਨਾ ਖਾਂਦੇ ਆ ਨਾ, ਉਹ ਚੂਨੇ ਦੀ ਭਾਸ਼ਾ ਮਿਲ ਜਾਂਦੀ ਭੈਣ ਜੀ ਇੰਡੀਆ ਤੋਂ, ਜਿੱਦਾਂ ਹਨਾ ਪੰਸਾਰੀ ਵਾਲਿਆਂ ਦੇ ਜਿਹਨਾਂ ਤੇ ਆਪਾਂ ਦੇਸੀ ਦਵਾਈਆਂ ਲੈਂਦੇ ਆ। ਹਾਂਜੀ, ਜੇ ਉਹ ਮਿਲ ਜਾਵੇ ਤਾਂ ਸਭ ਤੋਂ ਵਧੀਆ ਹੈ ਜਿੱਦਾਂ। ਹਾਂਜੀ, ਅਸੀਂ ਵਰਤੀ ਸੀਗੀ, ਨਿਆਣਿਆਂ ਸੀਗੀ ਤਾਂ ਮੈਂ ਲੈ ਕੇ ਵੀ ਆਈ, ਤਾਂ ਮੇਰੀ ਤਾਂ ਏਅਰਪੋਰਟ ਵਾਲਿਆਂ ਨੇ ਰੱਖ ਲਈ, ਪਤਾ ਨਹੀਂ ਉਹਨਾਂ ਨੂੰ ਲੋੜ ਪੈ ਗਈ। ਉਹਨਾਂ ਨੇ ਸੁਣਿਆ ਹੁਣ। ਹਾਂਜੀ, ਏਦਾਂ ਹੀ ਹੋਣੀ ਆ। ਉਹ ਮੇਰਾ ਉਹਨੇ ਕੱਢ ਕੇ ਰੱਖ ਲਿਆ ਪੈਕਟ। ਤਾਂ ਬਾਕੀ ਜਿਹੜੀ ਖੰਘ ਆ, ਸੁੱਕੀ ਜਾਂ ਗਿੱਲੀ, ਜਿੱਦਾਂ ਵੀ ਖੁਸ਼ਕ ਸੰਘ ਹੁੰਦਾ ਨਾ, ਉਹਦੇ ਲਈ ਜਿਹੜਾ ਆਪਾਂ ਗੁੜ ਘੇ ਦੇ ਵਿੱਚ ਭੁੰਨ ਲੂ ਕੇ ਖਾਂਦੇ ਆ ਨਾ। ਹਾਂਜੀ, ਉਹਦੇ ਨਾਲ ਬਹੁਤ ਫਾਇਦਾ ਹੁੰਦਾ। ਕੜਛੀ ਘੇ ਦੀ ਪਾ ਕੇ ਇੱਕ ਪੇਸੀ ਗੁੜ ਦੀ ਕੁੱਟ ਲਓ, ਬਸ ਉਹਨੂੰ ਐਨ ਜਾਲ ਲਓ। ਜਾਲ ਕੇ ਤਾਂ ਉਹ ਵਿੱਚ ਹੀ ਸਣੇ ਘੇ, ਜਿੰਨਾ ਕੁ ਆਪਾਂ ਦੁੱਧ ਦਾ 1 ਕੱਪ ਲੈਣਾ, ਜਿੰਨਾ ਕੁ ਆਪਾਂ ਮਿੱਠਾ ਉਹ 'ਚ ਪਾਉਣਾ ਨਾ, ਚਮਚਾ ਵਿੱਚ ਹੀ ਘੇ ਹੋ ਜਾਵੇ, ਵਿੱਚੇ ਮਿੱਠਾ ਹੋ ਜਾਵੇ, ਜਲਿਆ ਜਾਂ ਵਿੱਚੇ ਪਾਓ। ਇੰਨਾ ਸਵਾਦ ਲੱਗਦਾ ਜਿੱਦਾਂ ਆਪਾਂ ਕੜੀ ਉਹਦਾ ਦੁੱਧ ਨਾ ਸਿੱਧੂ ਧੋਨੇ ਦਾ ਪੀਂਦੇ ਹੁੰਦੇ। ਸਵਾਦ ਲਈ ਪੀਣਾ ਕਿ ਦਵਾਈ ਬਿਮਾਰੀ ਲਈ? ਸਵਾਦ ਵੀ ਲੱਗਦਾ। ਮੈਂ ਇੱਥੇ ਆਪਣੇ ਜਿੱਦਾਂ ਘਰ ਨਿਆਣਿਆਂ ਦਿੱਤਾ, ਉਹ ਕਹਿੰਦੇ ਮਾਂ ਸਾਨੂੰ ਸਵਾਦ ਹੀ ਬੜਾ ਲੱਗਦਾ। ਉਹਨਾਂ ਨੂੰ ਖੰਘ ਬਹੁਤ ਸੀ, ਗਲਾ ਖਰਾਬ ਸੀਗਾ ਹਨਾ। ਹਾਂਜੀ, ਬਿਲਕੁਲ ਠੀਕ ਹੋ ਗਏ ਬੱਚੇ। ਠੀਕ ਹੈ। ਹਾਂਜੀ, ਇਹ ਦੱਸਣਾ ਸੀਗਾ, ਜਰੂਰ ਕਰਕੇ ਦੇਖਣਾ। ਹਾਂਜੀ, ਓਕੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਣਜੀਤ ਕੌਰ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਜੀ ਹਾਂਜੀ, ਪ੍ਰੋਗਰਾਮ ਸੋਹਣਾ ਆ। ਥੈਂਕ ਯੂ। ਮੈਂ ਤਾਂ ਕਾਫੀ ਕੁਛ ਕਰ ਰਹੀ ਹਾਂ। ਤੇ ਬਾਕੀ ਇੱਕ ਭੈਣ ਪੁੱਛਣਾ ਸੀਗਾ, ਜਿਹੜੇ ਸੌਗੀ ਦੇ ਬਾਰੇ ਦੱਸ ਰਹੇ ਆ ਨਾ ਭੀ ਕੇ। ਹਾਂਜੀ, ਇਹ ਪੁੱਛਣਾ ਆ ਵੀ ਇਹ ਮਤਲਬ ਰੋਜ਼ 6-7 ਦਾਣੇ ਭੀ ਕੇ ਸਵੇਰੇ ਖਾਣੀ ਹੈ ਜਾਂ ਕਿ ਇਕੱਠੀ? ਕਿੰਨੇ ਦਿਨ ਖਾਧੀ ਤੁਸੀਂ ਅਜੇ? ਮੈਨੂੰ ਤਾਂ 8-10 ਦਿਨ ਹੋ ਗਏ, ਵੈਸੇ ਮੈਂ ਸ਼ੁਰੂ ਤਾਂ ਕਰ ਲਈ ਆ। ਬਸ ਰੋਜ਼ ਭੇ ਲਓ। ਮੇਕ ਸ਼ੋਰ ਕਰ ਲਵਾਂ ਥੋੜਾ। ਨਹੀਂ, ਰੋਜ਼ ਹੀ ਭੇਣੀ ਆ। ਅੱਛਾ, ਰੋਜ਼ ਹੀ ਭੇਣੀ। ਤੇ ਜਿਹੜਾ ਬਾਕੀ ਦਾ ਉਹਦੇ ਵਿੱਚ ਬਚ ਜਾਂਦਾ ਐਪਲ ਸੀਡਰ ਵਿਨੀਗਰ, ਮੈਂ ਇਹਦੇ ਚ ਭੇਣੀ ਹੁੰਦੀ ਆ। ਉਹ ਚ ਦੁਬਾਰਾ ਭੇ ਲਓ ਜਾਂ ਉਹਨੂੰ ਪੀ ਲਓ। ਉਹਨੂੰ ਪੀ ਸਕਦੇ ਆ ਦੁਬਾਰਾ? ਹਾਂ, ਉਹਨੂੰ ਗਰਮ ਪਾਣੀ ਚ ਪਾ ਕੇ ਪੀ ਸਕਦੇ ਆ ਕੋਸੇ ਚ। ਉਹ ਅੱਛਾ, ਠੀਕ। ਬਸ ਇਹ ਹੀ ਮੈਂ ਪੁੱਛਣਾ ਸੀ। ਇੱਕ ਜਿਹੜਾ ਉਹ ਬੰਬ ਨੁਸਖੇ ਬਾਰੇ ਦੱਸ ਦਿੰਦੇ ਆ। ਹਾਂਜੀ, ਤੇ ਉਹ ਨਿਰਣੇ ਖਾਣਾ ਆ ਜਾਂ ਕਿ ਉਦਾਂ ਇਹ ਜੇ ਉਹਨੂੰ ਜਿਵੇਂ ਸੁਣਦੇ ਹੋਣ ਤਾਂ ਉਹ ਦੱਸ ਦੇਣ। ਤੇ ਨਾਲੇ ਜਿਹੜਾ ਆਪਾਂ ਉਹ ਸਮਾਨ ਤਿਆਰ ਕਰਨਾ ਹੈ, ਉਹ ਸਾਰਾ ਪੀ ਕੇ ਨਿੰਬੂ ਦੇ ਵਿੱਚ ਪਾਉਣਾ ਆ ਜਾਂ ਕਿ ਪਹਿਲਾਂ ਹੀ ਪਾ ਕੇ ਫਿਰ ਬਾਅਦ ਦੇ ਵਿੱਚ ਪਹਿਲਾਂ ਪੀਣਾ ਆ? ਅੱਛਾ, ਪਹਿਲਾਂ ਪੀਸ ਕੇ ਸਾਰਾ ਫਿਰ ਨਿੰਬੂ ਦੇ ਵਿੱਚ। ਹਾਂਜੀ, ਉਹ ਅੱਛਾ, ਥੈਂਕ ਯੂ। ਚਲੋ ਆ ਦੱਸ ਦੇਣ ਜੇ ਉਹ ਸੁਣਦੇ ਹੋਣ। ਤੇ ਉਹ ਨਿਰਣੇ ਖਾਣਾ ਆ ਜਾਂ ਕਿ? ਹਾਂ, ਖਾਣ ਦੀ ਵਿਧੀ ਦੱਸ ਦੇਣਗੇ ਜੇ ਲਾਈਨ ਮਿਲ ਗਈ। ਠੀਕ ਹੈ। ਹਾਂਜੀ। ਥੈਂਕ ਯੂ ਜੀ। ਥੈਂਕ ਯੂ। ਜਦੋਂ ਤੁਸੀਂ ਚੀਜ਼ਾਂ ਗਿੱਲੀਆਂ ਕਰ ਲਓਗੇ
ਨਿੰਬੂ ਆ ਜਾਂ ਕੋਈ ਵੀ ਚੀਜ਼ ਕਹਿੰਦੇ ਪਾਉਣ ਨੂੰ ਨਾ, ਉਹ ਫਿਰ ਕੁੱਟਣੀਆਂ ਤੁਹਾਨੂੰ ਬੜੀਆਂ ਮੁਸ਼ਕਿਲ ਹੋ ਜਾਣਗੀਆਂ। ਦਦਾਰ ਸਿੰਘ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਮੈਨੂੰ ਜੀ ਜਦੋਂ ਮੈਂ ਖਾਣਾ ਖਾਂਦਾ ਜੀ ਕਦੇ ਵੀ ਰੋਟੀ ਜਿੱਦਾਂ ਆਪਣੇ ਪੰਜਾਬੀ ਆ ਭਾਵੇਂ ਮਿਰਚ ਵੀ ਘੱਟ ਕਰਦਿਆਂ ਨੂੰ ਕਹਿ ਕੇ ਮੈਂ ਵਿੱਚ ਮਸਾਲਾ ਵੀ ਘੱਟ ਪਾਵਾਂ, ਪਰ ਮੈਨੂੰ ਪਸੀਨਾ ਇੰਨਾ ਆਉਂਦਾ ਜੀ ਜਿੱਦਾਂ ਮੇਰਾ ਸਿਰ ਵੀ ਭੇਜ ਜਾਂਦਾ, ਟਿਬਕੇ ਵੀ ਕਈ ਵਾਰ ਡਿੱਗਣ ਆਪਣੇ ਮੂੰਹ ਤੋਂ ਗਰਦਨ ਤੱਕ। ਮਿਰਚ ਨਾ ਹੁੰਦਾ ਤੁਹਾਡਾ? ਨਹੀਂ ਮਿਰਚ ਪਾਉਂਦਾ ਨਹੀਂ ਜੀ ਮੈਂ, ਮਿਰਚ ਤੋਂ ਬਿਨਾਂ ਪਾਉਂਦੇ ਨੇ। ਮਸਾਲਾ ਵੀ ਏਦਾਂ ਹੀ? ਮਸਾਲਾ ਵੀ ਮੇਰੇ ਲਈ ਕਈ ਵਾਰ ਸਪੈਸ਼ਲ ਮੈਂ ਆਪਣੀ ਵਾਈਫ ਨੂੰ ਕਹਿ ਦਿੰਦਾ ਸਪੈਸ਼ਲ, ਉਹਨਾਂ ਵੀ ਮੈਂ ਤਜਰਬਾ ਮੈਨੂੰ ਤਾਂ ਕਈ ਵਾਰ ਜੀ ਪ੍ਰਸ਼ਾਦ ਖਾਣ ਨੂੰ ਮਿੱਠਾ ਗੁਰਦੁਆਰੇ ਉਹਦੇ ਨਾਲ ਵੀ ਆਉਣ ਲੱਗ ਪੈਂਦਾ। ਸੋਚਿਆ ਘੱਟ ਕਰੋ। ਨਹੀਂ ਕੋਈ ਤਾਂ ਮੇਰਾ ਸੋਚਦਾ ਨਹੀਂ ਜੀ, ਵਿਹਲਾ ਬੰਦਾ ਜੀ। ਵਿਹਲੇ ਹੀ ਤਾਂ ਜ਼ਿਆਦਾ ਸੋਚਦੇ ਆ, ਕੰਮ ਕਰਨਾ ਇਹ ਥੋੜੀ ਸੋਚਦੇ। ਨਹੀਂ ਮੈਨੂੰ ਨਹੀਂ ਕੋਈ ਵੀ ਹੈ। ਠੀਕ ਹੈ, ਕਿਸੇ ਨੂੰ ਪਤਾ ਠੀਕ ਹੈ, ਜ਼ਰੂਰ ਪੁੱਛਦੇ। ਥੈਂਕ ਯੂ ਦਦਾਰ ਸਿੰਘ ਜੀ। ਬਹੁਤ ਸਾਰੇ ਲੋਕਾਂ ਨੂੰ ਮੈਂ ਦੇਖਿਆ ਕਿ ਜਦੋਂ ਉਹ ਮਿਰਚ ਟੇਬਲ 'ਤੇ ਵੀ ਪਈ ਹੁੰਦੀ ਹੈ ਨਾ, ਖਾ ਨਹੀਂ ਰਹੇ ਹੁੰਦੇ, ਕੋਈ ਖਾ ਰਿਹਾ ਹੁੰਦਾ, ਉਹਨਾਂ ਨੂੰ ਪਸੀਨਾ ਆਉਂਦਾ ਆ, ਪਰ ਤੁਹਾਨੂੰ ਮਸਾਲੇ ਤੋਂ ਵੀ ਆਉਂਦਾ ਆ, ਤੁਹਾਨੂੰ ਚਾਹ ਤੋਂ ਵੀ ਹੁੰਦਾ ਆ। ਇਹ ਬਹੁਤ ਅਜੀਬ ਚੀਜ਼ ਹੈਗੀ ਆ। ਅਤੇ ਆਪਾਂ ਇੱਕ ਹੁਣ ਬ੍ਰੇਕ ਲੈਂਦੇ ਹਾਂ, ਬ੍ਰੇਕ ਲੈ ਕੇ ਆਉਂਦੇ ਵਾਪਸ। 4082725200 ਸਟੂਡੀਓ ਦਾ ਫੋਨ ਨੰਬਰ ਆ। ਕਾਲ ਕਰਕੇ ਕੋਈ ਵੀ ਤੁਸੀਂ ਇਲਾਜ ਸ਼ੇਅਰ ਕਰਨਾ ਆ, ਕੋਈ ਫੀਡਬੈਕ ਦੇਣੀ ਆ, ਉਹ ਤੁਸੀਂ ਕਰ ਸਕਦੇ ਆ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ ਜੋ ਐਸੇ ਸੁਣ ਰਿਹਾ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਇੱਕ ਵਾਰੀ ਫਿਰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਜੋ ਐਸੇ ਦੇ ਨਾਲ। ਸਿਹਤ ਸੰਭਾਲ ਦਾ ਪ੍ਰੋਗਰਾਮ 4 ਤੋਂ 5:30 ਵਜੇ ਤੱਕ ਹੁੰਦਾ, ਮੰਗਲਵਾਰ ਨੂੰ ਹੁੰਦਾ। ਇਸ ਦਾ ਰਿਪੀਟ ਐਤਵਾਰ ਨੂੰ ਸੁਣਦੇ ਹੋ, ਉਸ ਵਿੱਚ ਕੋਈ ਕਾਲ ਨਹੀਂ ਲਈ ਜਾਂਦੀ, ਵੈਸੇ ਵੀ ਫੋਨ ਦੇ ਉੱਤੇ ਅਪਲੋਡ ਕਰ ਦਿੱਤਾ ਜਾਂਦਾ ਐਪ ਦੇ ਉੱਤੇ, ਆਡੀਓਸ ਦੇ ਵਿੱਚ ਇਹ ਹੁੰਦਾ, ਉੱਥੇ ਵੀ ਤੁਸੀਂ ਦੁਬਾਰਾ ਸੁਣ ਸਕਦੇ ਹੋ। 408-272-5200 ਤੁਹਾਡੀਆਂ ਕਾਲਸ ਵੱਲ ਚੱਲਾਂਗੇ। ਇਸ ਤੋਂ ਪਹਿਲਾਂ ਦੱਸੀ ਸਾਡੇ ਕੋਲ ਕੋਈ ਵੀ ਡਾਕਟਰ ਨਹੀਂ ਹੁੰਦਾ, ਸਿਰਫ ਅਤੇ ਸਿਰਫ ਸਾਡੇ ਕੋਲ ਸਰੋਤੇ ਹੁੰਦੇ ਆ, ਉਹੀ ਡਾਕਟਰ ਆ, ਉਹੀ ਮਰੀਜ਼ ਹੁੰਦੇ ਆ, ਅਤੇ ਬਹੁਤਿਆਂ ਨੂੰ ਆਰਾਮ ਆਉਂਦਾ ਆ। ਆਯੁਰਵੈਦਿਕ ਤਰੀਕੇ ਦੀਆਂ ਗੱਲਾਂ ਕਰਦੇ ਆ, ਜੇ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ, ਬਾਈ ਹੁੰਦੀ, ਗਰਮੀ ਹੁੰਦੀ, ਉਹ ਤੁਸੀਂ ਹਿਸਾਬ ਦੇ ਨਾਲ ਆਪਣੇ ਦੇਖ ਕੇ ਚੀਜ਼ ਲੈਣੀ ਆ, ਪਰ ਡਾਕਟਰ ਤੋਂ ਪੁੱਛ ਜ਼ਰੂਰ ਲਓ ਕਿ ਤੁਹਾਨੂੰ ਬਿਮਾਰੀ ਕੀ ਹੈ, ਅਤੇ ਉਸ ਦਾ ਇਲਾਜ ਸ਼ਾਇਦ ਕੋਈ ਨਾ ਕੋਈ ਜ਼ਰੂਰ ਦੱਸ ਦਊਗਾ। ਚੱਲਦੇ ਤੁਹਾਡੀਆਂ ਕਾਲਸ ਵੱਲ। ਗੁਰਦੇਵ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਬਲਵਿੰਦਰ ਜੀ, ਇੱਕ ਭੈਣ ਜੀ ਨੇ ਦੱਸਿਆ ਪੱਥਰੀਆਂ ਤੋਂ, ਵੀ ਮੇਰਾ ਵੀ ਬੇਟਾ ਇੰਡੀਆ 'ਚ ਆ, ਉਹਨਾਂ ਦੇ ਵੀ ਪੱਥਰੀਆਂ ਆ। ਬਾਕੀ ਤਾਂ ਮੈਂ ਆਹ ਚੀਜ਼ਾਂ ਲਿਖ ਲਈਆਂ, ਇੱਕ ਚੀਜ਼ ਭੁੱਲ ਗਈ ਆ, ਤੇ ਉਹਨੇ ਸੁੰਡ, ਹਰੜਾ, ਕਲਮੀ ਸ਼ੂਰਾ, ਜੌਂ, ਖਾਰ, ਸੁੱਕਾ ਧਨੀਆ, ਸੁਹਾਗਾ, ਇਹ ਤਾਂ ਮੈਂ ਲਿਖ ਲਈਆਂ। ਬਾਕੀ ਜਿਹੜਾ ਉਹਨੇ ਕਿਹਾ ਵੀ 10 ਗ੍ਰਾਮ ਦੇ ਵਿੱਚ 5-5 ਗ੍ਰਾਮ ਪਾਉਣਾ, ਉਹ ਮੈਂ ਭੁੱਲ ਗਈ ਆ। ਉਹ ਕਿਹੜੀ ਚੀਜ਼ ਸੀ 5 ਗ੍ਰਾਮ ਜਿਹੜੀ ਪਾਉਣੀ ਸੀ? ਠੀਕਰੀ ਨਿਸ਼ਾਦਰ ਹੋਣਾ। ਠੀਕਰੀ ਨਿਸ਼ਾਦਰ ਜੀ? ਅੱਛਾ ਜੀ, ਥੈਂਕ ਯੂ ਜੀ, ਥੈਂਕ ਯੂ। ਇੰਦਰਜੀਤ ਸਿੰਘ। ਸਤਿ ਸ਼੍ਰੀ ਅਕਾਲ ਬਲਵਿੰਦਰ ਮੈਮ। ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਪੁੱਛਣਾ ਸੀ, ਅੱਡੀਆਂ ਜੀ ਬਹੁਤ ਦੁਖਦੀਆਂ ਜਦੋਂ ਮੈਂ ਅੱਧੇ ਘੰਟੇ ਤੋਂ ਜ਼ਿਆਦਾ ਚਿਰ ਖੜਾ ਰਹਾਂ। ਖੜੇ ਹੋਣ ਨਾਲ? ਹਾਂਜੀ, ਜੇ ਉਹਦਾ ਕੋਈ ਇਲਾਜ ਜਾਂ ਕੁਝ ਹੋ ਸਕਦਾ ਮੈਨੂੰ ਦੱਸ ਦਿਓ। ਮੈਂ ਅੱਜ ਦਾ ਟਰੱਕ ਚਲਾਉਣਾ ਹੈ ਜੀ। ਠੀਕ ਹੈ ਜੀ। ਹਾਂਜੀ ਪਲੀਜ਼, ਜੇ ਕੁਛ ਵੀ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਜੀ, ਅਸੀਂ ਵੀ ਸੁਣੀਦਾ, ਜਿੱਦਾਂ ਯੰਗ ਹੈ 26 ਦਾ ਜੀ, ਮੈਂ ਵਧੀਆ ਲੱਗਦਾ। ਨਹੀਂ, ਜੰਗ ਬਹੁਤ ਸੁਣਦੇ ਆ। ਥੈਂਕ ਯੂ ਜੀ, ਥੈਂਕ ਯੂ। ਹਾਂਜੀ ਥੈਂਕ ਯੂ। ਓਕੇ ਜੀ, ਥੈਂਕ ਯੂ ਇੰਦਰਜੀਤ। ਹਾਂਜੀ, ਇਹਦੇ ਲਈ ਤਾਂ ਬਹੁਤਾ ਵਾਰੀ ਇਹੀ ਦੱਸਿਆ ਜਾਂਦਾ ਹੈ ਕਿ ਤੁਸੀਂ ਜਦੋਂ ਸਵੇਰੇ ਉੱਠਣਾ ਆ ਨਾ, ਕਿਤੇ ਵੀ ਆ, ਟਰੱਕ ਵਾਲੇ ਕਿਤੇ ਵੀ ਹੈਗੇ ਆ, ਤੁਸੀਂ ਜ਼ਰੂਰੀ ਨਹੀਂ ਘਰੇ ਹੋਣਾ ਆ, ਸਵੇਰ ਨੂੰ ਅਜੇ ਤਾਂ ਤੇਲ ਦੇ ਉੱਤੇ ਨਾ ਪੈਰ ਘਸੀਟ ਕੇ ਤੁਰਨਾ ਆ, ਨੰਗੇ ਪੈਰ। ਉਹ ਦੇਖ ਲਿਆ ਕਿਤੇ ਮੇਖ ਨਾ ਚੁੱਭ ਜਾਵੇ, ਜਿੱਥੇ ਸਾਫ਼ ਹੋਊਗਾ ਪੈਰ ਘਸੀਟ ਕੇ ਤੁਰਿਓ, ਉਹਦੇ ਨਾਲ ਉਹਦੀ ਫੀਡਬੈਕ ਆਈ ਆ, ਆਰਾਮ ਆਇਆ ਆ। ਕੋਸ਼ਿਸ਼ ਕਰ ਲੈ, ਬਾਕੀ ਵੀ ਪੁੱਛ ਲੈਣੇ ਆਪਾਂ। ਬਲਜਿੰਦਰ ਕੌਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ, ਕੀ ਦੱਸਣਾ ਹੈ? ਭੈਣ ਜੀ ਪੁੱਛਣਾ ਵੀ, ਬਾਕੀ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਚੱਲਦਾ, ਮੈਂ ਰੋਜ਼ ਸੁਣਦੀ ਹਾਂ। ਥੈਂਕ ਯੂ। ਤੇ ਹਾਂਜੀ, ਬਾਕੀ ਜੀ ਇੱਕ ਪੁੱਛਣਾ ਵੀ, ਮੇਰੀ ਬੇਟੀ ਆ ਪਈ, ਉਹਦਾ ਨੱਕ ਭਰ ਜਾਂਦਾ, ਉਹਦੇ ਬਾਰੇ ਪੁੱਛਣਾ। ਤਰ੍ਹਾਂ ਨਾ ਸਵੇਰੇ ਉੱਠਦੀ ਆ, ਪਾਣੀ ਵਰਗਾ ਰੇਸ਼ਾ। ਠੀਕ ਆ। ਹਾਂਜੀ, ਤੇ ਇੱਕ ਜੀ ਆਪਣਾ ਬਹਾਦਰ ਸਿੰਘ ਵੀਰ ਜੀ ਨੇ ਨਾ ਖੋਲੜ ਤੋਂ ਕਬਜੀ ਦਵਾਈ ਦਾ ਦੱਸਿਆ ਸੀ, ਉਹਦਾ ਨਾਂ ਭੁੱਲ ਗਿਆ, ਚੇਤਾ ਨਹੀਂ ਆਉਂਦਾ। ਜੇ ਵੀਰ ਜੀ ਆਉਣ ਨਾ ਤੇ ਉਹ ਦਵਾਈ ਦਾ ਦੱਸਿਆ, ਜੇ ਉਹਨਾਂ ਦੀ ਲਾਈਨ ਮਿਲ ਗਈ ਜ਼ਰੂਰ ਆਉਣਗੇ। ਹਾਂਜੀ, ਜੇ ਕਿਸੇ ਨੂੰ ਹੋਰ ਭੈਣ ਭਾਈ ਨੂੰ ਪਤਾ ਤਾਂ ਉਹ ਦੱਸ ਦੇਣ। ਜ਼ਰੂਰ ਜੀ, ਜ਼ਰੂਰ। ਓਕੇ ਭੈਣ ਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ ਬਲਜਿੰਦਰ ਜੀ। ਆਪ ਪਹਿਲੀ ਤੇ ਗੱਲ ਆਪਣੀ ਬੇਟੀ ਨੂੰ ਕਹੋ ਰਾਤ ਨੂੰ ਸੌਣ ਲੱਗੀ ਘਿਓ ਦੇਸੀ ਜ਼ਰੂਰ ਲਾਵੇ ਜਾਂ ਤੇਲ ਲਾਇਆ ਕਰੇ। ਬਾਕੀ ਲਸਣ ਵਾਲਾ ਤਾਂ ਹੈਗਾ, ਪਤਾ ਨਹੀਂ ਉਹਨੇ ਖਾਣਾ ਕਿ ਨਹੀਂ, ਬਾਕੀ ਹੋਰ ਵੀ ਕਿਸੇ ਨੂੰ ਪੁੱਛ ਲੈ। ਰਣਜੀਤ ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ, ਕੀ ਹਾਲ ਚਾਲ? ਠੀਕ ਹੈ ਜੀ। ਹਾਂਜੀ, ਬਹੁਤ ਹੀ ਵਧੀਆ ਹੈ, ਤੇ ਮੈਂ ਤਾਂ ਫੀਡਬੈਕ ਦੇਣੀ ਹੈ ਅੱਜ। ਜ਼ਰੂਰ ਜੀ, ਜ਼ਰੂਰ। ਤੇ ਮੇਰੇ ਹਸਪਤਾਲ ਹੀ ਹਾਈ ਰੇਂਜ ਤੋਂ ਘਟਦਾ ਫਰਕੜੀ ਵਾਲੀ ਦਵਾਈ ਬਣਾ ਹਾਂਜੀ ਬਿਲਕੁਲ ਐਰਕਿਨ ਸਾਰਾ ਕੁਝ। ਅੱਛਾ ਜੀ, ਲਓ। ਦੂਸਰਾ ਤਾਂ ਮੈਂ ਹਾਂਜੀ ਨਹੀਂ ਜ਼ਿਆਦਾ ਦਰਦ ਐਮਰਜੈਂਸੀ ਨਾਲ ਖਰਚਾ ਤੁਹਾਨੂੰ ਪਤਾ ਹੀ ਆ। ਹਾਂਜੀ।
ਪਰ ਐਰਕੀ ਮਤਲਬ ਮੈਂ ਆਪਣੇ ਘਰ ਹੀ ਭੇਜਿਆ ਆ ਪੱਥਰ ਚੱਟ ਸਾਰਾ ਕੁਝ ਜੀ ਜੀ। ਉਹ ਜਿੱਦਾਂ ਮੂਲੀ ਬਣਾ ਤੇ ਜਿੱਦਾਂ ਕਰ ਕੇ ਨਾ ਜਿੱਦਾਂ ਮੂਲੀਆਂ ਵੀ ਲਿਆ ਕੇ ਮੈਂ ਰਾਤ ਨੂੰ ਕੀ ਕਰਨਾ 7-8 ਦਿਨ ਜਾਂ 10 ਦਿਨ ਮੈਂ ਉਹਨਾਂ ਦੇ ਬਾਹਰ ਤਰੇ ਚ ਰੱਖਦੇ ਸਵੇਰੇ ਤੋਂ ਆਪਣੇ ਆਪ ਹੀ ਪਿਸ਼ਾਬ ਨਾਲ। ਥੈਂਕ ਯੂ ਜੀ ਤੁਹਾਡਾ ਫੀਡਬੈਕ ਦੇਣ ਲਈ। ਦੇਖੋ ਕਿੰਨਿਆਂ ਨੂੰ ਦੱਸਦੇ ਮੂਲੀਆਂ ਜੀ। ਮੇਰਾ ਆਪਣਾ ਤੁਹਾਨੂੰ ਦੱਸਦੀ, ਮੇਰੇ ਆਪਣੇ ਘਰ ਦੀਆਂ ਗੱਲਾਂ ਤੁਹਾਨੂੰ ਦੱਸ ਮਤਲਬ ਇੰਨਾ ਫਾਇਦਾ ਹੋਇਆ ਜੀ। ਮੇਰੀ ਅਰਕ ਮਤਲਬ ਇੱਥੇ ਮੈਂ ਤੁਹਾਡੇ ਹੁਣ ਅੱਜ ਵੀ ਉਹ ਮੇਰੀ ਅਰਕ ਬਣੀ ਜਾਏ ਦੇਖੋ ਗਲਾਸ ਵਿੱਚ ਪਾਣੀ ਦਾ ਮਤਲਬ ਮੈਂ ਕੀ ਕੀਤਾ ਬਾਂਹ ਬਿਲਕੁਲ ਆਪਣੀ ਸਿੱਧੀ ਕਰਕੇ ਨਾ ਆਪਣੀਆਂ 4 ਉਂਗਲੀਆਂ ਅੱਗੇ ਸਿੱਧੀ ਬਾਂਹ ਕਰਕੇ 4 ਉਂਗਲੀਆਂ ਮੈਂ ਥੱਲੇ ਨੱਪਦੀ ਸਾਂ। ਫਿਰ ਮੈਂ ਹੱਥ ਮੁੱਧਾ ਕਰਕੇ ਤੇ ਉਹਨਾਂ ਨੂੰ ਉੱਪਰ ਨੂੰ ਜਿਸ ਤਰ੍ਹਾਂ ਆਪਾਂ ਐਕਸਰਸਾਈਜ਼ ਨਹੀਂ ਕਰਦੇ ਹਾਂਜੀ ਹਾਂਜੀ ਐਕਸਰਸਾਈਜ਼ ਮੈਂ ਇਸ ਤਰ੍ਹਾਂ ਕਰਦੀ ਰਹੀ। ਨਹੀਂ ਕਰਨਾ ਸਾਲ ਹੋ ਗਏ ਮੇਰੇ ਕਦੇ ਦਰਦ ਨਹੀਂ। ਹੁਣ ਗਲਾਸ ਵੀ ਫੜਦੇ ਆ ਸਾਰਾ ਕੁਝ ਕੰਮ ਕਰਦੀ ਹਾਂ ਮੈਂ 70 ਸਾਲ ਦੀ ਪਰ ਲੱਗਦਾ ਨਹੀਂ। ਹਾਂਜੀ ਹਾਂਜੀ ਥੈਂਕ ਯੂ। ਉਹ ਜਿੰਨੀਆਂ ਤੁਹਾਡੀਆਂ ਮੈਂ ਦਵਾਈਆਂ ਸੁਣਦੀ ਮੈਂ ਆਪਣੀਆਂ ਕਰਦੀ ਰਹੀ ਜੀ। ਸੋ ਤੁਹਾਡਾ ਬਹੁਤ ਬਹੁਤ ਥੈਂਕ ਯੂ। ਥੈਂਕ ਯੂ ਮਹਿੰਦਰ ਕੌਰ ਜੀ। ਫੀਡਬੈਕ ਮਿਲਦੀ ਨਹੀਂ ਹੁੰਦੀ ਪਰ ਕੋਈ ਦਿੰਦਾ। ਥੈਂਕ ਯੂ ਤੁਹਾਡਾ। ਹਾਂਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਦੇਖੋ ਇਹਨਾਂ ਚੀਜ਼ਾਂ ਦਾ ਕੋਈ ਨੁਕਸਾਨ ਨਹੀਂ ਹੈਗਾ ਜੇ ਤੁਸੀਂ ਕਰੋ ਤਾਂ ਆਰਾਮ ਆਉਂਦਾ ਹੀ ਹੈਗਾ। ਬਲਵਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਆ ਕਿਸੇ ਸੀਗਾ ਪੀੜੀਏ ਦੀ ਦਵਾਈ। ਹਾਂਜੀ ਹਾਂਜੀ ਕਾਲਾ ਪੀੜੀਆ ਲਿਖਾ ਦਿਓ। ਹਾਂਜੀ ਕਲਮੀ ਸੋਰਾ 2 ਤੋਲੇ, ਜੌਂ ਖਾਰ 2 ਤੋਲੇ, ਸੁਹਾਗਾ 2, ਸਾਦਰ 1 ਤੋਲਾ, ਤਵਾਸੀ 2 ਤੋਲੇ, ਛੋਟੀ ਇਲਾਇਚੀ 2 ਤੋਲੇ, ਸਰਦ ਕੱਥਾ ਨਾਰਮਲ ਲੈਣਾ 1 ਤੋਲਾ। ਠੀਕ ਆ। ਕੂਜਾ ਮਿਸ਼ਰ ਦੂਜਾ 50 ਗ੍ਰਾਮ ਪਾ ਲੈਣ ਤੇ ਗਊ ਧਰਤੀ ਭਸਮ 2। ਇਹ ਸਾਰੀਆਂ ਚੀਜ਼ਾਂ ਪੀਸ ਕੇ ਕੱਚੀ ਲੱਸੀ ਦੇ ਨਾਲ ਲੈਣਾ। ਜੇ ਤਾਂ ਬੱਕਰੀ ਦਾ ਦੁੱਧ ਮਿਲ ਜੇ ਫਿਰ ਤਾਂ ਬਾਹਲਾ ਵਧੀਆ। ਗਰਮ ਹੁੰਦਾ ਨਹੀਂ। ਹਾਂਜੀ ਨਹੀਂ ਗਾਂ ਦੇਸੀ ਬਣਾ ਕੇ ਚੌਥਾ ਹਿੱਸਾ ਚਮਚੇ ਦਾ ਸ਼ੁਰੂ। ਠੀਕ ਆ। ਪੀੜਗਾ ਨਹੀਂ ਰਹਿਣਾ। ਠੀਕ ਆ ਜੀ ਥੈਂਕ ਯੂ। ਤੇ ਇੱਕ ਆ ਜਿਹੜਾ ਬੱਚੇ ਦੇ ਪੁੱਛਦੇ ਆ ਵੀ ਦਰਦ ਹੁੰਦਾ ਮੈਨੂੰ ਲੱਗਦਾ ਵੀ ਸ਼ੱਕ ਉਹਦੇ ਕੀੜੇ ਨਾ ਹੋਣ ਬੱਚੇ ਦੇ ਅੰਦਰ। ਜਿਹਦੇ ਪੇਟ 'ਚ ਦਰਦ ਹੁੰਦੀ ਆ। ਹਾਂਜੀ ਹਾਂ ਚਲੋ ਦੇਖ ਲੈਣਗੇ। ਹਾਂਜੀ ਹਾਂਜੀ ਆ ਜਿਹੜੇ ਖੁਸ਼ਕੀ ਵਾਲੇ ਪੁੱਛਦੇ ਆ ਤਾਂ ਘਿਓ ਲਾਇਆ ਕਰਨ ਚ ਸਭ ਨੂੰ। ਹਾਂਜੀ ਹਾਂਜੀ ਇਹਨਾਂ ਨੂੰ ਇੱਕ ਵਾਰੀ ਇਹਨੂੰ ਖੁਸ਼ਕੀ ਕੱਢ ਦੇਣੀ ਚਾਹੀਦੀ। ਹਾਂਜੀ ਹਾਂਜੀ ਠੀਕ ਹੈ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਜੀ। ਵਧੀਆ ਬਹੁਤ ਦਵਾਈਆਂ ਦੱਸਦੇ ਆ ਤੇ ਆਰਾਮ ਵੀ ਆਉਂਦਾ ਇੱਕ। ਹਾਂਜੀ ਹਾਂਜੀ ਬਹੁਤ ਆਉਂਦਾ ਜੀ ਬਹੁਤ ਆਉਂਦਾ। ਥੈਂਕ ਯੂ ਜੀ। ਠੀਕ ਹੈ ਜੀ ਇੰਨੇ ਦੱਸਣਾ। ਥੈਂਕ ਯੂ ਬਲਵਿੰਦਰ ਜੀ। ਕਈ ਦੱਸ ਦਿੰਦੇ ਆ ਕਈ ਫਿਰ ਮੁੰਡੇ ਮਾਰ ਦਿੰਦੇ ਆ। ਅਸੀਂ ਕਿਉਂ ਦੱਸੀਏ? ਦੱਸ ਜ਼ਰੂਰ ਦਿਆ ਕਰੋ ਦੂਜਿਆਂ ਦਾ ਭਲਾ ਹੁੰਦਾ ਉਹਦੇ ਨਾਲ। ਮਹਿੰਦਰ ਕੌਰ। ਹਾਂ ਭੈਣ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣ ਜੀ। ਜਿਹੜੀਆਂ ਹਰੀਆਂ ਇਲਾਇਚੀਆਂ ਹਰੀਆਂ ਸੌਗੀ ਭਿਉਣੀ ਇਹ ਕਾਹਦੇ ਵਾਸਤੇ ਚੰਗੀਆਂ? ਨਿਗਾਹ ਵਾਸਤੇ। ਨਿਗਾਹ ਲਈ ਵੀ ਆ ਕਈਆਂ ਨੂੰ ਕਿਸੇ ਨੂੰ ਕਿਸੇ ਚੀਜ਼ ਤੋਂ ਆਰਾਮ ਆ ਗਿਆ ਕਿਸੇ ਨੂੰ ਕਿਸੇ ਚੀਜ਼ ਤੋਂ ਆਰਾਮ ਆ ਗਿਆ। ਨਹੀਂ ਵੀ ਤੇ ਮੇਰੀ ਵੀ ਨਿਗਾਹ ਥੋੜੀ ਜਿਹੀ ਘੱਟ ਵਾ। ਕਹਿੰਦੇ ਸੀ ਡਾਕਟਰ ਵੀ ਚਿੱਟਾ ਮੋਤੀਆ ਰਹੂਗਾ ਵੀ ਹਲੇ ਤਾਂ ਨਹੀਂ ਹੈਗਾ ਹਲੇ ਠੀਕ ਆ ਤੂੰ। ਵੀ ਇਹ ਹਰੀ ਸੌਗੀ ਕਿੰਨੇ ਕੁ ਦਾਣੇ ਭਿਉਂ ਕੇ ਖਾਣੇ? 5-7 ਦਾਣੇ ਭਿਉਣੇ ਆ ਤੁਸੀਂ। ਅੱਛਾ ਰਾਤ ਨੂੰ ਭਿਉਂ ਦੇਣੇ ਪਾਣੀ ਚ? ਹਾਂਜੀ ਹਾਂਜੀ ਸਵੇਰੇ ਉੱਠ ਕੇ ਖਾ ਲੈਣੇ ਨਰਮੀ ਕਾਲਜੀ। ਬਿਲਕੁਲ। ਹਾਂ ਥੈਂਕ ਯੂ ਭੈਣ ਜੀ। ਥੈਂਕ ਯੂ ਜੀ। ਬਹੁਤ ਬਹੁਤ ਥੈਂਕ ਯੂ ਜੀ। ਥੈਂਕ ਯੂ। ਬਹੁਤੀ ਵਾਰੀ ਤਾਂ ਕਿਹਾ ਜਾਂਦਾ ਹੁੰਦਾ ਕਿ ਤੁਸੀਂ ਬਦਾਮ ਖਾਓ। ਸ਼ਾਇਦ ਇਹ ਕਿਸੇ ਹੋਰ ਚੀਜ਼ ਤੋਂ ਵੀ ਦੱਸੀਆਂ ਹੋ ਸਕਦੀਆਂ ਪਰ ਨੁਕਸਾਨ ਨਹੀਂ ਇਸ ਦਾ ਕੋਈ ਵੀ ਜੀ। ਸਵਰਨ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ ਮੈਂ ਨਾ ਪੁੱਛਣਾ ਸੀਗਾ ਮੇਰੇ ਨਾ ਰਿਲੇਟਿਵ ਆ ਮੁੰਡਾ 25 ਸਾਲ ਦਾ। ਹਾਂਜੀ। ਤੇ ਉਹਦੀਆਂ ਅੱਖਾਂ ਦੀ ਉਹਨੂੰ ਪ੍ਰੋਬਲਮ ਪੈ ਗਈ ਆ ਤੇ ਉਹਦੀ ਹੈਗੀ ਆ ਬਿਮਾਰੀ ਦਾ ਨਾਂ ਹੈਗਾ ਡਾਕਟਰ ਨੂੰ ਦਿਖਾਇਆ ਸੀ ਤੇ ਉਹ ਕਹਿੰਦੇ ਆ ਵੀ ਇਹਦੇ ਪਿੱਛੇ ਪ੍ਰੋਬਲਮ ਹੈ। ਇਹਦੀ ਨਿਗਾਹ ਠੀਕ ਨਹੀਂ ਹੋ ਸਕਦੀ ਫੋਕਸ ਨਹੀਂ ਕਰ ਸਕਦਾ ਉਹ। ਤੇ ਉਹਦੀ ਬਿਮਾਰੀ ਦਾ ਨਾਂ ਹੈਗਾ ਰੈਟਿਨਿਟਿਸ ਪਿਗਮੈਂਟੋਸਾ। ਠੀਕ ਆ। ਇਹਦੇ ਬਾਰੇ ਕੁਝ ਪਤਾ ਲੱਗੇ ਪਲੀਜ਼ ਦੱਸ ਸਕਦੇ ਤੇ ਰੀਲੀ ਐਪਰੀਸ਼ੀਏਟ ਆ। ਕੋਈ ਪ੍ਰੋਡਕਟ ਦਾ ਕਿਸੇ ਨੂੰ ਪਤਾ ਹੋਵੇ ਜਾਂ ਆਪਣੇ ਬਾਈ ਜੀ ਫਰਾਈਡੇ ਆਉਂਦੇ ਹੁੰਦੇ। ਹਾਂਜੀ ਹਾਂਜੀ ਜਗਵੀਰ ਸਿੰਘ ਜੀ। ਹਾਂਜੀ ਉਹ ਕੁਝ ਦੱਸ ਦੇਣਗੇ ਮੇਰੇ ਖਿਆਲ ਨਾਲ ਜੀ। ਹਾਂਜੀ ਓਕੇ ਜੀ ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਵੀ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਸ਼ੇਅਰ ਕਰ ਲਿਓ ਜੀ। ਉਮਰ ਕੁਝ ਵੀ ਨਹੀਂ ਹਜੇ। ਰਾਜੀ। ਹਾਂਜੀ ਭੈਣ ਜੀ ਇਸ ਤਰ੍ਹਾਂ ਹੈਗਾ ਕਿ ਸਤਿ ਸ਼੍ਰੀ ਅਕਾਲ ਜੀ। ਐਕਚੁਅਲੀ ਬੇਟੇ ਨੂੰ ਨਾ ਅਲਸਰੇਟਿਵ ਕੋਲਾਈਟਸ ਹੋ ਗਿਆ ਤੇ ਉਹਨੂੰ ਸਾਲ ਹੋ ਗਿਆ ਬੜਾ ਬਲੱਡ ਆਂਦਾ। ਪਹਿਲੇ ਅਸੀਂ ਸੋਚਿਆ ਸੀ ਹੈਮਰੋਇਡ ਹੈਗਾ ਪਰ ਹੁਣ ਉਹਨੂੰ ਪਤਾ ਲੱਗਿਆ ਕਿ ਉਹਨੂੰ ਕੋਲਾਈਟਸ ਹੈਗਾ। ਠੀਕ ਆ। ਤੇ ਉਹਦਾ ਕੁਝ ਇਲਾਜ ਹੋਵੇ ਭੈਣ ਜੀ ਤੇ ਪਲੀਜ਼ ਦੱਸਿਓ। ਠੀਕ ਹੈ ਜੀ। ਕਿਉਂਕਿ ਉਹਨੂੰ ਹਰ ਵਕਤ ਬਲੱਡ ਆਂਦਾ ਪਿਆ ਤੇ ਕੋਈ ਵੀ ਚੀਜ਼ ਡਾਈਜੈਸਟ ਨਹੀਂ ਹੁੰਦੀ ਵੀ ਬਸ ਖੂਨ ਹੀ ਖੂਨ ਆਂਦਾ ਪਿਆ ਉਹਨੂੰ। ਹਾਂਜੀ ਹਾਂਜੀ ਰਾਜੀ ਤੁਸੀਂ ਮੇਰੇ ਖਿਆਲ ਸੁਣਿਆ ਨਹੀਂ ਵੈਸੇ ਦੱਸਿਆ ਹੈਗਾ ਕੋਈ ਨਾ ਕੋਈ ਜ਼ਰੂਰ ਕਰਾਂਗੇ ਨਹੀਂ ਤਾਂ ਥਰਸਡੇ ਨੂੰ ਵੀਰਵਾਰ ਨੂੰ ਜ਼ਰੂਰ ਸੁਣਿਓ ਤੁਸੀਂ 3:30। ਕਿਸ ਟਾਈਮ ਜੀ? 3:30 ਵਜੇ। 3:30 ਵਜੇ ਅੱਛਾ ਜੀ। ਠੀਕ ਹੈ ਜੀ ਠੀਕ ਹੈ ਓਕੇ ਜੀ। ਅੱਗੇ ਜੁੜੇ ਹੋਏ ਨੇ ਸਾਡੇ ਨਾਲ ਫਰਹਾ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੈਂ ਕਹਿਣਾ ਸੀ ਕਿ ਮੈਂ ਪ੍ਰੈਗਨੈਂਟ ਹਾਂ ਤੇ ਪ੍ਰੈਗਨੈਂਸੀ ਤੋਂ ਪਹਿਲੇ ਵੀ ਮੇਰੇ ਨਾ ਪੈਰਾਂ ਦੇ ਥੱਲੇ ਦੋਨੋਂ ਨਾ ਦਰਦ ਬਹੁਤ ਹੁੰਦੀ ਹੈ। ਪਹਿਲੇ ਉਹਨਾਂ ਨੇ ਕਿਹਾ ਸੀ ਕਿ ਜਿਸ ਤਰ੍ਹਾਂ ਘਾਸ ਦੇ ਉੱਤੇ ਚਲੋ। ਹਾਂਜੀ। ਲੇਕਿਨ ਘਾਸ ਦੇ ਉੱਤੇ ਮੈਂ ਚੱਲਦੀ ਹਾਂ ਲੇਕਿਨ ਕਈ ਦਫਾ ਕੋਰਾ ਹੁੰਦਾ ਕਈ ਦਫਾ ਨਹੀਂ ਹੁੰਦਾ। ਤੇ ਮੈਂ ਕਹਿੰਦੀ ਹਾਂ ਕਿ ਕਿੰਨੇ ਵਜੇ ਚੱਲਣਾ ਚਾਹੀਦਾ ਉਹਦੇ ਉੱਤੇ ਯਾਨੀ ਕਿ ਕੋਈ ਟਾਈਮ ਹੈ ਕੋਈ?
ਮੇਰੇ ਖਿਆਲ 'ਚ ਫਰਾ ਜੀ ਹੁਣ ਕੋਰਾ ਨਹੀਂ ਪੈਣਾ, ਹੁਣ ਤਰੇੜ ਪਊਗੀ। ਜਿੰਨੀ ਅੱਜ ਗਰਮੀ ਆ, ਤੁਸੀਂ ਕੈਲੀਫੋਰਨੀਆ ਰਹਿੰਦੇ ਆ। ਹਾਂਜੀ ਹਾਂਜੀ, ਹੁਣ ਕੋਰਾ ਨਹੀਂ ਪੈਣਾ। ਤੇ ਇਹਦੇ ਇਲਾਵਾ ਕੋਈ ਇਲਾਜ ਹੋਵੇ ਤੇ ਇਸ ਤੋਂ ਇਲਾਵਾ ਵੀ ਪੁੱਛਦੇ ਹਾਂ, ਇਸ ਤੋਂ ਇਲਾਵਾ ਵੀ ਪੁੱਛਦੇ ਆਪਾਂ। ਔਰ ਮੈਂ ਇੱਕ ਹੋਰ ਗੱਲ ਪੁੱਛਣੀ ਸੀ ਕਿ ਮੈਂ ਨਾ ਪ੍ਰੈਗਨੈਂਸੀ ਦੇ ਵੇਲੇ ਨਾ ਮੈਨੂੰ ਮੇਰੇ ਇੱਕ ਹੱਥ, ਦੋਨੋਂ ਹੱਥ ਕਦੀ ਸੋ ਜਾਂਦੇ, ਕਦੀ ਇੱਕ ਹੱਥ ਸੋ ਜਾਂਦਾ ਤੇ ਪੂਰਾ ਅੱਧਾ ਬਾਜੂ ਨਾ ਸੋ ਜਾਂਦਾ, ਤੇ ਬਹੁਤ ਤਕਲੀਫ ਹੁੰਦੀ, ਮੇਰੇ ਕੋਲੋਂ ਹਿਲਿਆ ਵੀ ਨਹੀਂ ਜਾਂਦਾ ਉਸ ਵੇਲੇ। ਤੇ ਉਹਦਾ ਤਾਂ ਵੀ ਕੋਈ ਇਲਾਜ ਹੋਏ ਤਾਂ ਮੈਨੂੰ ਦੱਸ ਦਿਓ। ਕੀ ਖਾ ਸਕਦੇ ਤੁਸੀਂ, ਉਹ ਵੀ ਪੁੱਛਦੇ ਆ। ਠੀਕ ਹੈ ਜੀ, ਓਕੇ ਜੀ, ਸ਼ੁਕਰੀਆ ਜੀ। ਥੈਂਕ ਯੂ ਫਰਾ ਜੀ। ਸ਼ਰਨਜੀਤ, ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਭੈਣ ਜੀ, ਮੈਂ ਤਾਂ ਤੁਹਾਡਾ ਰੇਡੀਓ ਤਾਂ ਬਹੁਤ ਚਿਰ ਤੋਂ ਸੁਣਦੀ ਆਈ ਆ। ਮੇਰੇ ਹੱਥ ਗੱਬੇ ਤਾਂ ਜਿੱਦਾਂ ਆਪਣੀਆਂ ਅੱਡੀਆਂ ਗਿੱਟਿਆਂ ਦੇ ਖਾਜ ਤੇ ਦਾਣੇ ਨਿਕਲਦੇ ਆ, ਸਾਲ ਹੋ ਗਿਆ ਵੈਸੇ ਮੈਨੂੰ। ਜੇ ਕੋਈ ਫੇ ਮਾਸ ਪਟ ਜਾ। ਠੀਕ ਆ, ਕੋਈ ਦੱਸੇ ਤਾਂ ਵੀ ਕੀ ਪ੍ਰੋਬਲਮ ਆ। ਠੀਕ ਹੈ ਜੀ। ਹਾਂਜੀ ਹਾਂਜੀ, ਇਹ ਇੱਕ ਅਜੀਬ ਜਿਹੀ ਚੀਜ਼ ਤੁਸੀਂ ਦੱਸੀ ਆ ਵੀ ਇਹ ਕੀ ਹੁੰਦਾ ਹੈ। ਮਹਿੰਦਰ ਕੌਰ ਜੀ, ਹੈਲੋ। ਹਾਂਜੀ ਹਾਂਜੀ ਬਲਵੰਦਰ ਜੀ, ਮੈਂ ਤੇ ਇੰਨਾ ਹੀ ਪੁੱਛਣਾ, ਫੂਲ ਮਖਾਣੇ ਕਿੰਨੇ ਕੁ ਖਾਣੇ ਆ? ਰੋਜ਼ ਖਾਣੇ ਆ? ਰੋਜ਼ ਖਾ ਸਕਦੇ। ਹਾਂਜੀ। ਕਿੰਨੇ ਕੁ ਦਾਣੇ ਖਾਈਏ? 5-7 ਖਾ ਲਿਆ ਕਰੋ ਰੋਜ਼ ਹੀ। ਥੈਂਕ ਯੂ ਜੀ, ਬਹੁਤ ਥੈਂਕ ਯੂ ਜੀ, ਥੈਂਕ ਯੂ। ਅਮਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇੱਕ ਕਾਲ ਸੀ ਕਿ ਛੋਟੀ ਜਿਹੀ ਬੱਚੀ ਹੈ ਪੌੜਕ ਬਰੀਜਨਾ ਦੇ, ਉਹ ਪੇਟ ਦੀ ਗੈਸ ਪਾਸ ਨਹੀਂ ਹੁੰਦੀ ਬਹੁਤ। ਹਾਂਜੀ। ਉਹਦਾ ਥੋੜੀ ਜਿਹੀ ਹਿੰਗ ਪਾਣੀ 'ਚ ਘੋਲ ਕੇ ਤੁਸੀਂ ਪੇਟ ਤੇ ਨਾ ਗੋਲੀ ਨਾਲ ਪਤਲੀ ਪਤਲੀ ਲਾ ਦਿੰਦੇ, ਉਹਦੇ ਨਾਲ ਨੋਰਮਲ ਹੋ ਜਾਂਦਾ, ਨਹੀਂ ਤਾਂ ਬੱਚਾ ਰੋਂਦਾ ਬਹੁਤ ਹੈ। ਠੀਕ ਆ। ਤੇ ਦੂਜਾ ਜਿਹੜੇ ਉਹ ਕਹਿੰਦੇ ਅਲਸਰੇਟਿਵ ਕੋਲਾਈਟਿਸ ਹੋਣੇ ਆ ਬੱਚੇ ਨੂੰ, ਹੈਗੀ ਆ, ਫੋਨ ਆਉਂਦਾ ਉਹਦਾ। ਭਾਜੀ ਕਹਿੰਦੇ ਜਿੱਦਾਂ ਕੋਟੇਜ ਅਰੈਸਟ ਪੀਣੇ ਵਾਲੀ ਦਵਾਈ ਹੈ, ਕੋਟੇਜ ਅਰੈਸਟ ਵੀ ਕਹਿੰਦੇ ਆ ਇਹਨੂੰ, ਕੋਟੇਜ ਅਰੈਸਟ ਕਰਕੇ ਇਹ ਆਨਲਾਈਨ ਵੀ ਮਿਲ ਜਾਂਦੀ ਹੈ। ਇਸੇ ਚੀਜ਼ ਦੀ ਦਵਾਈ ਹੈ ਭਾਜੀ, ਵੀ ਕਾਫੀ ਵਾਰ ਦੱਸਦੇ ਆ ਦਵਾਈ ਨੂੰ ਜੀ। ਇਹ ਪੀਣੇ ਵਾਲੀ ਹੈ, ਬਣੀ ਬਣਾਈ ਮਿਲ ਜਾਣੀ ਹੈ, ਆਨਲਾਈਨ ਵੀ ਆ ਜਾਂਦੀ ਹੈ। ਆਹੀ ਦੱਸਣਾ ਜੀ। ਥੈਂਕ ਯੂ ਅਮਰਜੀਤ ਜੀ। ਇੱਕ ਬੜੀ ਚੰਗੀ ਗੱਲ ਹੈ ਕਿ ਤੁਸੀਂ ਸਾਰੇ ਇੱਕ ਦੂਸਰੇ ਦਾ ਬਾਹਲਾ ਹੀ ਫਿਕਰ ਕਰਦੇ ਹੋ, ਤੇ ਫਿਕਰ ਕਰਕੇ ਫਿਰ ਇੱਕ ਦੂਸਰੇ ਦਾ ਇਲਾਜ ਵੀ ਜ਼ਰੂਰ ਦੱਸਦੇ। ਬਹੁਤ ਬਹੁਤ ਤੁਹਾਡਾ ਧੰਨਵਾਦ ਹੈ, ਕਿਉਂਕਿ ਕਈ ਵਾਰ 15-15 ਮਿੰਟ ਤੁਸੀਂ ਹੋਲਡ ਵੀ ਕਰਦੇ ਹੋ। ਸੰਦੀਪ ਕੌਰ, ਹੈਲੋ। ਹਾਂਜੀ, ਮੈਂ ਪੁੱਛਣਾ ਸੀ ਆਪਣੇ ਬ੍ਰਦਰ ਬਾਰੇ। ਉਹਨਾਂ ਨੂੰ ਜਿੱਦਾਂ ਮੋਢਿਆਂ ਵਿੱਚ ਦਰਦ ਹੁੰਦਾ, ਮੋਢਿਆਂ 'ਚ ਦਰਦ ਹੋ ਕੇ ਤੇ ਕੂਹਣੀ ਤੋਂ ਦਰਦ ਫਿਰ ਉਹਨਾਂ ਦੇ ਹੱਥ ਵੱਲ ਨੂੰ ਜਾਂਦਾ ਆ। ਉਹ ਕਹਿੰਦੇ ਵੀ ਬਿਨਾਂ ਕੁਛ ਕੀਤੇ ਹੀ ਏਦਾਂ ਹੋਣ ਲੱਗ ਜਾਂਦਾ ਆ। ਤੇ ਇੱਕ ਮੈਂ ਆਪਣੇ ਹਸਬੈਂਡ ਬਾਰੇ ਪੁੱਛਣਾ ਸੀ। ਉਹਨਾਂ ਦੀ ਬਾਂਹ ਤੇ ਜਿੱਦਾਂ ਦੋਨੇ ਲੈਫਟ ਰਾਈਟ ਸਾਈਡ ਤੇ ਨਿੱਕੇ ਨਿੱਕੇ ਜਿੱਦਾਂ ਸਰੋਂ ਦੇ ਦਾਣੇ ਹੁੰਦੇ ਆ, ਏਦਾਂ ਦੇ ਚਿੱਟੇ ਚਿੱਟੇ ਸਪੌਟ ਬਣੇ ਹੋਏ ਆ ਦੋ। ਤੇ ਉਹਨਾਂ ਨੂੰ ਸੀਗਾ ਕਿ ਕੋਈ ਫਲਵੈਰੀ ਨਾ ਹੋਵੇ। ਜੇ ਕਿਸੇ ਨੂੰ ਕੁਛ ਪਤਾ ਹੋਵੇ ਇਹਦੇ ਬਾਰੇ ਤਾਂ ਪਲੀਜ਼ ਦੱਸ ਦੇ। ਜ਼ਰੂਰ ਪੁੱਛ ਲੈਂਦੇ ਜੀ ਆਪਾਂ। ਹਾਂਜੀ, ਤੇ ਜਿਹੜਾ ਇੱਕ ਛੋਟੀ ਬੱਚੀ ਬਾਰੇ ਕਹਿੰਦੇ ਆ ਨਾ, ਥੋੜੀ ਗੈਸ ਦੀ ਪ੍ਰੋਬਲਮ ਹੁੰਦੀ ਹੈ, ਤੇ ਮੇਰੇ ਬੇਟੇ ਨੂੰ ਵੀ ਸੀ। ਤੇ ਉਹਨਾਂ ਨੂੰ ਇੱਕ ਤਾਂ ਜੇ ਉਹ ਫਾਰਮੂਲਾ ਪੀਂਦੇ ਆ ਤਾਂ ਉਹਨਾਂ ਨੇ ਕਿਹਾ ਸੀ ਕਿ ਪਰਪਲ ਕਲਰ ਦਾ ਡੱਬਾ ਲੈਣਾ ਹੈ, ਯੈਲੋ ਨਹੀਂ ਲੈ ਕੇ ਦੇਣਾ ਉਹਨੂੰ। ਗੈਸ ਵਾਲੇ ਬੱਚੇ ਵਾਸਤੇ ਉਹ ਠੀਕ ਆ। ਇੱਕ ਉਹਦੀ ਬੋਟਲ ਵਾਲਮਾਰਟ ਚੋਂ ਮਿਲ ਜਾਂਦੀ ਹੈ ਡਾਕਟਰ ਬਰਾਊਨ ਦੀਆਂ, ਉਹ ਗੈਸ ਵਾਸਤੇ ਚੰਗੀਆਂ ਹੈ। ਤੇ ਇੱਕ ਉਹ ਡਾਕਟਰ ਕਹਿੰਦੇ ਕਿ ਇਹਨਾਂ ਦੇ ਜਿਹੜੇ ਡਾਈਪਰ ਆ ਉਹ ਥੋੜਾ ਲੂਜ਼ ਲਾਉਣ। ਠੀਕ ਹੈ ਜੀ, ਠੀਕ ਹੈ। ਥੈਂਕ ਯੂ ਜੀ, ਥੈਂਕ ਯੂ। ਤੇ ਜੋ ਇਹਨਾਂ ਨੇ ਪੁੱਛਿਆ ਉਹ ਵੀ ਜ਼ਰੂਰ ਦੱਸ ਦਿਓ। ਬਹਾਦਰ ਸਿੰਘ, ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣਾਂ ਨੇ ਪੁੱਛਿਆ ਸੀਗਾ ਜੀ ਅਲਸਰੇਟਿਵ ਕੋਲਾਈਟਿਸ ਬਾਰੇ। ਹਾਂਜੀ। ਹੋਮਿਓਪੈਥੀ ਦੇ ਵਿੱਚ ਬਹੁਤ ਹੀ ਵਧੀਆ ਇਲਾਜ ਹੈਗਾ ਜੀ, ਨਾ ਕੋਈ ਸਾਈਡ ਇਫੈਕਟ ਨਾ ਕੁਛ ਹੋਰ। ਤੇ ਮੈਂ ਦਵਾਈਆਂ ਤਾਂ ਦੱਸ ਦਿੰਦਾ, ਪਰ ਇਸ ਤਰ੍ਹਾਂ ਹੁੰਦਾ ਜੀ, ਦਵਾਈਆਂ ਦੇ ਨਾਂ ਦੱਸੇ ਜਾ ਸਕਦੇ ਨੇ, ਪਰ ਉਹਦੀਆਂ ਪੋਟੈਂਸੀਆਂ ਦੀ ਪ੍ਰੋਬਲਮ ਆ ਜਾਂਦੀ ਹੈ, ਕਿਉਂਕਿ ਉਹ ਬੱਚੇ ਦਾ ਹੋਰ ਹੋ ਜਾਂਦੀ ਹੈ, ਪੋਟੈਂਸੀ ਵੱਡਿਆਂ ਦੀ ਹੋਰ ਹੋ ਜਾਂਦੀ ਹੈ। ਐਸਿਡ ਨੈਟ ਹੈਗੀ ਆ, ਸਕੇਲ ਕੌਰ ਹੈਗੀ ਆ, ਅਲੋਨ, ਫਾਸਫੋਰਸ ਤੇ ਮਰਕੌਰ, ਇਹ ਦਵਾਈਆਂ ਦਾ ਕੰਬੀਨੇਸ਼ਨ ਬਣਾ ਕੇ ਦਿੱਤਾ ਜਾ ਸਕਦਾ। ਠੀਕ ਹੈ। ਤੇ ਇੱਕ ਭੈਣਾਂ ਨੇ ਹੁਣ ਪੁੱਛਿਆ ਸੀਗਾ ਕਿ ਬਾਂਹ 'ਚ ਮੋਢੇ 'ਚ ਦਰਦ ਹੁੰਦਾ, ਫਿਰ ਬਾਂਹ ਦੇ ਵਿੱਚ ਜਾਂਦਾ, ਫਿਰ ਉਂਗਲੀਆਂ ਦੇ ਵਿੱਚ। ਉਹਨਾਂ ਨੂੰ ਸਰਵਾਈਕਲ ਦੀ ਪ੍ਰੋਬਲਮ ਆ ਜੀ। ਠੀਕ ਆ। ਹਾਂਜੀ। ਤੇ ਆਪਣੇ ਨਾ ਗਲੂਕੋਮਾ ਜਿਹੜਾ ਪਿੱਛੇ ਕਿੰਨੇ ਤਕਰੀਬਨ ਹਫ਼ਤਾ ਡੇਢ ਹਫ਼ਤਾ ਪਹਿਲਾਂ ਭਾਈ ਨੇ ਪੁੱਛਿਆ ਸੀ, ਟੀਕੇ ਲਵਾਉਂਦੇ ਆ ਅਸੀਂ। ਹਾਂਜੀ। ਪਾਣੀ ਸੁਕਾਉਣ ਤੋਂ ਉਹਨਾਂ ਨੂੰ ਸ਼ੂਗਰ ਵੀ ਸੀਗੀ ਜੀ। ਸ਼ੂਗਰ ਤਾਂ ਹੋਊਗੀ। ਹਾਂਜੀ, ਉਹ ਹੋਮਿਓਪੈਥੀ ਦੀ ਦਵਾਈ ਜ਼ਰੂਰ ਟਰਾਈ ਕਰਨ ਜੀ, ਜਿੱਥੇ ਵੀ ਨੇੜੇ, ਜਿੱਥੇ ਵੀ ਹੋਣ ਉਹ ਨੇੜੇ ਦੇ ਕਿਸੇ ਡਾਕਟਰ ਨਾਲ, ਜਾਂ ਫਿਰ ਉਹ ਇੰਡੀਆ ਵੀ ਕਿਸੇ ਡਾਕਟਰ ਨਾਲ ਗੱਲਬਾਤ ਕਰ ਸਕਦੇ ਨੇ ਜੀ। ਹੋਮਿਓਪੈਥੀ ਉਹਨਾਂ ਦੀ ਇਸ ਪ੍ਰੋਬਲਮ ਨੂੰ ਹੱਲ ਕਰ ਸਕਦੀ ਹੈ ਜੀ। ਠੀਕ ਹੈ। ਉਹਨਾਂ ਨੂੰ ਟੀਕੇ ਨਹੀਂ ਲਵਾਉਣੇ ਪੈਣਗੇ ਜੀ ਅੱਖ ਦੇ ਵਿੱਚ। ਠੀਕ ਹੈ ਜੀ। ਹਾਂਜੀ, ਓਕੇ ਭੈਣ ਜੀ, ਥੈਂਕ ਯੂ। ਥੈਂਕ ਯੂ ਜੀ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਕੁਲਵੰਤ ਕੌਰ ਜੀ, ਬਲਵੰਤ ਕੌਰ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਹੁਣ ਕਿਸੇ ਨੇ ਪੁੱਛਿਆ ਸੀ ਜੀ ਵੀ ਵਿਚਾਲੇ ਫੁੰਸੀਆਂ ਨਿਕਲਦੀਆਂ ਨੇ, ਵਿਆਈਆਂ ਦੀ ਤਰ੍ਹਾਂ ਵੜਦੀਆਂ ਨੇ ਜੀ। ਤੇ ਹਾਂਜੀ, ਸਰੋਂ ਦੇ ਤੇਲ ਵਿੱਚ ਨਾ ਲੌਂਗ ਤੇ ਲਸਣ ਨੂੰ ਕਾੜ ਲੈਣ, ਤੇ ਫਿਰ ਉਹਨੂੰ ਜਦੋਂ ਕੋਸਾ ਜਿਹਾ ਫਿਰ ਉਹਨੂੰ ਪੁਣ ਲੈਣ,
ਫਿਰ ਉਹ ਤੋਂ ਬਾਅਦ ਥੋੜਾ ਜਿਹਾ ਕੋਸਾ ਜਿਹਾ ਕਰਕੇ ਲਾ ਲਿਆ ਕਰਨ, 3-4 ਦਿਨਾਂ 'ਚ ਹਟ ਜਾਂਦੀਆਂ ਨੇ। ਬਹੁਤ ਲੋਕਾਂ ਦੇ ਹੁੰਦੀਆਂ ਨੇ ਹੁਣੇ। ਠੀਕ ਹੈ ਜੀ। ਹਾਂਜੀ, ਪੈਰਾਂ ਦੀਆਂ 'ਚ ਵੀ ਹੋ ਜਾਂਦੀਆਂ ਨੇ, ਪੈਰਾਂ ਦੀਆਂ ਵੀ ਹੋ ਜਾਂਦੀਆਂ ਨੇ, ਹੱਥਾਂ ਦੀਆਂ ਉਂਗਲੀਆਂ ਵਿਚਾਲੇ ਵੀ ਹੋ। ਠੀਕ ਹੈ। ਹਾਂਜੀ, ਉਹਦੇ ਨਾਲ ਆਰਾਮ ਆ ਜਾਂਦਾ। ਸਰੋਂ ਦਾ ਤੇਲ ਕਾੜਨ ਦੇ ਵਿੱਚ ਲੌਂਗ ਕਾੜਨੇ ਨੇ ਤੇ ਲਸਣ ਕਾੜਨਾ। ਠੀਕ ਆ। ਹਾਂਜੀ, ਠੀਕ ਹੈ ਜੀ। ਥੈਂਕ ਯੂ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਬਹੁਤ ਧੰਨਵਾਦ। ਬਲਜਿੰਦਰ ਸਿੰਘ ਜੀ। ਭੈਣ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਮੇਰੀ ਵਾਈਫ ਨੂੰ ਐਗਜ਼ੀਮਾ ਡਾਕਟਰ ਦੱਸਦੇ ਨੇ ਐਗਜ਼ੀਮਾ ਜੀ, ਤੇ ਉਹਨਾਂ ਨੇ ਸਟੀਰੋਇਡ ਸਾਰੀਆਂ ਮੈਡੀਸਨ ਦਈਆਂ ਨੇ ਲਗਾਉਣ ਦੀਆਂ, ਵੀ ਇਹਨਾਂ ਨੂੰ ਆਰਾਮ ਨਹੀਂ ਆ ਰਿਹਾ, ਇਚਿੰਗ ਬਹੁਤ ਜ਼ਿਆਦਾ ਹੁੰਦੀ ਹੈ ਜੀ। ਤੇ ਜੇ ਕੋਈ ਭੈਣ ਭਰਾ ਦੱਸ ਸਕਦਾ ਹੈ ਤੇ ਇਹ ਸਪਰੈਡ ਹੀ ਹੁੰਦੀ ਜਾ ਰਹੀ ਹੈ ਬੋਡੀ ਤੇ। ਸਾਨੂੰ ਕਰਨਾ ਪਊਗਾ, ਦੱਸ ਤਾਂ ਕੋਈ ਦਊਗਾ। ਵੈਸੇ ਬਹੁਤੀ ਫੀਡਬੈਕ ਸਾਨੂੰ ਆਈ ਆ, ਤੁਸੀਂ ਹੁਣ ਸੁਣਦੇ ਜ਼ਰੂਰ ਆਇਓ। ਅੱਛਾ ਜੀ। ਠੀਕ ਹੈ ਜੀ। ਐਗਜ਼ੀਮਾ ਤਾਂ ਤੁਹਾਨੂੰ ਜਿਹੜੀ ਦਿੱਤੀ ਜਾਂਦੀ ਆ, ਕਰੀਮ ਦਿੰਦੇ ਆ, ਉਹ ਸਟੀਰੋਇਡ ਹੁੰਦਾ। ਸਟੀਰੋਇਡ ਦੀ ਉਹ ਜਿਹੜੀ ਕਰੀਮ ਤੁਸੀਂ ਲਾਉਂਦੇ, ਕਈਆਂ ਦੀ ਬੋਡੀ ਦਾ ਰੰਗ, ਜਿਹੜਾ ਸਕਿਨ ਦਾ ਰੰਗ ਆ, ਉਹ ਬਦਲ ਜਾਂਦਾ ਆ। ਸੋ ਉੱਥੇ ਉਹ ਪਰਮਾਨੈਂਟਲੀ ਬਦਲ ਜਾਂਦਾ ਆ। ਪਰ ਜਿਹੜੀ 4-5 ਫੀਡਬੈਕ ਸਾਡੇ ਕੋਲ ਆਈਆਂ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸੀ, ਜਿਹੜਾ ਤੁਸੀਂ ਕਹਿੰਦੇ ਆ ਵੀ ਰੀਅਲੀ ਐਗਜ਼ੀਮਾ ਆ, ਸਪਰੈਡ ਹੋ ਰਿਹਾ, ਖਾਜ ਹੁੰਦੀ, ਪਾਣੀ ਨਿਕਲਦਾ, ਖੂਨ ਨਿਕਲਦਾ, ਜਿਵੇਂ ਤੁਸੀਂ ਖਾਜ ਕਰਦੇ ਆ। ਅਤੇ ਉੱਥੇ ਅਸੀਂ ਕਈ ਵਾਰ ਦੱਸ ਚੁੱਕੇ ਹਾਂ, ਕਈ ਵਾਰੀ ਆਪਾਂ ਨੂੰ ਲੋੜ ਨਹੀਂ ਹੁੰਦੀ, ਆਪਾਂ ਸੁਣਦੇ ਨਹੀਂ ਗੇ। ਕੋਕੋਨਟ ਔਰਗੈਨਿਕ ਲੈ ਲਓ ਤੁਸੀਂ, ਉਹਦੇ ਵਿੱਚ ਮੁਸ਼ਕਪੂਰ ਦੀਆਂ 4-5 ਟਿੱਕੀਆਂ ਸਿੱਟ ਦਿਓ, ਚੌਰਸ ਜਿਹੀਆਂ ਆਉਂਦੀਆਂ, ਉਹ ਇੱਕ ਦਿਨ ਦੇ ਵਿੱਚ ਹੀ ਮੈਲਟ ਹੋ ਜਾਣੀਆਂ। ਉਹਨੂੰ 3-3 4-4 ਵਾਰੀ ਲਾਵੋ ਉੱਥੇ, ਉਹਨੂੰ ਤੇਲ ਨੂੰ, ਉਸ ਨੂੰ ਨਾ, ਜਿੱਥੇ ਤੁਸੀਂ ਕੋਕੋਨਟ ਆਇਲ ਆ ਉਹਦੇ ਵਿੱਚ ਉਹ ਮੁਸ਼ਕਪੂਰ ਪਾਇਆ, ਉਹਨੂੰ 4-4 ਵਾਰੀ ਲਾਵੋ। ਅਤੇ ਤੁਹਾਨੂੰ ਥੋੜ੍ਹਾ ਜਿਹਾ ਹੌਸਲਾ ਰੱਖਣਾ ਪਊਗਾ, ਤੁਹਾਨੂੰ ਆਰਾਮ 2 ਵੀਕ ਬਾਅਦ ਆਉਣਾ ਸ਼ੁਰੂ ਹੋਊਗਾ, ਫਿਰ ਪਤਾ ਲੱਗੂਗਾ। ਪਰ ਆ ਜ਼ਰੂਰ ਜਾਊਗਾ ਇਹ, ਜਿੰਨੇ ਮਰਜ਼ੀ ਡਾਕਟਰਾਂ ਦੇ ਚਲੇ ਜਾਓ, ਖਤਮ ਵੀ ਹੋ ਗਿਆ ਤਾਂ ਵਾਪਸ ਆਊਗਾ, ਉਹਦੇ ਨਾਲ ਵਾਪਸ ਨਹੀਂ ਆਇਆ ਕਦੀ। ਬਲਵਿੰਦਰ ਕੌਰ ਜੀ। ਸਤਿ ਸ੍ਰੀ ਅਕਾਲ। ਪਹਿਲਾਂ ਹਾਂਜੀ ਤਾਂ ਆਰਾਮ ਹੀ ਆਰਾਮ ਆ, ਸੱਜੇ ਪਾਸੇ ਹਾਂਜੀ ਤੇ ਠੰਡ। ਠੀਕ ਹੈ, ਜੋ ਇਹਦਾ ਹੋਵੇ ਭਾਜੀ ਜ਼ਰੂਰ ਜੀ, ਜ਼ਰੂਰ। ਥੈਂਕ ਯੂ ਜੀ। ਤੁਹਾਡਾ ਪ੍ਰੋਗਰਾਮ ਜਿੰਨੇ ਤੁਸੀਂ ਦੱਸਦੇ ਆ, ਮੈਂ ਵਰਤਦੀ, ਮੈਨੂੰ ਆਰਾਮ ਆ ਜਾਂਦਾ। ਮੈਂ ਕਿਹਾ ਮੈਂ ਹੁਣ ਹਾਂਜੀ, ਜ਼ਰੂਰ ਜੀ, ਜ਼ਰੂਰ ਜ਼ਰੂਰ ਪੁੱਛਣਾ। ਥੈਂਕ ਯੂ ਭੈਣ ਜੀ, ਨਾਲੇ ਤੁਹਾਨੂੰ ਵਧਾਈਆਂ ਹੋਣ। ਜਿਹੜਾ ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਕਿਰਨ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਪਹਿਲਾਂ ਮੈਂ ਤਰੀਲ ਤੋਂ ਦੱਸਣ ਲੱਗੀ ਹਾਂ, ਜਿਹੜੇ ਕਹਿੰਦੇ ਨਾ ਤਰੀਲ ਕਿੰਨੇ ਕੁ ਵਜੇ ਤੱਕ ਪੈਂਦੀ ਆ। ਜਦੋਂ ਸੂਰਜ ਚੜ੍ਹਦਾ ਹੈ ਨਾ, ਜਾਂ ਚੜ੍ਹਨ ਤੋਂ ਪਹਿਲਾਂ ਵੀ ਕਰ ਸਕਦੇ, ਚੜ੍ਹਨ ਵੇਲੇ ਵੀ ਕਰ ਸਕਦੇ। ਨਹੀਂ, ਉਹ ਕਹਿੰਦੇ ਸੀ ਸਵੇਰੇ ਕੋਰਾ ਹੁੰਦਾ, ਜੁਬਾ ਸਿਟੀ ਵੱਲ ਕੋਰਾ ਪੈਂਦਾ ਜਦੋਂ ਠੰਡ ਹੁੰਦੀ ਆ, ਕੋਰੇ ਦੇ ਉੱਤੇ ਨਹੀਂ ਤੁਰ ਸਕਦੇ ਉਹ, ਉੱਥੇ ਨਹੀਂ ਤੁਰ ਸਕਦੇ। ਪਰ ਹੁਣ ਨਹੀਂ ਹੋਣੀ। ਹਾਂਜੀ, ਹੁਣ ਨਹੀਂ ਪਊਗੀ। ਹਾਂਜੀ, ਤਰੀਲ ਵਿੱਚ ਹੀ ਤੁਰਨਾ ਹੈ, ਕੋਰੇ ਤੇ ਨਹੀਂ ਤੁਰਨਾ ਹੈਗਾ ਜੀ ਜੀ। ਹਾਂਜੀ, ਤੇ ਉਹਨਾਂ ਦੇ ਨਾਲ ਜਦੋਂ ਮੈਂ ਪਹਿਲਾਂ ਵੀ ਦੱਸਿਆ ਸੀ ਨਾ, ਮੈਂ ਕਿ ਉਹਦੇ ਪੈਰਾਂ 'ਚੋਂ ਸੇਕ ਨਿਕਲਦਾ, ਉਹ ਵੀ ਠੀਕ ਹੋ ਜਾਊਗਾ। ਤੇ ਸ਼ਾਟਕਾ ਪੇਨ, ਜਿਹੜੀ ਸਾਰੀਆਂ ਚੀਜ਼ਾਂ ਨਾ ਤਾਂ ਪਹਿਲਾਂ ਵੀ ਦੱਸ ਚੁੱਕੀ, ਤੇ ਉਹੀ ਦੁਬਾਰਾ ਠੀਕ, ਸਾਰੀਆਂ ਠੀਕ ਹੋ ਜਾਊਗੀਆਂ। ਇੱਕ ਮੈਂ ਉਹ ਦੱਸਣ ਲੱਗੀ ਫੇਰ ਦੁਬਾਰਾ, ਜਿਹੜੇ ਕਹਿੰਦੇ ਹੱਥ ਪੈਰ ਸੌਂਦੇ ਨਾ, ਉਹ ਗ੍ਰੇਪ ਸੀਡ ਆਇਲ ਵੀ ਲਾ ਪੀ ਕੇ ਦੇਖਣ ਥੋੜਾ ਜਿਹਾ। ਹੈਲੋ, ਹਾਂਜੀ ਹਾਂਜੀ, ਦੱਸੀ ਚਲੋ। ਹਾਂਜੀ, ਤੇ ਬਾਕੀ ਤਾਂ ਉਹੀ ਜਿਹੜੀ ਦੂਸਰਾ ਗਾਜਰਾਂ ਵਾਲੀ ਖੀਰ ਬਣਾ ਕੇ ਦੁੱਧ ਵਿੱਚ ਪਾ ਕੇ ਨਾ, ਇੱਕ ਗਾਜਰ ਤੇ ਇੱਕ ਗਲਾਸ ਵਿੱਚ ਨਾ ਕੱਦੂਕਸ ਕਰਕੇ ਤਾਂ ਥੋੜਾ ਜਿਹਾ ਮਿੱਠਾ ਪਾ ਲੈਣਾ, ਉਹ ਕਰਕੇ ਤੇ ਉਹਦੀ ਖੀਰ ਬਣਾ ਕੇ ਖਾਣ, ਉਹਦੇ ਨਾਲ ਕਾਫੀ ਫਰਕ ਪੈਂਦਾ। ਠੀਕ ਹੈ ਜੀ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ। ਸੁਰਿੰਦਰ। ਹਾਂ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਹੋ ਗਿਆ ਜੀ। ਪਰ ਪਿਛਲੇ ਵੀ ਪੁੱਛਿਆ ਸੀਗਾ ਥੋੜਾ ਇੰਡੀਆ ਵਿੱਚ। ਹਾਂਜੀ, ਧੌਣ ਤੇ ਮੈਂ ਉਹਦੇ ਬਾਰੇ ਦੱਸਣਾ ਆ। ਤੇ ਇੱਕ ਅੱਜ ਹੀ ਪੁੱਛਿਆ ਸੀਗਾ ਕਿ ਉਹ ਜੇ ਸੁਣਿਆ ਕਿ ਉਹਨਾਂ ਦੇ ਸੱਟ ਲੱਗ ਗਈ ਕਿਸੇ ਦੇ, ਤੇ ਉਹ ਡਾਕਟਰ ਵੀ ਗਏ ਆ। ਤਾਂ ਉਹ ਇੱਕ ਬੀਬੀ ਨੇ ਪਹਿਲਾਂ ਦੱਸਿਆ ਸੀ ਕਿ ਉਹਦੀ ਬੇਟੀ ਖੇਲਦੀ ਤੇ ਸੱਟ ਲੱਗੀ, ਤੇ ਉਹ ਗਰਮ ਘੇ ਕਰਕੇ ਨਾ, ਹਾਂਜੀ, ਫਟਕੜੀ ਕੁੱਟ ਕੇ ਤੇ ਕੱਪੜੇ ਵਿੱਚ ਦੋਵਾਂ ਦੇ ਵਿੱਚ ਪਾ ਕੇ ਤਾਂ ਉਹਨੇ ਸੇਕ ਦਿੱਤਾ ਸੀਗਾ ਜੀ, ਤੇ ਉਹਦੀ ਸੱਟ ਠੀਕ ਹੋ ਗਈ ਸੀਗੀ। ਇਹ ਵੀ ਏਦਾਂ ਕਰਕੇ ਦੇਖ ਲੈਣ। ਤੇ ਮੈਂ ਫੋੜੇ ਬਾਰੇ ਦੱਸਿਆ ਸੀਗਾ, ਇਹ ਥੋੜ੍ਹੀਆਂ ਜਿਹੀਆਂ ਚੀਜ਼ਾਂ ਹੈਗੀਆਂ, ਮੈਂ ਲਿਖਾ ਦਿੰਦੀ ਆ। ਇੱਕ ਤਾਂ ਕੱਚੀ ਰਾਹ ਜਿਹੜੀ ਆ 1 ਤੋਲਾ, ਕੱਥਾ ਨਾਰਮਲ 1 ਤੋਲਾ, ਮੁਰਦ ਸੰਗ 1 ਤੋਲਾ, ਮੋਮ 1 ਤੋਲਾ, ਸਾਬਣ ਕੱਪੜੇ ਧੋਣ ਵਾਲਾ 1 ਤੋਲਾ, ਰਤਨ ਜੋਤ 1 ਤੋਲਾ, ਰਣਕਿਰਤ 1 ਤੋਲਾ, ਕਾਰਬੋਰਿਕ ਐਸਿਡ ਜਿਹੜਾ 5 ਗ੍ਰਾਮ ਲੈਣਾ, ਨੀਲਾ ਥੋਥਾ ਵੀ 5 ਗ੍ਰਾਮ ਲੈਣਾ। ਉਹ ਕਹਿੰਦੇ ਸੀ ਇੰਡੀਆ ਵਿੱਚ ਆ ਤੇ ਉਹਨਾਂ ਦੇ ਮੋਢੇ ਦੇ ਵਿੱਚ ਫੋੜਾ ਇਹ ਹੁੰਦਾ ਆ, ਇਹਨੂੰ ਗੱਦੋਆਣਾ ਫੋੜਾ ਕਹਿੰਦੇ ਆ ਜੀ। ਤੇ ਉੱਥੇ ਨਾ ਕੇਲੇ ਦਾ ਦਰਖਤ ਕਿਸੇ ਦਾ ਲੈ ਕੇ ਉਹਨੂੰ ਕੱਟਣਾ ਆ, ਜਿਹੜਾ ਵਿੱਚ ਨਾ ਗੋਲੀ ਜਿਹੀ ਹੁੰਦੀ ਹਰੇ ਰੰਗ ਦੀ, ਉਹਨੂੰ ਕੱਟਣਗੇ ਤਾਂ ਉਹਦੇ ਵਿੱਚੋਂ ਪਾਣੀ ਨਿਕਲਦਾ ਆ ਜੀ। ਪਾਣੀ ਦੇ ਵਿੱਚ ਸਾਰੀਆਂ ਚੀਜ਼ਾਂ ਪਾ ਕੇ ਤੇ ਮਲਮ ਬਣਾ ਕੇ ਲਾਉਣ। ਠੀਕ ਆ, ਤੇ ਇਹ ਠੀਕ ਹੋ ਜਾਣਾ ਆ। ਤੇ ਦੂਸਰਾ ਏਦਾਂ ਹੈ ਕਿ ਬੀਬੀ ਨੇ ਅੱਗੇ ਪੁੱਛਿਆ ਕਿ ਉਹਨਾਂ ਦੇ ਬੱਚੇ ਦੇ ਦੁੱਧ ਬਹੁਤ ਕੱਢਦਾ ਹੈ ਤੇ ਢਿੱਡ ਵਿੱਚ ਗੈਸ ਆ, ਉਹਨੂੰ ਕਹੋ ਤੇਲ ਵਿੱਚ ਹਿੰਗ ਘੋਲ ਕੇ ਲਾਵੇ।
ਠੀਕ ਆ। ਉਹਨੂੰ ਗੈਸ ਦੇ ਨਾਲ ਵੀ ਹੋ ਕਰਨਾ ਚਾਹੁੰਦੀ ਹੈ। ਇੱਕ ਤਾਂ ਉਹਨਾਂ ਦਾ ਜਿਹੜਾ ਪਤਲੇ ਹੋਣ ਵਾਲਾ ਜੀਰੇ ਵਾਲਾ ਤਾਂ ਨਿੰਬੂਆਂ ਵਾਲਾ ਨਾ ਉਹ ਬਹੁਤ ਕੰਮ ਕਰਦਾ ਆ। ਢਿੱਡ ਤਾਂ ਬਾਅਦ ਚ ਜਾਂਦਾ, ਮੂੰਹ ਪਹਿਲਾਂ ਪਤਲਾ ਹੋ ਜਾਂਦਾ। ਠੀਕ ਆ। ਤੇ ਗਰਮੀਆਂ ਵਿੱਚ ਵੀ ਅੱਜ ਕੱਲ ਬੱਚਿਆਂ ਦੇ ਡਾਈਪਰ ਰੈਸ਼ ਆ ਜਾਂਦੀਆਂ, ਉਹਨਾਂ ਨੂੰ ਤਾਂ ਕਾਰਨ ਸਟਾਰਚ ਪਾਇਆ ਕਰਨ, ਉਹ ਸਭ ਤੋਂ ਵਧੀਆ ਚੀਜ਼। ਚਲੋ ਭੈਣ ਜੀ ਹੁਣ ਤੁਹਾਡਾ ਟਾਈਮ ਹੋ ਗਿਆ। ਥੈਂਕ ਯੂ ਜੀ। ਗੁਰਦੀਪ ਕੌਰ ਜੀ। ਹਾਂਜੀ ਬੇਟੇ, ਉਹ ਕਹਿੰਦੇ ਸੀ ਨਾ ਉਹ ਖੇਲ ਨਹੀਂ ਕਰਨੀ ਜਿਹੜੀ ਉਹ ਕਹਿੰਦੇ ਬਾਰ-ਬਾਰ ਬਾਥਰੂਮ ਜਾਣਾ ਹੈ। ਹਿੰਗ ਹਿੰਗ, ਸੁੰਡ, ਜੀਰਾ ਭੁੰਨ ਕੇ ਪਾਉਣਾ। ਠੀਕ ਆ। ਤੇ ਥੋੜਾ ਕਾਲਾ ਨਮਕ ਪਾ ਕੇ ਇਹਨੂੰ ਪੀਸ ਕੇ ਚੂਰਨ ਹੀ ਬਣਾਉਣਾ। ਇਹਨੂੰ ਕੋਈ ਭੁੰਨਣਾ ਨਹੀਂ, ਕੁਛ ਨਹੀਂ ਕਰਨਾ। ਅੱਧਾ ਚਮਚਾ ਰੋਜ਼ ਲੈ ਲੈਣ, ਇੱਕ ਟਾਈਮ ਹੀ ਬਥੇਰਾ ਹੈ ਪਾਣੀ ਨਾਲ ਨਾ ਜੀ। ਇੱਕ ਜਿਹੜੇ ਬੇਟੇ ਰੋਜ਼ ਸੌਂਦੇ ਹੋ ਜਿਨ੍ਹਾਂ ਨੂੰ ਕਿਸੇ ਕਿਸਮ ਦੀ ਅਲਰਜੀ ਹੈ ਨਾ, ਪਿੱਤ ਪਾਪੜਾ ਪੀਣ ਤਾਂ ਅੰਦਰੋਂ ਨਿਕਲੇਗੀ ਤੇ ਵਾਲਾਂ ਦੇ ਪੱਤੇ ਪੀਣਗੇ ਤਾਂ ਅੰਦਰੋਂ ਨਿਕਲੇਗੀ, ਐਵੇਂ ਨਹੀਂ ਨਿਕਲਦੀ। ਇਹ ਹਰ ਬੰਦੇ ਨੂੰ ਜਿਹੜਾ ਐਗਜ਼ੀਮਾ ਕਹਿੰਦੇ ਪੈਣ ਨਾ, ਮੈਂ ਤੈਨੂੰ 2 ਇਲਾਜ ਛੋਟੇ ਜਿਹੇ ਦੱਸ ਦਿੰਦੀ ਆ। ਜਿਹੜੇ ਬੱਚੇ ਨੂੰ ਪੇਟ 'ਚ ਦਰਦ ਹੈ ਨਾ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ। ਆ ਬਣਾ ਕੇ ਦੇਣ, ਕੱਪ ਬਣਾ ਕੇ ਨਾ ਉਹਨੂੰ ਅੱਧਾ ਕਰਕੇ ਪਿਓ ਤੇ ਮੈਨੂੰ ਲੱਗਦਾ ਆਰਾਮ ਉਸੇ ਲਈ ਵੀ ਆ ਜਾਏਗਾ ਜੇ ਉਹਦੀ ਪੇਟ ਦਰਦ ਵਾਈ ਹੋਈ ਤੋਂ। ਜਵੈਨ, ਸੌਂਫ, ਕਾਲਾ ਜੀਰਾ, ਚਿੱਟਾ ਜੀਰਾ ਤੇ ਮੋਟੀ ਇਲਾਚੀ ਇਹਨੂੰ ਕੁੱਟ ਲੈਣ। ਜੇ ਛੋਟਾ ਅੱਧਾ ਚਮਚਾ ਇੱਕ ਕੱਪ 'ਚ ਪਾਉਣ, ਜੇ ਵੱਡਾ ਕੋਈ ਬੱਚਾ ਹੈ ਤਾਂ ਉਹਦੇ 1 ਚਮਚਾ 1 ਗਲਾਸ 'ਚ ਪਾ ਕੇ ਉਹਨੂੰ ਕਾੜ ਲੈਣ। ਕਾੜਨ ਲੱਗਿਆ ਥੋੜਾ ਜਿਹਾ ਵਿੱਚ ਅਦਰਕ ਕੱਟ ਕੇ ਪਾ ਲੈਣ, ਮਿੱਠਾ ਪਾ ਲੈਣ ਤੇ ਉਹਨੂੰ ਕਾੜ ਕੇ ਪੁਣ ਕੇ ਨੇ ਕੱਪ ਬਣਾ ਕੇ ਥੋੜਾ ਜਿਹਾ ਵਿੱਚ ਘਿਓ ਪਾ ਕੇ ਤੇ ਉਹਨੂੰ ਪਿਆ ਨੂੰ ਦੀ ਜਿਹੜੀ ਅੰਦਰ ਨਾਰਮਲ ਜੀ ਜਿਹੜੀ ਹੋ ਜਾਏਗੀ। ਤੇ ਨਾਲੇ ਆ ਮੈਂ ਐਗਜ਼ੀਮਾ ਦੱਸਣ ਲੱਗੀ ਜੇ ਹੁਣ ਆ ਥੋੜੇ ਜਿਹੇ 2 ਇਲਾਜ ਕਰ ਐਗਜ਼ੀਮਾ ਜਦ ਤੱਕ ਅੰਦਰ। ਇੱਕ ਤਾਂ ਪਿੱਤ ਪਾਪੜਾ ਜ਼ਰੂਰ ਪੀਣ, ਅੰਦਰ ਹੀ ਹੁੰਦਾ, ਅੰਦਰੋਂ ਹੀ ਨਿਕਲੇਗਾ ਤਾਂ ਆਰਾਮ ਆਏਗਾ। ਇੱਕ ਤਾਰੇ ਮੀਰੇ ਦਾ ਤੇਲ, ਮੁਸ਼ਕ ਕਪੂਰ ਤੇ ਗੰਧਕ ਦਾ ਪਾਊਡਰ ਥੋੜਾ ਪਾ ਕੇ ਨੇ ਇਹ ਵੀ ਪੇਸਟ ਬਣਾ ਕੇ ਉੱਤੇ ਬਾਹਰ ਲਾਉਣ। ਸੁਹਾਗਾ ਪੀਸ ਕੇ ਨਾ ਤੇ ਮੱਖਣ ਨੂੰ ਕਈ ਵਾਰੀ ਧੋ ਕੇ ਤੇ ਉਹਨੂੰ ਉਹ ਜਿਵੇਂ ਦਵਾਈ ਉਹ ਬਣ ਜਾਏਗੀ ਉੱਤੇ ਲਾਉਣ। ਕਈਆਂ ਨੂੰ ਆਰਾਮ ਆ ਗਿਆ। ਤੇ ਜਿਹੜੇ ਭੈਣ ਜੀ ਹੁਣ ਪੀਲੀ ਦਵਾਈ ਦੱਸ ਗਏ ਸੀ ਨਾ, ਉਹ 2 ਚੀਜ਼ਾਂ ਮਿਸਟੇਕ ਨੇ। ਤੇ ਮੈਂ ਚੀਜ਼ ਜਿਹੜੀ ਹੁੰਦੀ ਹੈ ਫੁੱਲਾਂ, ਉਹ ਆਪਣਾ ਦਵਾਈ ਪੂਰੀ ਬਣੇ ਤੇ ਫੇਰ ਹੀ ਪਤਾ ਲੱਗਦਾ ਹੈ ਨਾ। ਤੇ ਮੈਂ ਦੱਸਣ ਲੱਗੀ 2 ਚੀਜ਼ਾਂ ਵਿੱਚੋਂ ਰਹਿ ਗਈਆਂ ਥੱਲੇ ਆ ਕੇ ਨਾ, ਮੈਂ ਸੁਣਦੀ ਪਈ ਸਾਂ ਤੇ ਜੇ ਉਹ ਮੈਨੂੰ ਭੁਲੇਖਾ ਵੀ ਜਾਂ ਮੈਂ ਦੁਬਾਰਾ ਬੋਲ ਦੇਣੀ ਹੈ। ਕਾਲਾ ਪੀਲੀਆ ਤੇ ਬਹੁਤ ਐਸੀ ਚੀਜ਼ ਹੈ, ਇੱਕ ਕਹਿਣ ਦਵਾਈ ਜੇ ਸਾਡੇ ਮੁੰਡਾ ਵੀ ਇੱਕ ਇੰਡੀਆ ਬੱਚਿਆ ਬਹੁਤ ਹੋ ਗਿਆ ਸੀ। ਕਾਲਾ ਪੀਲੀਆ ਹੋਵੇ, ਚਿੱਟਾ ਪੀਲੀਆ ਹੋਵੇ। ਗਊ ਤੰਤੀ 2 ਤੋਲੇ, ਤਵਾ ਖੀਰ 2 ਤੋਲੇ, ਕਲਮੀ ਸ਼ੋਰਾ 2 ਤੋਲੇ, ਜੌਂ ਖਾਰ 2 ਤੋਲੇ, ਸੁਹਾਗਾ 2 ਤੋਲੇ, ਠਿਕਰੀ ਚਾਦਰ 2 ਤੋਲੇ, ਕੱਥਾ 2 ਤੋਲੇ, 1 ਤੋਲਾ ਕੱਥਾ, 1 ਤੋਲਾ ਬੰਗ ਪਸਮ 2 ਤੋਲੇ, ਸ਼ਰਦ ਚੀਨੀ 2 ਤੋਲੇ, ਨਿੱਕੀ ਇਲਾਚੀ 2 ਤੋਲੇ, ਕੁੱਜਾ ਮਿਸ਼ਰੀ 4 ਤੋਲੇ। ਇਹਨੂੰ ਮਿਕਸ ਕਰ ਲਓ। ਚਮਚੇ ਦਾ ਚੌਥਾ ਹਿੱਸਾ ਤੁਸੀਂ ਬੱਕਰੀ ਦੁੱਧ ਨਾਲ, ਬੱਕਰੀ ਦੁੱਧ ਦੀ ਕੱਚੀ ਲੱਸੀ ਨਾਲ ਛੇਤੀ ਆਰਾਮ ਆਏਗਾ। ਟਾਈਮ ਹੋ ਗਿਆ ਹੁਣ, ਤੁਸੀਂ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਤੇ ਜੀ ਪ੍ਰੋਗਰਾਮ ਤੇ ਖਤਮ ਹੈ, ਪਰ ਜਾਂਦੇ ਜਾਂਦੇ ਫਟਕੜੀ ਜ਼ਰੂਰ ਦੱਸ ਕੇ ਜਾਵਾਂਗੇ। ਆ ਫਟਕੜੀ ਦਾ ਪੁੱਛਿਆ ਸੀਗਾ, ਉਸੇ ਦੇ ਨਾਲ ਫ੍ਰੈਜ਼ਨੋ ਪੰਜਾਬੀ ਕਲਚਰ ਸੈਂਟਰ ਦੇ ਵਿੱਚ ਜਿਹੜੇ ਆਏ ਸੀਗੇ, ਬਹੁਤ ਬਹੁਤ ਉਹਨਾਂ ਦਾ ਧੰਨਵਾਦ ਆ। ਅਤੇ ਫਿਰ ਵੀ ਤੁਸੀਂ ਕਦੇ ਕੋਈ ਉੱਧਰ ਜਾਂਦਾ ਤਾਂ ਜ਼ਰੂਰ ਉਸ ਨੂੰ ਦੇਖ ਕੇ ਆਇਓ। ਫਟਕੜੀ ਦੇ ਲਈ ਸੀਗਾ ਜੀ 100 ਗ੍ਰਾਮ ਫਟਕੜੀ ਲੈਣੀ ਆ। ਅੱਧਾ ਕਿਲੋ ਗਊ ਦੇ ਮੱਖਣ ਤੋਂ, ਗਊ ਦੇ ਦੁੱਧ ਤੋਂ ਜਿਹੜਾ ਮੱਖਣ ਬਣਦਾ ਉਹਦਾ ਘਿਓ ਲੈਣਾ। ਅਤੇ ਅੱਧਾ ਕਿਲੋ ਦੇ ਵਿੱਚ ਉੱਤੇ ਇੱਕ ਪੌਣੀ ਰੱਖ ਦੇਣੀ ਆ। ਕਿਸੇ ਵੀ ਤੁਸੀਂ ਕੁੱਕਰ ਦੇ ਵਿੱਚ ਪਾ ਲਓ ਜਾਂ ਪਤੀਲੇ ਦੇ ਵਿੱਚ ਪਾ ਲਓ। ਉੱਪਰ ਪੌਣੀ ਰੱਖ ਕੇ ਇਹਦੇ ਵਿੱਚ ਫਟਕੜੀ ਪਾ ਦੇਣੀ ਆ। ਉੱਤੇ ਫੋਇਲ ਪੇਪਰ ਦੇ ਦਿਓ, ਥੋੜ੍ਹਾ ਜਿਹਾ ਉਹਦੇ ਵਿੱਚ ਭਾਫ਼ ਨਿਕਲਣੇ ਲਈ ਰਹਿਣ ਦਿਓ ਅਤੇ ਉਸ ਨੂੰ ਤੁਸੀਂ ਸਹਿੰਦੀ ਅੱਗ ਦੇ ਉੱਤੇ ਕਰੋ। ਅਤੇ ਜਦੋਂ ਉਹ ਪੂਰੀ ਮੈਲਟ ਹੋ ਜਾਏ ਅਤੇ ਉਸ ਨੂੰ ਲਾ ਕੇ ਸਾਈਡ 'ਤੇ ਰੱਖ ਲਓ। ਅਤੇ ਉਹ ਜਿਹੜੀ ਫਟਕੜੀ ਆ ਨਾ, ਉਹਦਾ ਜਾਂ ਤਾਂ ਇੱਕ ਰੋਟੀ ਅੰਗ ਖੜੇਪੜ ਵੱਜ ਜਾਊਗਾ ਜਾਂ ਖਿੱਲਾਂ ਹੋਣਗੀਆਂ, ਉਹਨੂੰ ਸਾਈਡ 'ਤੇ ਰੱਖ ਲਓ। ਉਹਨੂੰ ਕੁੱਟ ਕੇ ਰੱਖ ਲਓ, ਸ਼ਾਇਦ ਤੁਹਾਡੇ ਕਿਤੇ ਫਿਊਚਰ ਦੇ ਵਿੱਚ ਉਹ ਕੰਮ ਆਵੇ। ਪਰ ਜਿਹੜਾ ਘਿਓ ਆ ਉਹ ਭੁੰਨ ਕੇ ਰੱਖ ਲਓ। ਅੱਧਾ ਕਿਲੋ ਹੋਰ ਘਿਓ ਲੈ ਕੇ ਉਹਦੇ ਵਿੱਚ ਬੇਸਣ ਹਿਸਾਬ ਨਾਲ ਭੁੰਨ ਲਓ, ਕਿੰਨਾ ਕੁ ਭੁੰਨਣਾ ਆ ਤੁਸੀਂ। ਅਤੇ ਜਦੋਂ ਬੇਸਣ ਪੂਰਾ ਭੁੱਜ ਜਾਵੇ ਅਤੇ ਉਹ ਜਿਹੜਾ ਘਿਓ ਰੱਖਿਆ ਹੈ ਨਾ, ਉਹ ਵੀ ਵਿੱਚ ਮਿਕਸ ਕਰਨਾ ਹੈ। ਉਸ ਤੋਂ ਬਾਅਦ ਮਿੱਠਾ ਪਾ ਕੇ ਤਾਂ ਤੁਸੀਂ ਉਸ ਨੂੰ ਰੋਜ਼ ਲੈਂਦੇ ਰਹੋ, ਚਮਚਾ 2 ਚਮਚੇ। ਇਹ ਆ ਫਟਕੜੀ ਵਾਲਾ ਬੇਸਣ। ਕਿਉਂਕਿ ਤੁਸੀਂ ਇਹਦੇ ਫਾਇਦੇ ਤਾਂ ਬਹੁਤ ਸੁਣ ਲਏ, ਪਰ ਬਣਾਇਆ ਨਹੀਂ, ਖਾਧਾ ਨਹੀਂ ਹੋਣਾ। ਕਈਆਂ ਨੂੰ ਘੀ ਬਹੁਤਾ ਚੰਗਾ ਨਹੀਂ ਲੱਗਦਾ ਅਤੇ ਫਿਰ ਤੁਸੀਂ ਜ਼ਿਆਦਾ ਬੇਸਣ ਵੀ ਭੁੰਨ ਸਕਦੇ ਆ। ਅਤੇ ਹੁਣ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਆ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ